ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ ਮੈਂ ਤੁਹਾਡੀ ਹੋਸਟ ਅਨਿਲ ਕੋਟ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨਸ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 2 ਅਪ੍ਰੈਲ 2026 20 ਚੇਤ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਾਵਰਕਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਜਸਵੀਰ ਸਿੰਘ ਅਰੋੜਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜਸਵੀਰ ਸਿੰਘ ਅਰੋੜਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਜਿਸ ਤਰ੍ਹਾਂ ਕਿ ਈਰਾਨ ਕ੍ਰਾਈਸਿਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਕਰ ਵੀ ਰਹੇ ਹਾਂ ਔਰ ਈਰਾਨ ਕ੍ਰਾਈਸਿਸ ਦੇ ਚੱਲਦਿਆਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਕੱਲ੍ਹ ਅਮਰੀਕਨ ਵਾਸੀਆਂ ਦੇ ਨਾਂ ਲਗਭਗ 20 ਮਿੰਟ ਦਾ ਸੁਨੇਹਾ ਜਿਹੜਾ ਉਹ ਦਿੱਤਾ ਗਿਆ ਔਰ ਇਸ ਸੁਨੇਹੇ ਦਾ ਮੁੱਖ ਮਕਸਦ ਅਮਰੀਕਾ ਵਾਸੀਆਂ ਨੂੰ ਈਰਾਨ ਯੁੱਧ ਸੰਬੰਧੀ ਹਾਂ ਪੱਖੀ ਜਿਹੜਾ ਸੁਨੇਹਾ ਦੇਣਾ ਸੀ। ਈਰਾਨ ਦੇ ਖਿਲਾਫ ਵਰਤੀ ਗਈ ਸਖਤ ਸ਼ਬਦਾਵਲੀ ਅਤੇ ਕੁਝ ਹਫ਼ਤੇ ਹੋਰ ਜਿਹੜੀ ਜੰਗ ਹੈ ਉਹ ਜਾਰੀ ਰੱਖਣ ਦੇ ਈਰਾਨ ਨੇ ਤੇਲ ਜਿਹੜਾ ਬਾਜ਼ਾਰ ਵਿੱਚ ਕਾਫੀ ਉਛਾਲ ਲਿਆਂਦਾ ਹੈ। ਸੋ ਪ੍ਰੈਜ਼ੀਡੈਂਟ ਟਰੰਪ ਦੇ ਸੁਨੇਹੇ ਨੂੰ ਡੀਕੋਡ ਕਰਨ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਕੈਨੇਡਾ ਨਿਵਾਸੀ ਵੀਰ ਜਸਵੀਰ ਸਿੰਘ ਅਰੋੜਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕਿ ਸਾਡੇ ਇਸ ਟੀਵੀ 84 ਦੇ ਪ੍ਰੋਗਰਾਮ ਨਾਲ ਜੁੜੇ ਵੀਰ ਭੈਣਾਂ ਆਪਣੇ ਤੌਰ ਦੇ ਉੱਤੇ ਇਹ ਮਹਿਸੂਸ ਕਰਦੇ ਨੇ ਕਿ ਇਸ ਪ੍ਰੋਗਰਾਮ ਰਾਹੀਂ ਜਾਂ ਇਸ ਟੀਵੀ ਚੈਨਲ ਰਾਹੀਂ ਪੰਥਕ ਨੈਰੇਟਿਵ ਸਿਰਜਿਆ ਜਾ ਰਿਹਾ ਔਰ ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਕੰਟਰੀਬਿਊਟ ਕਰਨ। ਸੋ ਇਹ ਵੀ ਰੈਗੂਲਰ ਸਾਡੇ ਵਿਊਅਰ ਨੇ, ਰੈਗੂਲਰ ਕੰਟਰੀਬਿਊਟਰ ਵੀ ਨੇ ਔਰ ਅਸੀਂ ਵੀਰ ਜਸਵੀਰ ਸਿੰਘ ਅਰੋੜਾ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ। ਕੱਲ੍ਹ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਸੀ ਉਦੋਂ ਹੀ ਅਸੀਂ ਇਹ ਕਿਹਾ ਸੀ ਕਿ 9 ਵਜੇ ਈਸਟਰਨ ਟਾਈਮ ਨਿਊਯਾਰਕ ਟਾਈਮ ਜਿਸ ਦਾ ਮਤਲਬ ਹੈ ਪ੍ਰੈਜ਼ੀਡੈਂਟ ਟਰੰਪ ਜਿਹੜਾ ਉਹ ਮੈਸੇਜ ਦੇਣਗੇ। ਸੋ ਜਦੋਂ ਤੱਕ ਸਾਡਾ ਪ੍ਰੋਗਰਾਮ ਖਤਮ ਹੋਇਆ ਉਦੋਂ ਤੱਕ ਜਿਹੜਾ ਉਹਨਾਂ ਨੇ ਸੰਬੋਧਨ ਕਰ ਲਿਆ ਸੀ। ਲਗਭਗ 19 ਮਿੰਟ ਦਾ ਜਿਹੜਾ ਉਹਨਾਂ ਦਾ ਸੰਬੋਧਨ ਹੈ ਔਰ ਜ਼ਾਹਰ ਹੈ ਕਿ ਸਾਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਜਿਹੜੇ ਲੋਕ ਵੱਡੀ ਗਿਣਤੀ 'ਚ ਦੇਖ ਰਹੇ ਸੀ 9 ਵਜੇ ਦੇ ਨੇੜੇ ਤੇੜੇ ਸਲਿੱਪ ਹੋ ਕੇ ਉਹਨਾਂ ਨੇ ਜਿਹੜਾ ਉਹ ਦੂਸਰਾ ਸੁਨੇਹਾ ਵੀ ਸੁਣਿਆ। ਹੁਣ ਇਹਨਾਂ 24 ਘੰਟਿਆਂ ਦੇ ਵਿੱਚ ਤਾਂ ਉਹਨਾਂ ਦੇ ਕਹੇ ਇੱਕ ਲਫ਼ਜ਼ ਦੀ ਪੂਰੀ ਚੀਰ ਫਾੜ ਹੋ ਗਈ ਹੈ ਔਰ ਪ੍ਰਭਾਵ ਦੇਖੋ ਜਦੋਂ ਅਸੀਂ ਦੁਨੀਆ ਨੂੰ ਮੈਟੀਰੀਅਲਿਸਟਿਕ ਕਹਿੰਦੇ ਹਾਂ ਜਾਂ ਸਾਰੀ ਚੀਜ਼ ਧਨ ਦੇ ਦੁਆਲੇ ਘੁੰਮਦੀ ਹੈ ਤੇ ਹੋ ਇਹ ਰਿਹਾ ਪਿਛਲੇ ਇਹਨਾਂ ਆਲਮੋਸਟ 28 ਫਰਵਰੀ ਤੋਂ ਬਾਅਦ ਹੀ ਕਿ ਔਰ ਸੈਂਟਰ ਆਫ ਪਾਵਰ 8 ਬਿਲੀਅਨ ਲੋਕਾਂ ਦਾ ਜਿਹਦੇ 'ਚ 200 ਦੇ ਕਰੀਬ ਦੁਨੀਆ ਦੇ ਮੁਲਕ ਨੇ, 195 UN ਦੇ ਮੈਂਬਰ ਨੇ, ਕੁਛ ਉਹ ਵੀ ਨੇ ਜਿਹੜੇ ਨਹੀਂ ਨੇ। ਸਭ ਦਾ ਫੋਕਸ ਅਮਰੀਕਾ ਹੈ
ਤੇ ਅਮਰੀਕਾ ਦਾ ਫੋਕਸ, ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਮੂੰਹੋਂ ਨਿਕਲਿਆ ਇੱਕ ਵੀ ਲਫ਼ਜ਼ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਜਿਹੜਾ ਤੇਲ ਬਾਜ਼ਾਰ ਦੇ ਵਿੱਚ ਉਛਾਲ ਲੈ ਆਉਂਦਾ ਔਰ ਕਰੂਡ ਆਇਲ ਦੀ ਬੈਰਲ ਫਿਰ ਅਸੀਂ ਦੇਖਦੇ ਹਾਂ ਕਿ $116 ਤੱਕ ਵੀ ਪਹੁੰਚੀ। ਜਦੋਂ ਹੋਪ ਲੱਗਦੀ ਹੈ ਕਿ ਵੀ ਇਹ ਚੀਜ਼ ਸੈਟਲ ਡਾਊਨ ਹੋਏਗੀ ਜਾਂ ਜੰਗ ਦੇ ਖਤਮ ਹੋਣ ਦੇ ਆਸਾਰ ਨੇ ਜਾਂ ਦੂਜੇ, ਤੇ ਇੱਕਦਮ ਉਹ ਵਾਪਸ 80 ਜਾਂ 90 ਦੇ ਨੇੜੇ ਤੇੜੇ ਕਰੂਡ ਆਇਲ ਦੀ ਬੈਰਲ ਪਹੁੰਚ ਜਾਂਦੀ ਹੈ। ਹਾਲਾਂ 28 ਫਰਵਰੀ ਤੋਂ ਪਹਿਲਾਂ ਮੈਂ ਜੇ ਗਲਤ ਨਾ ਹੋਵਾਂ ਤੇ ਇਹ 65 ਔਰ $70 ਪਰ ਬੈਰਲ ਦੇ ਵਿੱਚ ਜਿਹੜਾ ਉਹ ਵੈਸੀਲੇਟ ਕਰਦਾ ਸੀ। ਸੋ ਆਲਰੇਡੀ ਜਿਹੜਾ ਇਸ ਦਾ ਅਸਰ ਅਸੀਂ ਦੁਨੀਆ ਦੇ ਵਿੱਚ ਦੇਖ ਰਹੇ ਹਾਂ। ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਹਰ ਪਾਸੇ, ਯੂਰਪ ਦੇ ਮੁਲਕਾਂ 'ਚ ਵੀ ਔਰ ਈਵਨ ਆਸਟ੍ਰੇਲੀਆ ਵਰਗੇ ਮੁਲਕ 'ਚ ਵੀ ਇਹ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਭਾਈ ਪਬਲਿਕ ਟਰਾਂਸਪੋਰਟੇਸ਼ਨ ਵਰਤੋ। ਯੂਰਪ ਵਾਲੇ ਤਾਂ ਇੰਨੇ ਸਿਆਣੇ ਨੇ ਕਿ ਉਹ ਤਾਂ ਫੌਰਨ ਗੱਡੀ ਪਾਸੇ ਰੱਖ ਕੇ ਸਾਈਕਲਾਂ ਤੇ ਆ ਜਾਂਦੇ ਨੇ। ਔਰ ਇਸ ਦਾ ਕਿਉਂਕਿ ਇਕੱਲਾ ਅਸਰ ਇਹੀ ਨਹੀਂ ਹੈ ਕਿ ਵੀ ਆਇਲ ਜਾਂ ਜੇ ਸਿਰਫ ਉਹ ਵਹੀਕਲਸ ਨਾਲ ਜਾਂ ਮਸ਼ੀਨਰੀ ਤੱਕ ਹੀ ਤਾਲੁਕ ਹੈ। ਜਦੋਂ ਅਸੀਂ ਗੈਸ ਦਾ ਜ਼ਿਕਰ ਕਰਦੇ ਹਾਂ ਤੇ ਜੇ ਤੁਸੀਂ ਅੱਜ ਭਾਰਤ ਦਾ ਹਾਲ ਦੇਖੋ, ਆਪਣੇ ਆਲੇ ਦੁਆਲੇ ਵੀ ਪੁੱਛੋ ਕਿ ਕਿਵੇਂ ਕਿਸ ਲੈਵਲ ਦੇ ਉੱਤੇ ਜਿਹੜੇ ਨੇ ਗੈਸ ਸਿਲੰਡਰਸ ਦੀ ਕਮੀ ਹੈ, ਕਿਵੇਂ ਜਿਹੜੇ ਨੇ ਕਈ ਨਵੀਆਂ ਬਹੂਆਂ ਜਾਂ ਸਵਾਣੀਆਂ ਸੱਸਾਂ ਲੱਭ ਰਹੀਆਂ ਕਿ ਭਾਈ ਜਿਹੜਾ ਮਿੱਟੀ ਦੇ ਚੁੱਲ੍ਹੇ ਕਿਵੇਂ ਬਣਾਉਣੇ ਨੇ, ਲੱਕੜਾਂ ਕਿਵੇਂ ਬਾਲਣੀਆਂ ਨੇ, ਲੱਕੜਾਂ ਕਿੱਥੋਂ ਆਉਣਗੀਆਂ ਉਹਦੇ 'ਚ। ਕਿਉਂਕਿ ਇਕੱਲਾ ਇਹ ਨਹੀਂ ਹੈ, ਹਾਲਾਂ ਕੁਝ ਥਾਵਾਂ 'ਤੇ ਕਈਆਂ ਨੇ ਇੱਕ ਦੋ ਨੇ ਕਿਹਾ, ਕਹਿੰਦੇ ਜੀ ਅਸੀਂ ਤਾਂ ਮਿੱਟੀ ਦੇ ਤੇਲ ਵਾਲੇ ਜਿਹੜੇ ਨੇ ਸਟੋਵ ਕੱਢ ਲਏ ਜਿਹੜੇ ਕਿਤੇ ਗਰਾਜ ਦੇ ਵਿੱਚ ਸੁੱਟੇ ਸੀ। ਤੇ ਮੈਂ ਕਿਹਾ ਵੀ ਮਿੱਟੀ ਦਾ ਤੇਲ ਵੀ ਤਾਂ ਉੱਥੇ ਆਉਂਦਾ, ਉਹਨਾਂ ਦਾ ਵੀ ਇਵੈਂਚੁਅਲੀ ਜਿਹੜਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਇਕੱਲਾ ਇਹੀ ਨਹੀਂ ਵੀ ਦੁਨੀਆ ਦੀ ਇਕੋਨਮੀ ਨੂੰ ਔਰ ਸ਼ੇਅਰ ਬਾਜ਼ਾਰ ਦੇ ਵਿੱਚ ਜਿੱਥੇ ਜਿੱਥੇ ਵੀ ਇਹਨਾਂ ਦੀ ਇਹ ਸਾਰੀ ਮਾਰਕੀਟ ਹੈ, ਸਟਾਕ ਮਾਰਕੀਟ, ਕਈ ਹਜ਼ਾਰ ਕਰੋੜ ਜਿਹੜੇ ਨੇ ਉਹ ਰੁਪਏ ਜੇ ਉਧਰ ਦੀ ਕਰੰਸੀ 'ਚ ਕਹਿਣਾ ਹੋਏ ਤਾਂ ਇੱਧਰ ਉਹ ਗਾਇਬ ਹੋ ਰਹੇ ਨੇ, ਇੰਨੀ ਤੇਜ਼ੀ ਨਾਲ ਉਛਾਲ ਹੈ। ਸੋ ਬਹੁਤ ਵਾਰ ਈਵਨ ਪੋਲੀਟੀਕਲੀ ਵੀ ਜਦੋਂ ਕੋਈ ਹਕੂਮਤ ਬਦਲਦੀ ਹੈ ਜਾਂ ਚੋਣਾਂ ਹੋ ਰਹੀਆਂ ਹੁੰਦੀਆਂ ਨੇ ਜਾਂ ਜਿਹਦੀਆਂ ਸੰਭਾਵਨਾਵਾਂ ਜਿੱਤ ਜਾਂ ਹਾਰ ਦੀਆਂ ਹੁੰਦੀਆਂ ਨੇ, ਬਹੁਤ ਵਾਰ ਜਿਹੜਾ ਬੈਟ ਵੀ ਲਾਈ ਜਾਂਦੀ ਹੈ ਜਾਂ ਜਿਹੜੇ ਸੱਟੇਬਾਜ਼ ਵੀ ਸੱਟਾਂ ਲਾਉਂਦੇ ਨੇ, ਉਦੋਂ ਵੀ ਡਿਸਾਈਡ ਜਿਹੜਾ ਇਹੀ ਹੁੰਦਾ ਵੀ ਕਿਸ ਜੇ ਪਾਰਟੀ ਦੀ ਹਕੂਮਤ ਬਣੇਗੀ ਤੇ ਉਹਦੇ ਲਿਹਾਜ਼ ਨਾਲ ਹੀ ਸ਼ੇਅਰ ਬਾਜ਼ਾਰ ਅਪ ਡਾਊਨ ਹੁੰਦੇ। ਸੋ ਕੱਲ ਜਦੋਂ ਪ੍ਰੈਜ਼ੀਡੈਂਟ ਟਰੰਪ ਐਡਰੈਸ ਕਰ ਰਹੇ ਸੀ, ਉਹਨਾਂ ਦੇ ਐਡਰੈਸ ਕਰਦੇ ਕਰਦੇ ਹੀ ਜਿਹੜਾ ਕਰੂਡ ਆਇਲ ਦੀ ਬੈਰਲ ਜਿਹੜੀ $90 ਦੀ ਸੀ ਉਹ $105 $106 ਤੇ ਪਹੁੰਚ ਗਈ। ਸੋ ਉਸ ਤੋਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਵੀ ਹਾਲਾਂਕਿ ਹੋਪਸ ਤਾਂ ਲਾਈਆਂ ਜਾ ਰਹੀਆਂ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਕੁਛ ਐਸਾ ਐਲਾਨ ਕਰ ਸਕਦੇ ਨੇ ਜਿਹਨੂੰ ਪਹਿਲੀ ਗੱਲ ਤਾਂ ਸੈਸੇਸ਼ਨ ਆਫ ਹੌਸਟਿਲਿਟੀਜ਼ ਜਿਹਨੂੰ ਕਹਿੰਦੇ ਨੇ ਕਿ ਵੀ ਦੁਸ਼ਮਣੀ ਖਤਮ ਔਰ ਗੱਲਬਾਤ ਦੀ ਮੇਜ਼ ਦੇ ਉੱਤੇ ਈਰਾਨ ਆ ਗਿਆ, ਜਾਂ ਅਸੀਂ ਜਿਹੜਾ ਇਹ ਡਿਸਾਈਡ ਕੀਤਾ ਜਾਂ ਵਨ ਸਾਈਡਡ ਕਿ ਵੀ ਅਸੀਂ ਜ਼ਮੀਨੀ ਹਮਲਾ ਨਹੀਂ ਕਰਾਂਗੇ ਔਰ ਜਿਹੜਾ ਇਸ ਨੂੰ ਅਸੀਂ ਹੋ ਗਿਆ, ਸਾਡਾ ਆਬਜੈਕਟਿਵ ਹਾਸਲ ਹੋ ਗਏ ਨੇ ਜਾਂ ਹਾਸਲ ਹੋਣ ਵੱਲ ਵੱਧ ਰਹੇ ਨੇ। ਸੋ ਲੇਕਿਨ ਇਸ ਦੇ ਉਲਟ ਇਹ ਵੀ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਟੋਨ ਔਰ ਟੈਨਰ ਸੀ ਜਾਂ ਸ਼ਬਦਾਵਲੀ ਸੀ ਉਹ ਸਾਰੀ ਜੰਗਜੂ ਸੀ। ਲੇਕਿਨ ਜਦੋਂ ਮੈਂ ਸਟਾਕ ਮਾਰਕੀਟ ਜਾਂ ਈਵਨ ਆਇਲ ਮਾਰਕੀਟ ਦਾ ਜ਼ਿਕਰ ਕਰਦਾ, ਸੋ ਉਹਨਾਂ ਨੇ ਬਿਲਕੁਲ ਠੀਕ ਸਮਝਿਆ ਕਿ ਵੀ ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਜਾਂ ਅਮਰੀਕਨ ਨੀਤੀ ਘਾੜਿਆਂ ਨੂੰ ਵੀ ਨਹੀਂ ਪਤਾ ਕਿ ਜਿਹੜਾ ਖਲਾਰਾ ਇਜ਼ਰਾਈਲ ਦੇ ਕਹਿਣ ਦੇ ਉੱਤੇ 28 ਫਰਵਰੀ ਤੋਂ ਪਵਾ ਲਿਆ ਉਹਨੂੰ ਸਮੇਟਣਾ ਕਿਵੇਂ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੁਨੀਆ ਦੀ ਬਹੁਤ ਵੱਡੀ ਪਾਵਰ ਹੈ, ਓਨਲੀ ਸੁਪਰ ਪਾਵਰ ਹੈ, 29-30 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ ਔਰ ਬਹੁਤ ਸਾਰੇ ਮੁਲਕ ਜਿਹੜੇ ਨੇ ਜਿਹੜੇ ਹੈਂਡ ਟੂ ਮਾਊਥ ਜਿਹੜੇ ਬਿਲੋ ਪਾਵਰਟੀ ਲਾਈਨ, ਭਾਰਤ ਵਰਗੇ ਮੁਲਕ ਜਿੱਥੇ 40% ਲੋਕਾਂ ਨੂੰ ਇੱਕ ਵੇਲੇ ਦਾ ਖਾਣਾ ਨਸੀਬ ਹੁੰਦਾ ਹੈ ਜਾਂ 80 ਕਰੋੜ ਜਿਹੜਾ ਉਹ 5-5 ਰੁਪਏ ਉਹਨਾਂ ਨੂੰ ਜਿਹੜਾ 5-5 ਕਿਲੋ ਅਨਾਜ ਮਿਲਦਾ ਤੇ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ। ਉਹਦੇ ਉਲਟ ਇੱਕ ਪਾਸੇ ਅਮਰੀਕਾ ਦਾ ਇੰਨਾ ਵੱਡਾ ਜਿਹੜਾ ਸਾਰਾ ਨੈਟਵਰਕ ਹੈ, 800 ਦੇ ਕਰੀਬ ਫੌਜੀ ਅੱਡੇ ਨੇ ਦੁਨੀਆ ਦੇ ਅੱਡ-ਅੱਡ ਥਾਵਾਂ 'ਤੇ, ਇਹ ਇੰਨਾ ਵੱਡਾ ਜਿਹੜਾ ਉਹਨਾਂ ਨੇ ਆਪਣਾ ਪੂਰਾ ਆਮ ਜਿਹੜੇ ਨੇ ਉਹ ਜੰਗੀ ਜਹਾਜ਼ ਬੇੜੇ ਉਹ ਜੰਗ 'ਚ ਉਤਾਰੇ ਨੇ, 50,000 ਫੌਜੀ ਪਹਿਲਾਂ ਹੀ ਬੈਠਾ, 10,000 ਹੋਰ ਭੇਜੇ ਨੇ। ਲੇਕਿਨ ਨਾਲ ਦੀ ਨਾਲ ਅਸੀਂ ਇਹ ਦੇਖ ਰਹੇ ਹਾਂ ਵੀ ਅਮਰੀਕਾ ਦੀ ਪ੍ਰੋਸਪੈਰਿਟੀ, ਤਾਕਤ ਔਰ ਉਸ ਦੀ ਪਹੁੰਚ ਦਾ ਕਿ ਉਹਨਾਂ ਨੇ 24 ਘੰਟੇ ਪਹਿਲਾਂ ਜਿਹੜਾ
ਮੂਨ ਮਿਸ਼ਨ ਐਸਟਰੋਨੌਟਸ ਦਾ ਲਾਂਚ ਕੀਤਾ ਹੈ। ਇਹ ਲਗਭਗ ਮੇਰਾ ਖਿਆਲ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ 70s ਤੋਂ ਬਾਅਦ ਪਹਿਲੀ ਵਾਰ ਹੈ, ਕਿਉਂਕਿ ਬਹੁਤ ਖਰਚੀਲਾ ਹੁੰਦਾ ਹੈ ਨਾਸਾ ਦੇ ਪ੍ਰੋਜੈਕਟ, ਛੋਟੇ ਨਹੀਂ ਨੇ। ਹਾਲਾਂਕਿ ਜਿਹੜੇ 4 ਐਸਟਰੋਨੌਟ ਇਸ ਦੇ ਵਿੱਚ ਗਏ ਨੇ, ਉਹਨਾਂ ਦਾ ਇਹ ਲਗਭਗ 10 ਦਿਨ ਦਾ ਮਿਸ਼ਨ ਹੈ, ਉਹਨਾਂ ਨੇ ਉਤਰਨਾ ਨਹੀਂ ਹੈ ਉਹਦੇ 'ਚੋਂ। ਪਰ ਇਹ ਪਹਿਲੀ ਵਾਰ ਹੋਏਗੀ ਕਿ ਹੁਣ ਇਹਨਾਂ 24 ਘੰਟੇ ਧਰਤੀ ਦਾ ਚੱਕਰ ਲਾ ਲਿਆ ਹੈ, ਚੰਦਰਮਾ ਵੱਲ ਜਾਣਗੇ। ਔਰ ਅੱਜ 6 ਮਿੰਟ ਦਾ ਜਿਹੜਾ ਉਹਨਾਂ ਦਾ ਇੱਕ, ਜਿਸ ਰਾਹੀਂ ਦੂਸਰੇ ਸਪੇਸ ਦੇ ਵਿੱਚ ਉਹ ਜਾਂਦਾ ਹੈ। ਸੋ ਉਸ ਦੇ ਬਾਰੇ ਵੀ ਜਿਹੜਾ ਉਹ ਇੰਟਰਸਟ ਕ੍ਰੀਏਟ ਹੋਇਆ ਕਿ ਵੀ ਮੂਨ ਤੋਂ ਅੱਗੇ ਨਿਕਲਣਗੇ, ਨਵਾਂ ਜਿਹੜਾ ਉਹਦੇ 'ਚ ਹੋਏਗਾ। ਉਹਨਾਂ ਨੂੰ ਜੋ 4 ਐਸਟਰੋਨੌਟਸ ਦੀ ਜੋ ਡਾਈਟ ਹੈ ਆ ਰਿਹਾ ਜੀ, ਉਹਨਾਂ ਨੂੰ ਕਿਹੜੀ ਬੇਵਰੇਜ ਉਹਨਾਂ ਨੂੰ ਦਿੱਤੀ ਗਈ ਹੈ, ਟੋਰਟਿਲਾ ਕਿਹੜੇ ਕਾਈਂਡ ਦੇ ਨੇ, ਸੌਸੇਜ ਕਿਹੜੀ ਕਾਈਂਡ ਦੀ ਹੈ, ਬੀਫ ਕਿਹੜੇ ਲੈਵਲ ਦਾ ਲਿਜਾ ਰਹੇ ਨੇ, ਔਰ ਪੋਟੇਟੋ ਚਿਪ ਖਾਣਗੇ ਕਿ ਨਹੀਂ ਖਾਣਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਅਮਰੀਕਾ ਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਹੈ ਹਰ ਫੀਲਡ ਦੇ ਲਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਜ ਹੀ ਡਾਕਟਰ ਚੀਮਾ ਨਾਲ UK 'ਚ ਗੱਲ ਹੋ ਰਹੀ ਸੀ, ਕਿਉਂਕਿ ਉਹਨਾਂ ਦਾ ਵੀ ਇੱਕ ਇੰਟਰਵਿਊ TV 84 ਤੇ ਕੀਤਾ ਗਿਆ, ਤੇ ਉਹ ਗੱਲ ਚੱਲੀ, ਕਹਿੰਦਾ ਵੀ ਮੈਂ ਵੀ ਦੁਨੀਆ ਦੇਖੀ ਹੈ, ਜਾਂ ਦੂਸਰਾ ਵੀ ਅਮਰੀਕਨ ਮਹਾਨ ਨੇ। ਉਹਨਾਂ ਨੇ ਕਿਹਾ ਵੀ ਇਹ ਠੀਕ ਹੈ, ਟਾਈਮ ਟੂ ਟਾਈਮ ਕੋਈ ਡਿਸੀਜਨ ਮੇਕਰ ਜਿਹਦੇ ਬਾਰੇ ਸਾਰੇ ਮੁਤਫਕ ਨਾ ਹੁੰਦੇ ਹੋਣ, ਪਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਾ ਕੇ ਦੇਖੋ ਕਿ ਵੀ ਬਾਕੀ ਕਿਹੜੇ ਮੁਲਕਾਂ 'ਚ, ਹੁਣ ਫਲਸਤੀਨੀਆਂ ਦਾ ਮੁੱਦਾ ਹੀ ਹੈ। ਫਲਸਤੀਨੀਆਂ ਦੇ ਮੁੱਦੇ ਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਯੂਰਪ ਦੇ ਲੋਕਾਂ ਦੀ ਰਾਏ ਬਦਲੀ, ਕਿਵੇਂ ਅਮਰੀਕਾ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਜਾਂ ਉਤਰਦੇ ਨੇ। ਔਰ ਹਕੀਕਤ ਇਹ ਹੈ ਕਿ ਜੇ ਅਸੀਂ ਕਹਿਣਾ ਹੋਏ ਕਿ ਜਿਹੜੇ 56-57 ਇਸਲਾਮਿਕ ਮੁਲਕ ਨੇ, ਜਿਹੜੇ ਇਸਲਾਮ ਨੂੰ ਜਿਹੜਾ ਉਹਨਾਂ ਦਾ ਸਟੇਟ ਰਿਲੀਜਨ ਦੇ ਤੌਰ ਤੇ, ਜਾਂ ਮੈਜੋਰਿਟੀ ਮੁਸਲਮਾਨ ਪਾਪੂਲੇਸ਼ਨ ਹੈ, ਉਹਨਾਂ 'ਚ ਤੁਹਾਨੂੰ ਕਿਹੜੇ ਮੁਲਕਾਂ ਦੇ ਵਿੱਚ ਜਿਹੜੇ ਆ ਫਲਸਤੀਨੀਆਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਨਜ਼ਰ ਆਏ? ਜਿਹੜੇ ਇਹ ਸਾਰੇ ਅੱਜ ਇਜ਼ਰਾਈਲ ਦੇ ਮਿੱਤਰ ਬਣੇ ਹੋਏ ਨੇ, ਜਾਂ ਇਹ ਸਾਰੇ ਸ਼ੇਖਡਮ ਔਰ ਦੂਸਰੇ ਵਾਲੇ, ਇਹਨਾਂ ਦੀ ਤੁਸੀਂ ਫਲਸਤੀਨ ਦਾ ਝੰਡਾ ਵੀ ਕਿਤੇ ਸਟਰੀਟ ਤੇ ਨਹੀਂ ਦੇਖ ਸਕਦੇ। ਸੋ ਇਹ ਵੀ ਇਹਦੇ ਬਾਵਜੂਦ ਕਿ ਵੀ ਰੇਸਿਜ਼ਮ ਵੀ ਹੈ, ਇਹਦੇ ਨਫ਼ਰਤ ਵੀ ਹੈ, ਇਸਲਾਮੋਫੋਬੀਆ ਵੀ ਹੈ, ਜ਼ੀਨੋਫੋਬੀਆ ਵੀ ਹੈ, ਇਹ ਸਾਰੇ ਵਾਲੇ ਵੀ ਲੋਕ ਨਾਲ ਨੇ। ਲੇਕਿਨ ਜੇ ਅਮਰੀਕਾ ਦੀ ਸਾਰੀ 250 ਸਾਲ ਦੀ ਹਿਸਟਰੀ ਹੈ, ਔਰ ਜਦੋਂ ਅਸੀਂ ਸਿਵਲਾਈਜੇਸ਼ਨਲ ਸੁਸਾਇਟੀਜ਼ ਦੀ ਗੱਲ ਕਰਦੇ ਹਾਂ, ਅਸੀਂ ਹਜ਼ਾਰਾਂ ਸਾਲਾਂ ਦੀ ਗੱਲ ਕਰਦੇ ਹਾਂ। ਈਵਨ ਈਰਾਨ ਦੇ ਹਵਾਲੇ ਨਾਲ ਵੀ 5-6 ਹਜ਼ਾਰ ਸਾਲ ਦੀ ਸਿਵਲਾਈਜੇਸ਼ਨ, ਚਾਈਨਾ ਦੀ, ਮੈਸੋਪੋਟਾਮੀਆ ਦੀ, ਸਾਊਥ ਅਮਰੀਕਾ ਦੀ ਮਾਇਆਨ ਸਿਵਲਾਈਜੇਸ਼ਨ, ਇੰਡਸ ਵੈਲੀ ਸਿਵਲਾਈਜੇਸ਼ਨ, ਇਹ ਸਾਰੀਆਂ। ਲੇਕਿਨ 250 ਸਾਲ ਦੇ ਵਿੱਚ ਜਿਹੜਾ ਹਿਊਮਨ ਵੈਲਿਊਜ਼ ਤੇ ਬੇਸਡ ਐਕਸਪੈਰੀਮੈਂਟ ਅਮਰੀਕਾ ਦੇ ਵਿੱਚ ਹੋਇਆ, ਜਿਸ ਦੇ ਵਿੱਚ ਔਰ ਜਿਨ੍ਹਾਂ ਨੇ ਅਮਰੀਕਾ ਦੀ ਫਾਊਂਡੇਸ਼ਨ ਰੱਖੀ, ਜਦੋਂ ਅਸੀਂ ਪਿਲਗ੍ਰਿਮੇਜ ਜਾਂ ਮੇਫਲਾਰ ਜਹਾਜ਼ ਵਾਲੇ ਲੋਕਾਂ ਦਾ ਆਉਣ ਦਾ ਰਿਲੀਜੀਅਸ ਪਰਸੀਕਿਊਸ਼ਨ ਤੇ ਆਧਾਰਿਤ। ਸੋ ਹੁਣ ਅਮਰੀਕਾ ਦੇ ਵਿੱਚ ਉਹੀ ਦੂਸਰੇ ਮੁਲਕ ਨੇ ਜਿੱਥੇ ਫਿਰਕੂ ਤਣਾਅ ਵੀ ਹੋ ਰਹੇ ਹੁੰਦੇ ਨੇ, ਕੋਈ ਇੱਕ ਦਾ ਜਲੂਸ ਨਿਕਲੇ ਦੂਜੇ ਦਾ ਬੰਦ ਕਰਾਇਆ ਹੁੰਦਾ, ਕਿਸੇ ਨੂੰ ਨਮਾਜ਼ ਤੋਂ ਹਟਾ ਰਹੇ ਨੇ, ਕਿਸੇ ਨੂੰ ਕੋਈ ਹੋਰ ਤੋਂ ਕਰ ਰਹੇ ਨੇ। ਤੁਸੀਂ ਇਹਨਾਂ ਮੁਲਕਾਂ 'ਚ ਦੇਖੋਗੇ ਉਹਨਾਂ ਨੇ ਤੁਹਾਨੂੰ ਸੈਪਰੇਟ ਚੈਰੀਟੇਬਲ ਸਟੇਟਸ ਦਿੱਤੇ ਹੋਏ ਨੇ ਕਿ ਜੇ ਤੁਸੀਂ ਮਜ਼ਹਬ ਦਾ ਕੰਮ ਕਰਦੇ ਹੋ, ਹਿਊਮੈਨਿਟੇਰੀਅਨ ਕੰਮ ਕਰਦੇ ਹੋ, ਉਹਦੇ ਤੇ ਤੁਹਾਨੂੰ ਟੈਕਸ ਨਹੀਂ ਦੇਣਾ ਪੈਂਦਾ, ਔਰ ਸਿਸਟਮ ਸਾਰਾ ਤੁਹਾਡੇ ਨਾਲ ਕੋਆਪਰੇਟ ਕਰਦਾ। ਹੁਣ ਅਸੀਂ ਦੇਖਦੇ ਹੀ ਹਾਂ, ਸਾਡੇ ਨਗਰ ਕੀਰਤਨ ਨਿਕਲਦੇ ਨੇ, ਦੂਸਰੇ ਹੁੰਦੇ ਨੇ, ਕਿਵੇਂ ਪ੍ਰੋਟੈਕਸ਼ਨ ਔਰ ਹਰ ਲਿਹਾਜ਼ ਨਾਲ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਬਹੁਤ ਵਾਰ ਕਿਸੇ ਇੱਕ ਇਸ਼ੂ ਦੇ ਉੱਤੇ ਜਦੋਂ ਕੋਈ ਗੱਲ ਚੱਲ ਰਹੀ ਹੁੰਦੀ ਹੈ, ਉਸ ਦੇ ਉੱਤੇ ਵੀ ਸਾਡੀ ਆਪਣੀ ਰਾਏ ਹੁੰਦੀ ਹੈ, ਜਿਹੜੀ ਦੇਣੀ ਵੀ ਬਣਦੀ ਹੈ। ਪਰ ਬਾਈ ਐਂਡ ਲਾਰਜ ਜਿਹੜਾ ਵੈਲਿਊ ਸਿਸਟਮ ਵੈਸਟਰਨ ਸੋਸਾਇਟੀਜ਼ ਇਨ ਜਨਰਲ ਔਰ ਅਮਰੀਕਾ 'ਚ ਇਨ ਪਰਟੀਕੂਲਰ, ਔਰ ਜਿਹੜੀ ਅਵੇਅਰਨੈਸ, ਜਿਹੜੇ ਲੋਕ ਜਦੋਂ ਖਲੋਂਦੇ ਨੇ ਇੱਕ ਸਿਸਟਮ ਦੇ ਵਿੱਚ, ਜੇ ਉਹਨਾਂ ਨੂੰ ਲੱਗਦਾ ਵੀ ਕੋਈ ਜਿਹੜਾ ਉਹ ਮਨਮਰਜ਼ੀ ਕਰ ਰਿਹਾ ਜਾਂ ਕੋਈ ਹੋਰ ਕਰ ਰਿਹਾ, ਤੇ ਉਹ ਜਿਹੜੇ ਨੇ ਉਸ ਦੇ ਖਿਲਾਫ ਆਵਾਜ਼ ਚੁੱਕਦੇ ਨੇ। ਸੋ ਇਸ ਦੇ ਨਾਲ ਜਿੰਨੀਆਂ ਸਾਇੰਸ ਦੀਆਂ ਕਾਢਾਂ ਨੇ, ਜਿੰਨਾ ਵੱਡੀ ਜਿਹੜੀ ਹੈ, ਈਵਨ ਜਿਹੜੇ ਅਮੀਰ ਲੋਕ ਨੇ ਉਹਨਾਂ ਦੀਆਂ ਡੋਨੇਸ਼ਨਸ ਫਾਰ ਦਾ ਰਿਸਰਚ ਇੰਸਟੀਚਿਊਟਸ, ਉਹਦੇ 'ਚੋਂ ਹੀ ਬਿਮਾਰੀਆਂ ਦੇ ਇਲਾਜ ਵੀ ਨਿਕਲੇ ਨੇ, ਕਾਢਾਂ ਵੀ ਨਿਕਲੀਆਂ ਨੇ। ਔਰ ਦੂਜਾ, ਜੇ ਹੁਣ ਸਪੇਸ ਦੀ ਐਕਸਪਲੋਰੇਸ਼ਨ ਹੈ, ਜੇ ਕਿੱਥੇ ਸਾਡੇ ਤਾਂ ਅਜੇ ਵੀ ਉਹ ਚੰਦਾ ਮਾਮਾ ਦੂਰ ਕਈ ਸੁਣਾਈ ਜਾਂਦੇ ਨੇ ਕਿ ਤੇਰਾ ਚੰਦਾ ਮਾਮਾ ਹੈ। ਤੇ ਇਹਨਾਂ ਨੇ ਕਿਸ ਲੈਵਲ ਦੇ ਉੱਤੇ, ਜਦੋਂ ਨੀਲ ਆਰਮਸਟਰਾਂਗ ਨੇ ਆਪਣਾ ਪਹਿਲਾ ਕਦਮ ਰੱਖਿਆ ਪ੍ਰੈਜ਼ੀਡੈਂਟ ਕੈਨੇਡੀ ਦੇ ਵੇਲੇ, ਉਦੋਂ ਜਿਹੜਾ ਇਹ ਆਇਆ ਕਿ ਭਾਈ ਅੱਗੇ ਜਿਹੜਾ ਕੀ ਹੈ ਦੁਨੀਆ ਨੂੰ ਇਹ ਦੇਖਣਾ। ਇਹ ਠੀਕ ਹੈ ਕਿ ਇੱਕ ਅੰਦਰ ਦੀ ਦੁਨੀਆ ਹੈ, ਇਸ਼ਕ ਹਕੀਕੀ ਨਾਲ ਜੁੜੀ ਹੋਈ, ਜਿਸ ਨੂੰ ਸ਼ਾਇਦ ਅਲਾਮਾ ਇਕਬਾਲ ਦਾ ਹੀ ਕੋਟ ਹੈ, ਉਹਨਾਂ ਨੇ ਕਿਹਾ ਸੀ ਵੀ ਸਿਤਾरों के आगे
जहाँ और भी हैं अभी इश्क के इम्तहान और भी हैं। ਇੱਕ ਪਾਸੇ ਇਸ਼ਕ ਹਕੀਕੀ ਦੀ ਦੌੜ ਹੈ ਜਿਸ ਦੇ ਵਿੱਚ ਤੁਸੀਂ ਜਦੋਂ ਡੈਲਵ ਇਨ ਕਰਦੇ ਹੋ, ਉਸ ਦੇ ਵਿੱਚ ਜਾਂਦੇ ਹੋ, ਤੇ ਫਿਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ ਜਿਹੜਾ ਹੈ ਨਾਨਕ ਨਾਮ ਮਿਲਿਆ ਤਾਂ ਜੀਵਾਂ, ਉਹ ਵੀ ਉਸ ਤੇ ਇਧਰ ਇਹ ਵੀ ਹੈ ਕਿ ਜਦੋਂ ਤੁਸੀਂ ਦੁਨਿਆਵੀ ਤੌਰ ਤੇ ਦੇਖਦੇ ਹੋ ਤੇ ਗੁਰੂ ਸਾਹਿਬ ਦੀ ਬਾਣੀ ਜਿਸ ਦਾ ਦੀ ਟਰੂਥ ਅਸੀਂ ਦੇਖਦੇ ਹਾਂ, ਧਰਤੀ ਹੋਰ ਪਰੇ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ। ਸੋ ਮੈਂ ਸਮਝਦਾ ਕਿ ਵੀ ਇਹ ਵੀ ਬਹਾਦਰੀ ਹੈ ਜਿਹੜੇ ਐਸਟਰੋਨੌਟ ਆਪਣੇ ਆਪ ਅਨਸਰਟਨਟੀ ਹੁੰਦੀ ਹੈ, ਐਕਸੀਡੈਂਟ ਵੀ ਹੋਏ ਨੇ, ਮਿਸਹੈਪ ਵੀ ਹੁੰਦੇ ਨੇ, ਔਰ ਇਹ ਸਿਸਟਮ ਦੀ ਖੂਬਸੂਰਤੀ ਵੀ ਹੈ ਕਿ ਇਸ ਲੈਵਲ ਦੀ ਫੰਡਿੰਗ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹਦੇ ਰਾਹੀਂ ਜਿਹੜੀਆਂ ਨੇ ਇਸ ਕਿਸਮ ਦੀਆਂ ਜਿਹੜੀਆਂ ਨੇ ਉਚਾਈਆਂ ਉਹ ਹਾਸਿਲ ਕੀਤੀਆਂ ਜਾਂਦੀਆਂ। ਸੋ ਰਿਟਰਨਿੰਗ ਬੈਕ ਟੂ ਪ੍ਰੈਜ਼ੀਡੈਂਟ ਟਰੰਪ, ਸੋ ਜਦੋਂ ਉਹਨਾਂ ਨੇ ਮੈਸੇਜ ਦਿੱਤਾ ਇੱਕਦਮ ਆਇਲ ਬਾਜ਼ਾਰ ਦੇ ਵਿੱਚ ਜਿਹੜਾ ਹੈ ਉਹ ਕੀ ਉਹਨੂੰ ਹੁੰਦਾ ਭਬਾਕਾ ਜਿਹੜਾ ਉਹ ਪੂਰਾ ਉੱਪਰ ਗਿਆ, 110 112 ਡਾਲਰ ਦੀ ਜਿਹੜੀ ਹੈ ਕਰੂਡ ਆਇਲ ਬੈਰਲ ਪਹੁੰਚੀ। ਸੋ ਜ਼ਾਹਰ ਹੈ ਕਿ ਮੈਸੇਜ ਇਹੀ ਗਿਆ ਕਿ ਇਹ ਜੰਗ ਅਜੇ ਖਤਮ ਹੋਣ ਵਾਲੀ ਨਹੀਂ ਹੈ। ਹਾਲਾਂਕਿ ਜਿਹੜੇ ਉਹਨਾਂ ਦੇ ਜਦੋਂ ਤੁਸੀਂ ਉਹਨੂੰ ਬ੍ਰੇਕ ਡਾਊਨ ਕਰਦੇ ਹੋ ਉਹਦੇ 'ਚ ਉਹਨਾਂ ਨੇ 2 ਜਾਂ 3 ਹਫ਼ਤੇ ਮੈਕਸਿਮਮ ਕਿਹਾ, ਪਰ ਜਿਹੜੀ ਉਹਦੇ 'ਚ ਨਾਲ ਸ਼ਬਦਾਵਲੀ ਵਰਤੀ ਗਈ ਉਹਨਾਂ ਦੇ ਖਾਸ ਤੌਰ ਦੇ ਉੱਤੇ ਜਿਹੜੀਆਂ ਕਿ ਭਾਈ ਅਸੀਂ ਈਰਾਨ ਨੂੰ ਉਹਨਾਂ ਨੇ ਕਿਹਾ ਵੀ ਨੈਗੋਸ਼ੀਏਸ਼ਨ ਟੇਬਲ 'ਤੇ ਆਓ ਔਰ ਇਹ ਸਾਰਾ ਕਰੋ, ਅਦਰਵਾਈਜ਼ ਤੁਹਾਨੂੰ ਅਸੀਂ ਪੱਥਰ ਯੁੱਗ ਦੇ ਵਿੱਚ ਲੈ ਜਾਵਾਂਗੇ। ਹੁਣ 35,000 ਸਾਲ ਪਹਿਲਾਂ ਤੋਂ ਜਿਹਨੂੰ ਪਾਸ਼ਾਣ ਕਾਲ ਕਹਿੰਦੇ ਨੇ, ਔਰ ਇਹ ਉਹੀ ਹੈ ਕਿ ਵੀ ਤੁਸੀਂ ਵਾਪਸ ਗੁਫਾਵਾਂ ਦੇ ਵਿੱਚ ਵੜ ਕੇ ਜਿਵੇਂ ਉਹ ਸੀ ਜਿੱਥੋਂ ਇਨਸਾਨ, ਮਤਲਬ ਇਹ ਹੈ ਵੀ ਤੁਹਾਡਾ ਸਾਰਾ ਕੁਝ ਜਿਹੜਾ ਅਸੀਂ ਤਬਾਹ ਬਰਬਾਦ ਕਰ ਦਿਆਂਗੇ, ਹਾਂਜੀ, ਵੀ ਵਿਲ ਪੁਸ਼ ਯੂ ਬੈਕ ਟੂ ਦਾ ਸਟੋਨ ਏਜ। ਔਰ ਇਹ ਸਾਰੇ ਦੇ ਨਹੀਂ ਆਪਣੇ ਆਪ ਨੂੰ ਇਹ ਡੀਕੋਡ ਹੋਇਆ ਕਿ ਆਉਣ ਵਾਲੇ 2-3 ਹਫ਼ਤੇ ਜਿਹੜੇ ਨੇ ਉਹ ਮੁਕੰਮਲ ਤਬਾਹੀ ਦੇ ਹੋਣਗੇ। ਔਰ ਜਦੋਂ ਅਸੀਂ ਅੱਜ ਗੱਲ ਵੀ ਕਰ ਰਹੇ ਹਾਂ ਇੱਕ ਜਿਹੜਾ ਬ੍ਰਿਜ ਹੈ, ਔਰ ਇਹ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਉਸ ਦੇ ਉੱਤੇ ਪੋਸਟ ਕੀਤਾ ਕਿ ਇਹ ਜਿਹੜਾ ਫਲਾਣਾ ਬ੍ਰਿਜ ਅਸੀਂ ਜਿਹੜਾ ਉਸ ਨੂੰ ਤੋੜ ਦਿੱਤਾ, ਉਹ ਅੱਧਾ ਜਿਹੜਾ ਉਹ ਇਰਾਨੀਅਨ ਬ੍ਰਿਜ ਉਹਨਾਂ ਦੇ ਸੋਸ਼ਲ ਇਰਾਨੀਅਨ ਬ੍ਰਿਜ ਕੱਟ ਇਨ ਹਾਫ ਬਾਈ ਸਟ੍ਰਾਈਕ। ਔਰ ਇਹ ਜਿਹੜਾ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਸੋਸ਼ਲ ਮੀਡੀਆ 'ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿ ਬ੍ਰਿਜ ਇਨ ਕਾਰਜ ਇਰਾਨ which local officials say killed 8 people. Trump says the under construction bridge comes tumbling down and he warns Iran should make a deal before there is nothing left. ਇਹ ਅੱਜ ਦਾ ਹੁਣ ਕੁਝ ਦੇਰ ਪਹਿਲਾਂ ਦਾ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਟਰੂਥ ਤੇ ਹੈ ਪਾਰਟ। ਔਰ ਕੱਲ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਵੀ ਉਹਨਾਂ ਦੀਆਂ ਕੁਝ ਕੋਟਸ ਉਹਨਾਂ ਦੀ ਸਪੀਚ ਦੀਆਂ ਮਿੰਟ ਦੀਆਂ ਨੇ ਜਿਹਦੇ 'ਚ ਉਹਨਾਂ ਨੇ ਬਿਲਕੁਲ ਕੋਈ ਲੁਕੋ ਨਹੀਂ ਸੀ ਰੱਖਿਆ ਕਿ ਵੀ ਹਾਲਾਂ ਉਹਨਾਂ ਨੇ ਇਹ ਵੀ ਕਿਹਾ ਵੀ ਸਾਡਾ ਜਿਹੜਾ ਉਹ ਅਸੀਂ ਜੋ ਆਪਣਾ ਸਾਡਾ ਟਾਈਮ ਫਰੇਮ ਸੀ ਅਸੀਂ ਉਹ ਹਾਸਲ ਕਰ ਰਹੇ ਔਰ ਸਟ੍ਰੇਟ ਆਫ ਹਾਰਮਿਊਜ਼ ਜਿਸ ਨੂੰ ਲੈ ਕੇ ਸੀ ਵੀ ਉਹਨਾਂ ਨੇ ਕਿਹਾ ਜੀ ਸਾਨੂੰ ਲੋੜ ਨਹੀਂ, ਸਾਡੇ ਕੋਲ ਬਹੁਤ ਆਇਲ ਹੈ। ਉਹਨਾਂ ਨੇ ਬਾਕੀਆਂ ਨੂੰ ਵੀ ਕਿਹਾ ਵੀ ਖਰੀਦੋ ਸਾਡਾ ਆਇਲ। ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਲੋੜ ਹੈ ਆਪੇ ਖੁਲਵਾ ਲੈਣ। ਔਰ ਨੈਟੋ ਬਾਰੇ ਜਿਹਨੂੰ ਉਹਨਾਂ ਨੇ ਅਜੇ ਕੁਝ ਘੰਟੇ ਪਹਿਲਾਂ ਹੀ ਆਪਣੀ ਉਸ ਐਡਰੈਸ ਤੋਂ ਕੋਵਿਡ ਵੀ ਕਿਹਾ ਸੀ, ਪੇਪਰ ਟਾਈਗਰ ਵੀ ਕਿਹਾ ਸੀ, ਨੈਟੋ ਤੋਂ ਬਾਹਰ ਨਿਕਲਣ ਦੀ ਗੱਲ ਵੀ ਕੀਤੀ ਸੀ, ਲੇਕਿਨ ਘੱਟੋ ਘੱਟ ਆਪਣੀ ਸਪੀਚ ਦੇ ਵਿੱਚ ਉਹਨਾਂ ਨੇ ਨੈਟੋ ਨੂੰ ਮੁਆਫ ਕੀਤਾ। ਇਸ ਤੋਂ ਬਿਨਾਂ ਉਹਨਾਂ ਦੀਆਂ ਜਿਹੜੀਆਂ ਮਿਲਟਰੀ ਆਪਰੇਸ਼ਨ ਬਾਰੇ ਉਹਨਾਂ ਦਾ ਕਹਿਣਾ ਸੀ ਵੀ ਆਰ ਗੋਇੰਗ ਟੂ ਹਿੱਟ ਦੈਮ ਐਕਸਟ੍ਰੀਮਲੀ ਹਾਰਡ ਓਵਰ ਦਾ ਨੈਕਸਟ 2 or 3 weeks we will bring them back to the stone age। ਕਿ ਅਗਲੇ 2-3 ਹਫ਼ਤੇ ਅਸੀਂ ਉਹਨਾਂ ਦੇ ਚੰਗਾ ਭੰਨਾਂਗੇ ਉਹਨਾਂ ਨੂੰ ਔਰ ਅਸੀਂ ਉਹਨਾਂ ਨੂੰ ਪੱਥਰ ਯੁੱਗ ਦੇ ਵਿੱਚ ਲੈ ਜਾਵਾਂਗੇ। ਔਰ ਜਿਹੜੇ ਆਇਲ ਪ੍ਰਾਈਸਿਸ ਵਧੇ ਨੇ ਜਾਂ ਸਟੇਟ ਆਫ ਹਾਰਮਿਊਜ਼ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੀ ਦਿਸ ਸ਼ਾਰਟ ਟਰਮ ਇਨਕਰੀਜ਼ ਹੈਜ਼ ਬੀਨ ਇੰਟਾਇਰਲੀ ਦਾ ਰਿਜ਼ਲਟ ਆਫ ਡੀਰੇਂਜਡ ਇਰਾਨੀਅਨ ਰਜੀਮ, ਕਿ ਵੀ ਇਹ ਉਹਨਾਂ ਦੀ ਬਦੌਲਤ ਐਵੇਂ ਹੋਇਆ ਕਿਉਂਕਿ ਇਹ ਸ਼ਾਇਦ ਅਮਰੀਕਾ ਵੀ ਨਹੀਂ ਸੀ ਐਕਸਪੈਕਟ ਕਰਦਾ ਕਿ ਸਟੇਟ ਆਫ ਹਾਰਮਿਊਜ਼ ਨੂੰ ਉਹ ਉਹਦੇ ਤੇ ਕੰਟਰੋਲ ਕਰਨਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਆਰ ਨੰਬਰ 1 ਪ੍ਰੋਡਿਊਸਰ ਆਫ ਆਇਲ ਐਂਡ ਗੈਸ ਔਨ ਦਾ ਪਲੈਨਟ, ਵੀ ਪ੍ਰੋਡਿਊਸ ਮੋਰ ਦੈਨ ਸਾਊਦੀ ਅਰੇਬੀਆ ਐਂਡ ਰਸ਼ੀਆ ਕੰਬਾਈਨਡ, ਕਿ ਜਿੰਨਾ ਆਇਲ ਤੇ ਗੈਸ ਰੂਸ ਤੇ ਸਾਊਦੀ ਅਰੇਬੀਆ ਜੇ ਦੋਨਾਂ ਨੂੰ ਜੋੜ ਲਓ ਉਹ ਉਹਨਾਂ ਨਾਲੋਂ ਵੀ ਜ਼ਿਆਦਾ
ਅਸੀਂ ਪ੍ਰੋਡਿਊਸ ਕਰਦੇ ਹਾਂ। ਸਾਨੂੰ ਜਿਹੜਾ ਸਾਡਾ ਕੋਈ ਆਇਲ ਉੱਥੋਂ ਹਾਰਮਿਊਜ਼ ਸਟ੍ਰੀਟ 'ਚ ਨਹੀਂ ਆਉਂਦਾ, ਇਸ ਲਈ ਸਾਨੂੰ ਉਹਦੀ ਲੋੜ ਨਹੀਂ ਹੈ। ਵੀ ਡੋਂਟ ਨੀਡ ਇਟ। ਬਾਏ ਆਇਲ ਫਰੋਮ ਦਾ ਯੂਨਾਈਟਿਡ ਸਟੇਟ ਆਫ ਅਮਰੀਕਾ, ਵੀ ਹੈਵ ਸੋ ਮਚ। ਹਾਲਾਂਕਿ ਮੈਂ ਜਦੋਂ ਉਹਦੀਆਂ ਡੀਟੇਲਸ ਦੇਖ ਰਿਹਾ ਸੀ ਕਿ ਈਵਨ ਜਿਹੜੇ ਫਰਟੀਲਾਈਜ਼ਰ ਅਮਰੀਕਨ ਫਾਰਮਰ ਵੀ ਯੂਜ਼ ਕਰਦੇ ਨੇ, ਉਹਨਾਂ ਦਾ ਵੀ ਕੁਝ ਹਿੱਸਾ ਜਿਹੜਾ ਹੈ ਉਹ ਸਟੇਟ ਆਫ ਹਾਰਮਿਊਜ਼ ਚੋਂ ਕ੍ਰਾਸ ਹੁੰਦਾ ਹੈ। ਸੋ ਇਫੈਕਟ ਤਾਂ ਅਦਰਵਾਈਜ਼ ਅਮਰੀਕਾ ਦਾ ਵੀ ਕਰੂਡ ਆਇਲ ਦੇ ਵਿੱਚ ਹੁਣ ਅਦਰਵਾਈਜ਼ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜੇ ਬਿਲਕੁਲ ਹੀ ਅਮਰੀਕਾ ਦੀ ਡਿਪੈਂਡੈਂਸ ਨਹੀਂ ਹੈ ਤੇ ਇੱਥੇ ਜਿਹੜੀ ਹੈ $4 ਨੂੰ ਕਿਉਂ ਕ੍ਰਾਸ ਕਰ ਗਿਆ ਪਰ ਗੈਲਨ। ਇਹਦਾ ਮਤਲਬ ਇਹ ਹੈ ਵੀ ਅਜੇ ਉਸ ਲੈਵਲ ਦੇ ਉੱਤੇ ਹਰ ਚੀਜ਼ ਇੱਥੇ ਨਹੀਂ ਹੈ। ਕੁਝ ਚੀਜ਼ਾਂ ਦੀ ਡਿਪੈਂਡੈਂਸ ਹੈ ਜਿਹੜੀ ਕਿ ਇਫੈਕਟ ਕਰਦੀ ਹੈ, ਔਰ ਆਇਲ ਪ੍ਰਾਈਸ ਜਿਹੜੀ ਹੈ ਇੰਟਰਨੈਸ਼ਨਲ ਮਾਰਕੀਟ ਹੀ ਡਿਸਾਈਡ ਕਰਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦ ਕੰਟਰੀਜ਼ ਆਫ ਦਾ ਵਰਲਡ ਦੈਟ ਡੂ ਰਿਸੀਵ ਆਇਲ ਥਰੂ ਦਾ ਪਾਸ ਦੇ ਮਸਟ ਪ੍ਰੋਟੈਕਟ ਦਾ ਸਟੇਟ। ਇਹ ਉਹਨਾਂ ਨੇ ਉਸ ਸਟੇਟ ਆਫ ਹਾਰਮਿਊਜ਼ ਬਾਰੇ ਕਿਹਾ। US ਇਕੋਨਮੀ ਬਾਰੇ ਉਹਨਾਂ ਨੇ ਕਿਹਾ ਕਿ ਵੀ ਵੀ ਬਿਲਟ ਦਾ ਸਟਰੋਂਗੈਸਟ ਇਕੋਨਮੀ ਇਨ ਹਿਸਟਰੀ। In 1 year, we have taken a dead and crippled country and made it the hottest country in the world. ਉਹ ਜਿਵੇਂ ਉਹਨਾਂ ਨੇ ਸੈਲਫ ਐਪਰੀਸ਼ੀਏਸ਼ਨ ਵੀ ਹੈ ਕਿ ਵੀ ਇੱਕ ਸਾਲ ਦੇ ਵਿੱਚ ਅਸੀਂ ਮੁਲਕ ਨੂੰ ਕਿੱਥੋਂ ਕਿੱਥੇ ਪਹੁੰਚਾ ਦਿੱਤਾ, ਇਕੋਨਮੀ ਕਿੰਨੀ ਪ੍ਰੋਗਰੈਸ ਕਰ ਗਈ ਹੈ। ਦੂਸਰਾ ਰਜੀਮ ਚੇਂਜ ਬਾਰੇ ਜਿਹੜਾ ਉਹਨਾਂ ਦੀ ਪੋਜੀਸ਼ਨ ਹੈ ਕਿ ਵੀ ਆਲਰੇਡੀ ਅਸੀਂ ਰਜੀਮ ਚੇਂਜ ਕਰ ਦਿੱਤੀ ਹੈ। ਇਹ ਠੀਕ ਹੈ ਕਿ ਭਾਵੇਂ ਹੁਣ ਤੱਕ ਕੋਈ ਡੀਲ ਨਹੀਂ ਹੈ, ਲੇਕਿਨ ਜੇ ਇਹ ਨਹੀਂ ਹੋਈ ਤਾਂ ਵੀ ਆਰ ਗੋਇੰਗ ਟੂ ਹਿੱਟ ਈਚ ਆਫ ਦੇਅਰ ਇਲੈਕਟ੍ਰਿਕ ਜਨਰੇਟਿੰਗ ਪਲਾਂਟਸ। ਉਹਨਾਂ ਦੇ ਬਿਜਲੀ ਪਾਵਰ ਐਨਰਜੀ ਪ੍ਰੋਡਿਊਸ ਕਰਨ ਵਾਲੇ ਪਲਾਂਟਸ ਨੂੰ ਹਿੱਟ ਕਰਾਂਗੇ। ਵੀ ਆਰ ਅਨਸਟਾਪੇਬਲ ਐਜ਼ ਏ ਮਿਲਟਰੀ ਫੋਰਸ, ਕਿ ਫੌਜੀ ਤਾਕਤ ਦੇ ਸਾਹਮਣੇ ਸਾਡੇ ਕੋਈ ਨਹੀਂ ਖਲੋ ਸਕਦਾ। ਵੀ ਹੈਵ ਆਲ ਦਾ ਕਾਰਡਸ, ਦੇ ਹੈਵ ਨਨ। ਸਾਡੇ ਕੋਲ ਸਾਰੇ ਕਾਰਡ ਨੇ, ਉਹਨਾਂ ਦੇ ਪੱਲੇ ਕੁਛ ਨਹੀਂ ਹੈ। ਔਰ ਇਸ ਸਾਰੇ ਨੂੰ ਜੇ ਮੇਨ ਜਿਹੜੀਆਂ ਉਹਨਾਂ ਦੀਆਂ ਕੋਰਟਸ ਨੇ ਇਸ ਦੇ ਦੁਆਲੇ ਹੀ ਘੁੰਮਦੀਆਂ ਨੇ। ਔਰ ਅੱਜ ਦੀਆਂ ਪ੍ਰੋਮੀਨੈਂਟ ਜਦੋਂ ਅਸੀਂ ਹੋਰ ਡਿਵੈਲਪਮੈਂਟਸ ਦੇਖਦੇ ਹਾਂ, ਕੋਈ ਇੱਕ ਦਿਨ ਪਹਿਲਾਂ ਸੀ ਕਿ ਜਿਹੜੀ US ਬਰਥ ਰਾਈਟ ਸਿਟੀਜ਼ਨਸ਼ਿਪ ਕੇਸ ਹੈ ਉਹ ਸੁਪਰੀਮ ਕੋਰਟ 'ਚ ਹੈ। ਔਰ ਇਹ 250 ਸਾਲ ਦੀ ਅਮਰੀਕਨ ਹਿਸਟਰੀ 'ਚ ਪ੍ਰੈਜ਼ੀਡੈਂਟ ਟਰੰਪ ਪਹਿਲੇ ਪ੍ਰੈਜ਼ੀਡੈਂਟ ਬਣੇ ਇਨਕੰਬੈਂਟ ਜਿਹੜੇ ਇਨ ਆਫਿਸ ਨੇ, ਕਿ ਉਹ ਉੱਥੇ ਸੁਣਵਾਈ ਜਦੋਂ ਚੱਲ ਰਹੀ ਹੈ ਇਸ ਦੇ ਉੱਤੇ ਗਏ ਕੁਝ ਮਿੰਟ ਦੇ ਲਈ, ਖਾਸ ਤੌਰ 'ਤੇ ਜਦੋਂ ਉਹਨਾਂ ਦੀ ਆਪਣੇ ਅਟਾਰਨੀ ਜਨਰਲ ਨੇ ਜਿਹੜਾ ਹੈ ਉਹ ਪ੍ਰੈਜੈਂਟੇਸ਼ਨ ਦਿੱਤੀ। ਲੇਕਿਨ ਅੱਜ ਅਸੀਂ 24 ਘੰਟੇ ਦੇ, ਕਿਉਂਕਿ ਇੰਨੀ ਤੇਜ਼ੀ ਨਾਲ ਚੇਂਜਸ ਹੋ ਰਹੀਆਂ ਕਿ ਜਿਹੜੀ ਅਟਾਰਨੀ ਜਨਰਲ ਉਹਨਾਂ ਦੇ ਨਾਲ ਬੈਠੀ ਸੀ ਸੁਪਰੀਮ ਕੋਰਟ 'ਚ ਵੀ, ਜਿਹਨੇ ਸਾਰਾ ਕੇਸ ਟਰੰਪ ਨੂੰ ਵੀ ਡਿਫੈਂਡ ਕੀਤਾ ਹੋਇਆ, ਔਰ ਟਰੰਪ ਲਾਇਲਿਸਟ ਬੀਬੀ ਪੈਮ ਬੌਂਡੀ, ਅੱਜ ਟਰੰਪ ਜਨਾਬ ਨੇ ਉਹਨਾਂ ਨੂੰ ਫਾਇਰ ਕਰਤਾ। ਉਹਨਾਂ ਨੇ ਕਿਹਾ ਜੀ ਉਹ ਹੁਣ ਪ੍ਰਾਈਵੇਟ ਸੈਕਟਰ ਜਾ ਰਹੇ ਨੇ, ਬਹੁਤ ਅੱਛਾ ਜੌਬ ਮਿਲਿਆ ਉਹਨੂੰ, ਬਹੁਤ ਦੂਜਾ। ਸੋ ਹੁਣ ਹਾਲਾਂ ਪੈਮ ਬੌਂਡੀ ਇਨ ਕੰਟਰੋਵਰਸੀ ਸੀ, ਖਾਸ ਤੌਰ 'ਤੇ ਐਪਸਟੀਨ ਫਾਈਲਸ, ਉਹਨਾਂ ਨੂੰ ਲੈ ਕੇ ਕਾਂਗਰਸ ਹੀਅਰਿੰਗ ਦੇ ਵੇਲੇ ਵੀ ਔਰ ਜਸਟਿਸ ਡਿਪਾਰਟਮੈਂਟ ਵੀ ਪਹਿਲਾਂ ਫਾਈਲਸ ਰਿਲੀਜ਼ ਨਹੀਂ ਕੀਤੀਆਂ, ਫਿਰ ਕੁਛ ਕੀਤੀਆਂ, ਫਿਰ ਕੁਛ ਹੋਲਡ ਕਰ ਲਈਆਂ। ਸੋ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਹਰ ਇੱਕ ਨੂੰ ਖੁਸ਼ ਕਰਨ ਦੇ ਚੱਕਰ 'ਚ ਕਿਸੇ ਨੂੰ ਵੀ ਖੁਸ਼ ਨਹੀਂ ਕਰਦੇ। ਸੋ ਇਹ ਜਿਹੜਾ ਪੈਮ ਬੌਂਡੀ ਦੇ ਉੱਤੇ ਜਿਹੜਾ ਅੱਜ ਗਾਜ਼ ਡਿੱਗੀ ਹੈ, ਇਹ ਬਿਲਟ ਤਾਂ ਹੌਲੀ ਹੌਲੀ ਹੋ ਰਿਹਾ ਹੋਣਾ, ਪਰ ਬਹੁਤ ਸਾਰੇ ਜਿਹੜੇ ਐਕਸਪਰਟ ਨੇ ਉਹਨਾਂ ਨੂੰ ਇਸ ਦੀ ਟਾਈਮਿੰਗ ਦੇ ਨਾਲ ਵੀ ਲੱਗਦਾ ਹੈ ਕਿ ਵੀ ਇਹ ਕੰਮ ਕਿਉਂ ਹੋਇਆ ਜਾਂ ਕਿਵੇਂ ਹੈ। ਲੇਕਿਨ ਪ੍ਰੈਜ਼ੀਡੈਂਟ ਟਰੰਪ ਵਕਤਨ ਬਾ ਵਕਤਨ ਇਹ ਸੁਨੇਹਾ ਆਪਣੇ ਸਾਰੇ ਉਹਨਾਂ ਆਫੀਸ਼ੀਅਲਸ ਨੂੰ ਵੀ, ਜਿਨ੍ਹਾਂ ਨੂੰ ਜਿਹੜੇ ਇਹਨਾਂ ਦੇ ਲਾਇਲਿਸਟ ਵੀ ਨੇ, ਅਪਾਇੰਟੀ ਵੀ ਨੇ, ਇਹ ਦੇ ਦਿੰਦੇ ਨੇ ਕਿ ਬੌਸ ਕੌਣ ਹੈ। ਸੋ ਇਹ ਵੀ ਬਹੁਤ ਵੱਡਾ ਫੈਸਲਾ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਦੇਖਾਂਗੇ, ਕਿਉਂਕਿ ਬਹੁਤ ਕੁਛ ਜਿਹੜਾ ਹੈ ਉਹ ਅੱਗੋਂ ਇਹ ਜਿਹੜੇ 2-3 ਹਫ਼ਤੇ ਦੀ ਐਸਕੇਲੇਸ਼ਨ ਹੈ, ਕਿਉਂਕਿ ਇੱਕ ਮੈਸੇਜ ਜਿਹੜਾ ਗਿਆ ਕਿ ਵੀ ਡੀ-ਐਸਕੇਲੇਟ ਤਾਂ ਹੋਏਗਾ ਹੀ ਇਵੈਂਚੁਅਲੀ, ਲੇਕਿਨ ਐਸਕੇਲੇਸ਼ਨ ਵੱਲ ਜਿਹੜਾ ਜਾਣਾ ਹੈ, ਇਸ ਦਾ ਮਤਲਬ ਇਹ ਹੈ ਕਿ ਵੀ ਈਰਾਨ ਜਿਹੜਾ ਹੈ ਉਹ ਸਟ੍ਰੇਟ ਆਫ ਹਾਰਮੂਜ਼ ਨੂੰ, ਹਾਲਾਂ ਉਹਨਾਂ ਨੇ ਕਿਹਾ ਵੀ ਉਹ ਸਿਰਫ ਅਮਰੀਕਾ ਔਰ ਸਾਡੇ ਦੁਸ਼ਮਣ ਦੇਸ਼ਾਂ ਦੇ ਲਈ ਬੰਦ ਹੈ, ਬਾਕੀਆਂ ਲਈ ਖੁੱਲ੍ਹਾ ਜਾ ਵੀ ਰਿਹਾ। ਲੇਕਿਨ ਕੁੱਲ ਮਿਲਾ ਕੇ ਜਿੱਥੇ ਦੁਨੀਆ ਦਾ 20% ਜਿਹੜਾ ਆਇਲ ਉੱਥੋਂ ਨਿਕਲਦਾ ਸੀ, ਜਿਹੜਾ ਟ੍ਰੇਡ ਇਨ ਹੁੰਦਾ ਹੈ, ਉਹਦੇ 'ਚੋਂ ਕਿੰਨੀਆਂ ਸ਼ਿਪਸ ਜਾ ਰਹੀਆਂ ਨੇ। ਦੂਸਰੇ ਪਾਸੇ ਜੇ ਜਿਵੇਂ ਜਦੋਂ ਪ੍ਰੈਜ਼ੀਡੈਂਟ ਟਰੰਪ ਬੋਲ ਰਹੇ ਸੀ, ਈਰਾਨ ਨੇ ਇਜ਼ਰਾਈਲ ਦੇ ਉੱਤੇ ਵੀ ਮਿਜ਼ਾਈਲਾਂ ਦਾਗੀਆਂ, ਜਦੋਂ ਕਿ ਟਰੰਪ ਕਹਿ ਰਹੇ ਸੀ ਕਿ ਇਜ਼ਰਾਈਲ ਦਾ ਜਿਹੜਾ ਈਰਾਨ ਦਾ ਅਸੀਂ
ਮਿਲਟਰੀ ਨੇਵੀ ਸਭ ਖਤਮ ਕਰ ਦਿੱਤੀ, ਆਬਲੀਟਰੇਟ ਕਰ ਦਿੱਤਾ ਹੈ। ਉਦੋਂ ਹੀ ਈਰਾਨ ਦੀਆਂ ਮਿਜ਼ਾਈਲਾਂ ਹਾਲਾਂ 2000 ਕਿਲੋਮੀਟਰ ਹੈ ਤਹਿਰਾਨ ਤੋਂ ਤੈਲ ਅਵੀਵ, ਉਹ ਡਿੱਗ ਰਹੀਆਂ ਸੀ। ਮਤਲਬ ਇਹ ਹੈ ਕਿ ਇਹ ਦੋਵੇਂ ਪਾਸੇ ਨੈਰੇਟਿਵ ਦੀ ਗੱਲਬਾਤ ਚੱਲ ਰਹੀ ਹੈ ਔਰ ਇਹਦੇ ਬਾਵਜੂਦ ਕਿ ਈਰਾਨ ਦੇ ਉੱਤੇ ਜਿਹੜਾ ਹਮਲਾ ਸੀ ਅਮਰੀਕਾ ਦਾ ਔਰ ਜਿਹੜਾ ਇਜ਼ਰਾਈਲ ਦਾ, ਉਸ ਨੂੰ ਜਿਹੜਾ ਉਹ ਚੀਨ, ਰੂਸ, ਨਾਰਥ ਕੋਰੀਆ ਔਰ ਸਾਨੂੰ ਕੱਲ ਸਾਡੇ ਪਾਕਿਸਤਾਨੀ ਵਿਊਅਰਸ ਨੇ ਵੀ ਕਿਹਾ ਕਿ ਪਾਕਿਸਤਾਨ ਨੇ ਵੀ ਕੰਡੈਮ ਕੀਤਾ ਸੀ। ਸੋ ਅਸੀਂ ਇਹ ਜੁਆਇਨ ਕਰ ਦਿੰਦੇ ਹਾਂ। ਤਾਂ ਇਹ ਵੀ ਅਸੀਂ ਦੱਸ ਦਈਏ ਵੀ ਕੱਲ ਦੇ ਪ੍ਰੋਗਰਾਮ ਜਦੋਂ ਅਸੀਂ ਇੰਡੀਆ ਵੱਲੋਂ ਵਾਟਰ ਐਜ਼ ਏ ਵੈਪਨ ਯੂਜ਼ ਕਰਨ ਦੀ ਗੱਲ ਕੀਤੀ ਤੇ ਮੇਰੇ ਸਲਿਪ ਆਫ ਟੰਗ 'ਚ ਇਹ ਸੀ ਕਿ ਵਰਲਡ ਬੈਂਕ ਨੇ ਜਿਹੜੀ ਫੰਡਿੰਗ ਕੀਤੀ, ਭਾਖੜਾ ਡੈਮ ਸਤਲੁਜ ਦੇ ਉੱਤੇ ਬਣਿਆ ਔਰ ਮੈਂ ਇਹ ਕਿਹਾ ਸੀ ਕਿ ਮੰਗਲਾ ਡੈਮ ਜਿਹੜਾ ਹੈ ਉਹ ਚਨਾਹ ਦੇ ਉੱਤੇ ਬਣਿਆ, ਹਾਲਾਂ ਉਹ ਜੇਹਲਮ, ਦਰਿਆਏ ਜੇਹਲਮ ਦੇ ਉੱਤੇ ਮੰਗਲਾ ਡੈਮ ਹੈ। ਉਹਨੂੰ ਅਸੀਂ ਕਰੈਕਟ ਕਰਨਾ ਚਾਹੁੰਦੇ। ਸੋ ਅਸੀਂ ਜਿਹੜਾ ਹੈ ਈਰਾਨ ਨੇ ਇਸ ਸਾਰੇ ਦੇ ਉੱਤੇ ਕੀ ਕਿਹਾ ਇਸ ਦਾ ਵੀ ਜ਼ਿਕਰ ਕਰਾਂਗੇ ਔਰ ਭਾਰਤ ਦੇ ਉੱਤੇ ਇਤਬਾਰ ਕਰਨ ਦੀ ਜਿਹੜੀ ਈਰਾਨ ਦੀ ਨੀਤੀ ਰਹੀ ਉਸ ਸੰਬੰਧੀ ਵੀ ਸਾਡੇ ਵੀਰ ਭਾਊ ਸੰਤੋਖ ਸਿੰਘ ਹੋਰਾਂ ਨੇ ਆਪਣੀ ਨਜ਼ਮ ਇਸ ਹਫ਼ਤੇ ਲਿਖੀ ਸੀ, ਸਾਨੂੰ ਭੇਜੀ ਹੈ ਔਰ ਈਰਾਨ ਨੂੰ ਸਲਾਹ ਦਿੱਤੀ ਹੈ ਕਿ ਵੀ ਇਹਨਾਂ ਤੇ ਇਤਬਾਰ ਨਹੀਂ ਕਰਨਾ ਹੈ ਔਰ ਦੇਖ ਲਓ ਇਤਬਾਰ ਦਾ ਤੁਸੀਂ ਕੀ ਸਵਾਦ ਚੱਖ ਰਹੇ ਹੋ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਨਸਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਊਅਰਸ, ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਵੱਲੋਂ ਪ੍ਰੈਜ਼ੀਡੈਂਟ ਟਰੰਪ ਦੇ ਸੁਨੇਹੇ ਦਾ ਜਵਾਬ ਤਿੱਖੀ ਤੇ ਭੜਕਾਊ ਵਰਡਿੰਗ ਵਿੱਚ ਦਿੱਤਾ ਗਿਆ। ਟਰੰਪ ਦੇ ਭਾਸ਼ਣ ਦੇ ਚੱਲਦਿਆਂ ਈਰਾਨ ਵੱਲੋਂ ਇਜ਼ਰਾਈਲ ਤੇ ਮਿਜ਼ਾਈਲਾਂ ਵੀ ਦਾਗੀਆਂ ਗਈਆਂ। ਈਰਾਨ ਦੀ ਫੌਜ ਦਾ ਕਹਿਣਾ ਹੈ ਕਿ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਮਰੀਕਾ ਨੂੰ ਮੁਕੰਮਲ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਸੋ ਨਾਲ ਹੀ ਆਪਾਂ ਟੋਰਾਂਟੋ ਤੋਂ ਸਾਡੇ ਜਿਹੜੇ ਸ਼ਾਇਰ ਨੇ ਭਾਊ ਜੀ, ਸੰਤੋਖ ਜੀ ਭਾਊ ਜੀ, ਉਹਨਾਂ ਵੱਲੋਂ ਆਪਾਂ ਜਿਹੜੀ ਨਜ਼ਮ ਜਿਹੜੀ ਲਿਖੀ ਗਈ ਹੈ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਵੀਰ ਮਲਕ ਸਾਹਿਬ ਸਾਡੇ ਨਾਲ ਕਈ ਵਾਰ ਬੜੀ ਡੂੰਘੀ ਗੁਫ਼ਤਗੂ ਕਰਦੇ ਨੇ। ਉਹਨਾਂ ਨੇ ਦੋ ਗੱਲਾਂ ਪਿਛਲੇ ਦਿਨਾਂ 'ਚ ਕਹੀਆਂ। ਉਹਨਾਂ ਨੇ ਕਿਹਾ ਵੀ ਬੇਸ਼ੱਕ ਐਜ਼ ਏ ਅਮਰੀਕਨ ਸਾਡੀ ਪੋਜੀਸ਼ਨ ਈਰਾਨ ਵਾਰ ਦੇ ਮੁੱਦੇ ਦੇ ਉੱਤੇ ਡਿਫਰੈਂਟ ਹੋਏ, ਅਸੀਂ ਅਮਰੀਕਾ ਦੇ ਹਿੱਤਾਂ ਨਾਲ ਜੁੜੇ ਹੋਏ ਹਾਂ, ਪਰ ਉਹਨਾਂ ਨੇ ਕਿਹਾ ਵੀ ਕੁਝ ਚੀਜ਼ਾਂ ਜਿਹੜੀਆਂ ਸਟਰਗਲਿੰਗ ਕੌਮਾਂ ਨੇ, ਜਿਵੇਂ ਸਿੱਖ ਕੌਮ ਆਪਣੀ ਹੋਂਦ ਦੀ, ਆਜ਼ਾਦੀ ਦੀ, ਖਾਲਿਸਤਾਨ ਦੀ ਲੜਾਈ ਲੜ ਰਹੀ ਹੈ, ਸਾਨੂੰ ਜਿਹੜੀ ਹੈ ਇਹ ਸਾਰੇ ਕ੍ਰਾਈਸਿਸ 'ਚੋਂ ਵੀ ਸਿੱਖਣ ਦੀ ਲੋੜ ਹੈ। ਬਿਲਕੁਲ। ਔਰ ਉਹਦੇ 'ਚ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਕਿ ਵੀ ਜਿਵੇਂ ਪਿਛਲੇ ਤਜਰਬੇ ਨੂੰ ਦੇਖਦੇ ਹਾਂ ਕਿ ਜਦੋਂ ਟੌਪ ਲੀਡਰਸ਼ਿਪ ਉਹਨਾਂ ਦੀ ਜਿਹੜੀ ਹੈ ਉਹ ਐਲੀਮੀਨੇਟ ਕਰ ਦਿੱਤੀ ਗਈ, ਔਰ ਉਹਨਾਂ ਨੇ ਜਿਵੇਂ ਉਹਨੂੰ ਪਲਾਨ ਕੀਤਾ ਕਿ ਡੀਸੈਂਟਰਲਾਈਜ਼ ਕਰ ਦਿੱਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 31 ਜਿਹੜੇ ਨੇ ਸੂਬੇ ਨੇ ਈਰਾਨ ਦੇ, ਉਹਦੇ ਪ੍ਰੋਵਿੰਸ ਨੇ, ਲਗਭਗ 9.5-10 ਕਰੋੜ ਦੀ ਆਬਾਦੀ ਹੈ, ਬਹੁਤ ਸਾਰੇ ਪਹਾੜੀ ਇਲਾਕੇ ਨੇ, ਬਹੁਤ ਸਾਰੇ ਹੋਰ ਕਿਤੇ ਦਲਦਲ ਹੈ, ਕਿਤੇ ਪਾਣੀ ਹੈ, ਕਿਤੇ ਤੇਲ ਹੈ। ਤੇ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਡੀਸੈਂਟਰਲਾਈਜ਼ ਜਿਹੜਾ ਕਰ ਦਿੱਤਾ ਹੈ, ਇਸ ਲਈ ਕੋਈ ਇੱਕ ਥਾਂ ਉਹਨਾਂ ਦਾ ਕੋਈ ਕਮਾਂਡ ਸਟਰਕਚਰ ਨਹੀਂ ਹੈ, ਔਰ ਉਹ ਇੰਡੀਪੈਂਡੈਂਟ ਐਂਟੀਟੀਜ਼ ਨੇ। ਔਰ ਇਸ ਦੇ ਉੱਤੇ ਹੀ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਜਿਹੜਾ ਈਵਨ ਜੇ ਸਿੱਖ ਵਿਚਾਰਧਾਰਾ ਦੇ ਮੁਤਾਬਕ ਵੀ ਦੇਖਿਆ ਜਾਏ ਤੇ ਬਹੁਤ ਵਾਰ ਜਿਹੜੀ ਸੰਗਤ ਦੀ ਪਾਵਰ ਹੈ ਜਾਂ ਸਿਸਟਮ ਦੇ ਵਿੱਚ ਥੱਲੇ ਤੱਕ ਜਾਣਾ ਹੈ, ਉਹ ਡਿਸੀਜਨ ਮੇਕਿੰਗ ਹੁੰਦੀ ਹੈ। ਸੋ ਸੈਕੰਡ ਪਾਰਟ ਮੈਨੂੰ ਇਹ ਲੱਗਾ, ਜਿਵੇਂ ਮੈਂ ਇਹ ਦੇਖਦਾ ਕਿ ਹਾਲਾਂ ਬਹੁਤ ਸਾਰਾ ਅਮਰੀਕਨ ਮੀਡੀਆ ਵੀ ਇਸ ਵੇਲੇ, ਕਿਉਂਕਿ ਜ਼ਾਹਰ ਹੁੰਦਾ ਹੈ ਵੀ ਤੁਸੀਂ ਜਿਸ ਮੁਲਕ ਦਾ ਖਾਂਦੇ ਹੋ, ਜਿਸ ਦੇ ਸ਼ਹਿਰੀ ਹੁੰਦੇ ਹੋ, ਉਸ ਦੇ ਹਿੱਤਾਂ ਨਾਲ ਵੀ, ਔਰ ਜਿਸ ਕਿਸਮ ਦੀ ਈਵਨ ਪ੍ਰੈਜ਼ੀਡੈਂਟ ਟਰੰਪ ਦੀ ਗੁੱਸੇ ਦੀ ਗਾਜ਼ ਵੀ ਡਿੱਗਦੀ ਹੈ, ਉਵੇਂ ਫੋਲੋ ਅਪ ਜਾਂ ਦੂਜੇ ਕੁਐਸਚਨਸ ਟਰੰਪ ਨੂੰ ਨਹੀਂ। ਹਾਲਾਂਕਿ ਟਰੰਪ ਬਹੁਤ ਖੁੱਲ੍ਹ ਕੇ ਮੀਡੀਆ ਦੇ ਸਾਹਮਣੇ ਆਉਂਦੇ ਨੇ, ਆਪਣੇ ਗੁੱਸੇ ਦਾ ਇਜ਼ਹਾਰ ਵੀ ਕਰਦੇ ਨੇ। ਗੁੱਸੇ ਜਦੋਂ ਕੋਈ ਕਿਸੇ ਦੀ ਕਵਰੇਜ ਨਿਊਯਾਰਕ ਟਾਈਮਜ਼ ਵਰਗੇ ਨੂੰ, ਉਹਨੂੰ ਫੇਕ ਨਿਊਜ਼ ਵੀ, CNN ਨੂੰ ਫੇਕ ਨਿਊਜ਼ ਔਰ ਦੂਸਰਾ ਕਰਦੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਸ ਵਾਰ ਇਹਦੇ ਬਾਵਜੂਦ ਕਿ ਵਿਦਿਨ ਈਰਾਨ ਪਿਛਲੇ ਆਲਮੋਸਟ 1 ਮਹੀਨੇ ਤੋਂ ਜ਼ਿਆਦਾ ਇੰਟਰਨੈਟ ਬੰਦ ਹੈ, ਲੇਕਿਨ ਉਹਨਾਂ ਦਾ PR ਪਬਲਿਕ ਰਿਲੇਸ਼ਨ ਵੀ ਜਿਹੜਾ ਮੈਂ ਉਹਨੂੰ ਜ਼ਬਰਦਸਤ ਕਹਾਂਗਾ, ਕਿਉਂਕਿ ਉਹਨਾਂ ਦੇ 2-3 ਪ੍ਰੋਫੈਸਰ ਜਿਹੜੇ ਹਾਲਾਂਕਿ ਅਮਰੀਕਨ ਬੋਰਨ ਨੇ ਲੇਕਿਨ ਇਰਾਨੀਅਨ ਮੂਲ ਦਾ, ਤਹਿਰਾਨ ਯੂਨੀਵਰਸਿਟੀ ਦੇ ਵਿੱਚ, ਉਹ ਹਾਲਾਂਕਿ ਦੀ ਫੈਮਿਲੀ ਕਿਤੇ ਹੋਰ ਹੈ, ਉਹ ਖਤਰਾ ਮੁੱਲ ਲੈ ਕੇ ਵੀ ਇੰਟਰਵਿਊ ਦੇ ਰਿਹਾ ਹੁੰਦਾ। ਔਰ ਜਿਹੜੇ ਅਮਰੀਕਾ ਵਿਚਲੇ ਕੁਝ ਸਾਬਕਾ ਰਿਟਾਇਰਡ ਫੌਜੀ ਜਿਹੜੇ ਨੇ ਅਫਸਰ ਜਾਂ CIA ਦੇ, ਜਾਂ ਕਿਸੇ ਨੇ ਵਾਈਟ ਹਾਊਸ ਕੰਮ ਕੀਤਾ ਹੈ, ਕਿਸੇ ਨੇ ਸਟੇਟ ਡਿਪਾਰਟਮੈਂਟ 'ਚ ਕੀਤਾ ਹੈ, ਜਿਹੜੇ ਇਸ ਸਾਰੀ ਜੰਗ ਦੇ ਜਾਂ ਓਵਰਆਲ ਅਮਰੀਕਾ ਦੀ ਈਰਾਨ ਨੀਤੀ ਦੇ ਖਿਲਾਫ ਨੇ, ਜਾਂ ਇਜ਼ਰਾਈਲ ਦਾ ਕਿੰਨਾ ਕੰਟਰੋਲ ਹੈ ਕਿ ਭਾਈ ਇਹ ਮੇਕ ਅਮਰੀਕਾ ਗ੍ਰੇਟ ਅਗੇਨ ਨਹੀਂ ਹੈ। ਹਾਲਾਂਕਿ ਉਹਨਾਂ 'ਚ ਬਹੁਤ ਸਾਰੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਵੀ ਹਮਾਇਤੀ ਸੀ, ਜਿਵੇਂ ਟੱਕਰ ਕਾਰਲਸਨ ਹੈ, ਲੇਕਿਨ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਮੇਕ ਇਜ਼ਰਾਈਲ ਗ੍ਰੇਟ ਅਗੇਨ ਚੱਲ ਰਿਹਾ। ਸੋ ਉਹ ਆਟੋਮੈਟਿਕਲੀ ਉਹ ਵੀ ਈਰਾਨ ਦੇ ਨੈਰੇਟਿਵ ਨੂੰ ਕਿਤੇ ਨਾ ਕਿਤੇ ਸਟਰੈਂਥਨ ਕਰਦੇ ਨੇ। ਔਰ ਈਰਾਨ ਦਾ ਆਪਣਾ PR ਵੀ ਜਿਹੜਾ ਹੈ, ਉਹ ਮੈਂ ਸਮਝਦਾ ਕਿ ਵੀ ਸਾਨੂੰ ਇਹ ਸਿੱਖਣ ਦੀ ਲੋੜ ਹੈ। ਹਾਲਾਂਕਿ ਜਦੋਂ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ, ਉਸ ਤੋਂ ਬਾਅਦ ਇੰਟਰਨੈਸ਼ਨਲ ਮੀਡੀਆ ਦਾ ਸਿੱਖਾਂ ਪ੍ਰਤੀ ਜਿਹੜਾ ਪਹੁੰਚ ਆ ਉਹ ਬਦਲੀ, ਲੇਕਿਨ ਉਹਦੇ 'ਚ ਅਸੀਂ ਕੋਈ ਰੋਲ ਨਹੀਂ ਅਦਾ ਕੀਤਾ। ਇਟ ਹੈਪਨ ਟੂ ਬੀ ਸੋ। ਅਸੀਂ ਤਾਂ ਬਹੁਤ ਵਾਰ ਅਜੇ ਵੀ ਆਪਣੇ ਉਸੇ ਕਿਸਮ ਦੇ ਜਿਹੜਾ ਹੈ ਉਸ ਆਰਬਿਟ ਦੇ ਵਿੱਚ ਘੁੰਮਦੇ। ਇਹ ਵੀ ਇੱਕ ਸਿੱਖਣ ਵਾਲੀ ਗੱਲ ਹੈ। ਹੁਣ ਈਰਾਨ ਨੂੰ ਇਹ ਪਤਾ ਸੀ ਕਿ ਵੀ ਆਲਰੇਡੀ ਐਲਾਨ ਕੀਤਾ ਹੋਇਆ ਸੀ ਪ੍ਰੈਜ਼ੀਡੈਂਟ ਟਰੰਪ ਨੇ 24 ਘੰਟੇ ਪਹਿਲਾਂ ਵੀ ਮੈਸੇਜ ਦੇਣਾ। ਹੁਣ ਈਰਾਨ ਦੇ ਪ੍ਰੈਜ਼ੀਡੈਂਟ ਨੇ ਉਸ ਤੋਂ ਕੁਝ ਘੰਟੇ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦੇ ਮੈਸੇਜ ਤੋਂ ਅਮਰੀਕਨ ਲੋਕਾਂ ਦੇ ਨਾਂ ਜਿਹੜਾ ਉਹ ਇੱਕ ਖੁੱਲ੍ਹਾ ਖੱਤ ਲਿਖਿਆ, ਜਿਹਦੇ 'ਚ ਉਹਨਾਂ ਨੇ ਈਰਾਨ ਦੀ ਪੋਜੀਸ਼ਨ ਨੂੰ ਜਿਹੜਾ ਹੈ ਉਹ ਐਕਸਪਲੇਨ ਕੀਤਾ। ਹੁਣ ਕਿਉਂਕਿ ਜਿਹੜੀਆਂ ਗੱਲਾਂ 19 ਮਿੰਟ ਦੇ ਐਡਰੈਸ 'ਚ ਟਰੰਪ ਨੇ ਕਹੀਆਂ, ਇਵੇਂ ਲੱਗਦਾ ਵੀ ਜਿਵੇਂ ਉਹਨਾਂ ਦੇ ਕੋਲ ਉਹਦਾ ਕੋਈ ਟੈਕਸਟ ਪਹੁੰਚ ਗਿਆ ਹੋਏ। ਉਹ ਆਲਰੇਡੀ ਉਹਨਾਂ ਨੇ ਉਸ ਸਾਰੇ ਨੂੰ ਜਿਹੜਾ ਜੋ ਗੱਲਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੰਗ ਨੂੰ ਜਸਟੀਫਾਈ ਕਰਨਾ ਚਾਹਿਆ, ਉਸ ਨੂੰ ਉਹਨਾਂ ਨੇ ਜਿਹੜਾ ਹੈ ਉਹ ਬਿਲਕੁਲ ਉਹਦੀ ਆਪੋਜ਼ਿਟ ਨੈਰੇਟਿਵ ਦਿੱਤਾ ਹੋਇਆ, ਕਿਉਂਕਿ ਉਹਨਾਂ ਨੂੰ ਆਈਡੀਆ ਤਾਂ ਹੁੰਦਾ ਵੀ ਕੀ ਹੈ, ਲੇਕਿਨ ਕਈ ਵਾਰੀ ਕੁਝ ਚੀਜ਼ਾਂ ਬਿਲਕੁਲ ਉਹਦੀ ਟਾਈਮਿੰਗ ਜਿਹੜੀ ਹੈ ਔਰ ਉਸ ਨੂੰ
ਫਿਰ ਦੁਨੀਆ ਭਰ ਦੇ ਜਿਹੜੇ ਮੀਡੀਆ AFP ਹੈ, ਰॉयटर ਹੈ, AP ਹੈ ਔਰ ਇੰਡੀਆ ਦੇ ਮੀਡੀਆ ਨੇ ਵੀ ਉਸ ਨੂੰ ਕਵਰ ਕੀਤਾ। ਅੱਛਾ ਉਸ ਲੈਟਰ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਵੀ ਸਾਡੀ ਅਮਰੀਕਨ ਲੋਕਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ। Iranian president says in letter that Iran harbors no enmity towards ordinary Americans। ਫਿਰ ਉਹਨਾਂ ਨੇ ਕਿਹਾ ਕਿ ਵੀ ਜੋ ਕੁਝ ਅੱਜ ਚੱਲ ਰਿਹਾ ਹੈ ਇਹਦੇ 'ਚ ਨੀਦਰ ਜਿਹੜੀ ਈਰਾਨ ਨੂੰ ਇੱਕ ਥ੍ਰੈਟ ਵਜੋਂ ਪੋਰਟਰੇ ਕੀਤਾ ਜਾ ਰਿਹਾ ਹੈ, ਇਹ ਨੀਦਰ ਕੰਸਿਸਟੈਂਟ ਵਿਦ ਹਿਸਟੋਰੀਕਲ ਰਿਐਲਿਟੀ ਨੋਰ ਵਿਦ ਪ੍ਰੈਜ਼ੈਂਟ ਡੇ ਆਬਜ਼ਰਵੇਬਲ ਫੈਕਟਸ, ਕਿ ਇਹ ਠੀਕ ਨਹੀਂ ਹੈ। ਔਰ ਉਹਦੇ 'ਚ ਕਿਉਂਕਿ ਈਰਾਨ ਦੇ ਪ੍ਰੈਜ਼ੀਡੈਂਟ ਨੇ ਮਸੂਦ ਪੈਜ਼ੈਸ਼ਕੀਆਨ, ਉਹਨਾਂ ਨੇ ਅਮਰੀਕਨ ਲੋਕਾਂ ਨੂੰ ਜਿਹੜਾ ਲੈਟਰ ਐਡਰੈਸ ਕੀਤਾ, ਉਹਦੇ 'ਚ ਲੰਬੀ ਚੌੜੀ ਉਹਦੀ ਵਰਜਨ ਹੈ, ਪਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਰਾਨੀਅਨ ਪੀਪਲ ਹਾਰਬਰ ਨੋ ਐਨਿਮਿਟੀ ਟੁਵਰਡਸ ਅਦਰ ਨੇਸ਼ਨਸ ਇਨਕਲੂਡਿੰਗ ਦਾ ਪੀਪਲ ਆਫ ਅਮਰੀਕਾ, ਯੂਰਪ ਔਰ ਨੇਬਰ ਕੰਟਰੀਜ਼। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। Even in the face of repeated foreign interventions and pressures throughout their proud history, Iranians have consistently drawn a clear distinction between government and the people they govern. This is deeply rooted principle in Iranian culture and collective consciousness, not a temporary political stance. ਕਿ ਵੀ ਅਸੀਂ ਹਕੂਮਤ ਦੀਆਂ ਨੀਤੀਆਂ ਤੇ ਉਹਨਾਂ ਮੁਲਕਾਂ ਦੇ ਲੋਕ ਉਹਨਾਂ ਨੂੰ ਅੱਡ ਐਂਟੀਟੀਜ਼ ਦੇਖਦੇ ਆ, ਸਾਡੀ ਕੋਈ ਦੁਸ਼ਮਣੀ ਨਹੀਂ ਹੈ। ਅਸੀਂ ਜਿਹੜਾ ਹੈ ਸਾਨੂੰ ਇੱਕ ਬੜਾ ਖਤਰਨਾਕ ਮੁਲਕ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਇਹ ਜਿਹੜੀ ਪਰਸੈਪਸ਼ਨ ਬਣਾਈ ਗਈ ਹੈ ਪੋਲੀਟੀਕਲ ਔਰ ਇਕਨੋਮਿਕ ਐਂਗਲਸ ਦੇ ਉੱਤੋਂ, ਜਿਹੜੀ ਸਾਨੂੰ ਐਨਮੀ ਬਣਾਉਂਦੀ ਹੈ ਔਰ ਪ੍ਰੈਸ਼ਰ ਸਾਡੇ ਤੇ ਪਾਉਣਾ ਉਹਨੂੰ ਜਸਟੀਫਾਈ ਕਰਦੀ ਹੈ ਜਾਂ ਮਿਲਟਰੀ ਡੋਮੀਨੈਂਸ ਨੂੰ ਜਸਟੀਫਾਈ ਕਰਦੀ ਹੈ, ਇਹ ਠੀਕ ਨਹੀਂ ਹੈ। ਫਿਰ ਉਹਨਾਂ ਨੇ US ਆਰਮੀ ਬੇਸਿਸ ਗਲਫ ਕੰਟਰੀਜ਼ ਦੇ ਵਿੱਚ ਕਿਹਾ within this same framework the United States has concentrated the large number of its forces, bases and military capabilities around Iran, a country that at least since the foundation of United States have never initiated a war। ਕਿ ਵੀ ਅਸੀਂ ਕਦੇ ਕਿਸੇ ਦੇ ਖਿਲਾਫ ਕੋਈ ਵਾਰ ਇਨੀਸ਼ੀਏਟ ਨਹੀਂ ਕੀਤੀ ਔਰ ਹੁਣ ਵੀ ਜਿਹੜਾ ਅਮਰੀਕਾ ਨੇ ਉਹਨਾਂ ਆਰਮੀ ਬੇਸਿਸ ਤੋਂ ਈਰਾਨ ਦੇ ਖਿਲਾਫ ਵਾਰ ਨੂੰ ਇਨੀਸ਼ੀਏਟ ਕੀਤਾ। ਔਰ ਉਹਨਾਂ ਹਾਲਾਤਾਂ ਜਦੋਂ ਕਿ ਤੁਹਾਡੇ ਤੇ ਕਿਤੇ ਹਮਲਾ ਹੋ ਰਿਹਾ ਹੋਏ, ਤੁਸੀਂ ਜੇ ਡਿਫੈਂਸ ਦੇ ਵਿੱਚ ਜਵਾਬੀ ਅਟੈਕ ਕਰਦੇ ਹੋ ਤਾਂ ਇਹ ਤੁਹਾਡਾ ਹੱਕ ਵੀ ਬਣਦਾ ਹੈ, ਕਿਉਂਕਿ ਈਰਾਨ ਨੂੰ ਜਿਹੜਾ ਉਹ ਵਿਕਟਮ ਬਣਾਇਆ ਗਿਆ। ਸੋ ਉਹਦੇ 'ਚ ਉਹਨਾਂ ਨੇ ਜਿਹੜਾ ਬਿਲਕੁਲ ਕਲੀਅਰਲੀ ਵਿਕਟਮ ਕਾਰਡ ਵੀ ਪਲੇ ਕੀਤਾ ਈਰਾਨ ਨੇ। ਪਰ ਅਮਰੀਕਨ ਲੋਕਾਂ ਨੂੰ ਉਹਨਾਂ ਨੇ ਉਹੀ ਕਿਹਾ ਜਿਹੜੇ ਟੱਕਰ ਕਾਰਲਸਨ ਵਰਗੇ ਜਾਂ ਦੂਜੇ ਸਕਾਲਰ ਜਾਂ ਜਿਹੜੇ ਈਵਨ ਇਹਨਾਂ ਦੇ ਕਾਊਂਟਰ ਟੈਰਰਿਜ਼ਮ ਦਾ ਮਿਸਟਰ ਕੈਨ ਰਿਜ਼ਾਈਨ ਕਰਕੇ ਗਏ, ਉਹ ਵਰਸ਼ਨ ਉਹਨਾਂ ਨੇ ਦਿੱਤਾ ਹੈ ਕਿ ਵੀ ਇਹ ਜਿਹੜੀ ਲੜਾਈ ਹੈ ਇਜ਼ਰਾਈਲ ਦੀ ਹੈ। ਉਹ ਇਰਾਨੀਅਨ ਪ੍ਰੈਜ਼ੀਡੈਂਟ ਸੇਜ਼ US ਵਰਕਿੰਗ ਐਜ਼ ਪ੍ਰੋਕਸੀ ਫਾਰ ਇਜ਼ਰਾਈਲ, ਕਿ ਅਮਰੀਕਾ ਇਜ਼ਰਾਈਲ ਦੀ ਪ੍ਰੋਕਸੀ ਬਣ ਗਿਆ। ਔਰ ਇਹ ਜਿਹੜਾ ਲੈਟਰ ਹੈ ਇਸ ਦਾ ਬਿਫੋਰ ਆਣਾ ਉਹਨੇ ਕਾਫੀ ਹੱਦ ਤੱਕ ਜਿਹੜੇ ਮੀਡੀਆ ਨੂੰ ਵੀ ਚਰਚਾ ਦਾ ਇੱਕ ਮਟੀਰੀਅਲ ਵੀ ਦਿੱਤਾ। ਪਰ ਇਹ ਇੱਕ ਪਾਸੇ ਉਹਨਾਂ ਦੀ PR 'ਚ ਇਹ ਅਮਰੀਕਨ ਲੋਕਾਂ ਦੇ ਲਈ ਇੱਕ ਦੋਸਤਾਨਾ ਸੁਨੇਹਾ ਆਪਣੇ ਆਪ ਨੂੰ ਐਜ਼ ਏ ਵਿਕਟਮ ਪਲੇ ਕੀਤਾ। ਪਰ ਜਿਹੜੀ ਥ੍ਰੈਟ ਸਟੋਨ ਏਜ 'ਚ ਲਿਜਾਣ ਦੀ ਜਾਂ ਦੂਸਰੀ ਪ੍ਰੈਜ਼ੀਡੈਂਟ ਟਰੰਪ ਨੇ ਦਿੱਤੀ, ਉਸ ਨੂੰ ਉਹਨਾਂ ਦਾ ਜਿਹੜਾ ਫੌਜੀ ਚੀਫ ਹੈ Iran's military refute Trump says war will continue till US faces permanent humiliation। ਉਹਨਾਂ ਦੇ ਜਿਹੜਾ ਮਿਲਟਰੀ ਸਟਰਕਚਰ ਹੈ ਉਹਨਾਂ ਨੇ ਉਸ ਦੇ ਉੱਤੇ ਉਹਨਾਂ ਦੇ ਸਪੋਕਸਪਰਸਨ ਨੇ ਆਰਮੀ ਦੇ ਖਾਤਮ ਅਲ ਅਨਬੀਆ ਇਹ ਸੈਂਟਰਲ ਹੈੱਡਕੁਆਟਰ ਈਰਾਨ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅਮਰੀਕਾ ਦਾ ਕਲੇਮ ਹੈ ਕਿ ਉਹਨਾਂ ਨੇ ਸਾਡਾ ਮਿਲਟਰੀ ਇਨਫਰਾਸਟਰਕਚਰ ਔਰ ਕੈਪੇਬਿਲਿਟੀਜ਼ ਇਹ ਡਿਸਟਰੋਏ ਕਰਤੀਆਂ ਨੇ, ਇਹ ਬਿਲਕੁਲ ਝੂਠ ਹੈ। ਔਰ ਅਜੇ ਤੱਕ ਅਸੀਂ ਪੂਰੇ ਆਪਣੇ ਤਾਕਤ ਦੇ ਵਿੱਚ ਆ। ਉਹਨਾਂ ਨੇ ਕਿਹਾ ਕਿ ਵਾਸ਼ਿੰਗਟਨ ਇਜ਼ ਅਨਅਵੇਅਰ ਆਫ ਦਾ ਇਸਲਾਮਿਕ ਰਿਪਬਲਿਕਸ ਵਾਸਟ ਸਟ੍ਰੈਟੇਜਿਕ ਕੈਪੇਬਿਲਿਟੀਜ਼, dismissing Trump's claim of dramatically curtailing Tehran's ability to launch missiles and drones amid the conflict। ਉਹਨਾਂ ਨੇ ਕਿਹਾ ਜੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਅਸੀਂ ਇਹਨੂੰ ਡੀਕੈਪੈਸੀਟੇਟ ਕਰ ਦਿੱਤਾ ਹੈ ਉਹਨਾਂ ਦਾ ਉਸ ਮਿਸਲ ਸਿਸਟਮ ਡਰੋਨਸ, ਉਹਨੇ ਕਿਹਾ ਬਿਲਕੁਲ ਝੂਠ ਹੈ। ਤੁਹਾਡੀ ਇੰਟੈਲੀਜੈਂਸ ਨੂੰ ਸਾਡੀ ਮਿਲਟਰੀ ਪਾਵਰ ਦਾ ਅਹਿਸਾਸ ਹੀ ਨਹੀਂ ਹੈ। ਔਰ ਇਹ ਅਜ਼ਿਊਮ ਨਾ ਕਰ ਲੈਣਾ ਕਿ ਵੀ ਤੁਸੀਂ ਸਾਡਾ ਮਿਸਲ ਪ੍ਰੋਡਕਸ਼ਨ ਸਾਈਟਸ ਜਾਂ ਲੌਂਗ ਰੇਂਜ ਅਟੈਕ ਦੀ ਕੈਪੈਸਿਟੀ ਜਾਂ ਡਰੋਨਸ ਉਹਨੂੰ ਡੀਕੈਪੈਸੀਟੇਟ ਕੀਤਾ। ਇਸ ਦੇ ਲਈ ਤੁਹਾਡੇ ਲਈ ਸਰਪ੍ਰਾਈਜ਼ ਹੈ। The sites you think you hit are insignificant. Our strategic military production takes place at locations you do not know about and will never reach. Do not bother
trying to count our missiles, drones and strategic system, you will be wrong and achieve nothing. ਹੁਣ ਇਹ ਇੱਕ ਪਾਸੇ ਵਿਕਟਮ ਕਾਰਡ ਦੋਸਤਾਨੇ, ਪਰ ਜਦੋਂ ਫੌਜੀ ਤਾਕਤ ਦੇ ਨਾਲ ਤੁਸੀਂ ਕਿਸੇ ਨੂੰ ਓਬਲੀਟਰੇਟ ਕਰਨ ਦੀ ਗੱਲ ਕਰਦੇ ਹੋ, ਪੱਥਰ ਯੁੱਗ 'ਚ ਪਹੁੰਚਾਉਣ ਦੀ ਜਾਂ ਪਾਰਕਿੰਗ ਲਾਟ ਬਣਾਉਣ ਦੀ, ਉਹਦੇ 'ਚ ਉਹਨਾਂ ਨੇ ਪੂਰਾ ਆਪਣਾ ਡਿਫਾਈਂਸ ਵਾਲਾ ਜਿਹੜਾ ਪਾਰਟ ਦਿੱਤਾ ਹੈ। ਔਰ ਉਹਦੇ 'ਚ ਸਾਡੇ ਜਿਵੇਂ ਈਵਨ ਆਰਮੀ ਚੀਫ ਨੇ ਕਿਹਾ ਕਿ ਨਾਟ ਏ ਸਿੰਗਲ ਵਨ ਸ਼ੁੱਡ ਐਸਕੇਪ ਵਿਦ ਦੇਅਰ ਲਾਈਫ। ਇਰਾਨ's ਆਰਮੀ ਚੀਫ ਵਾਰਨਸ ਅਗੇਂਸਟ ਪੋਸੀਬਲ ਗਰਾਊਂਡ ਆਪਰੇਸ਼ਨ ਐਮਿਡ ਕਨਫਲਿਕਟ, ਕਿਉਂਕਿ ਅਮਰੀਕਨ ਫੌਜ ਵੱਲੋਂ ਗਰਾਊਂਡ ਦੇ ਉੱਤੇ ਹਮਲਾ ਕਰਨਾ, ਬੂਟਸ ਔਨ ਦਾ ਗਰਾਊਂਡ ਦਾ ਵੀ ਜ਼ਿਕਰ ਹੈ। ਇਹਦੇ ਉੱਚ ਉਹਨਾਂ ਨੇ ਕਿਹਾ ਕਿ ਵੀ ਜੇ ਕੁਛ ਵੀ ਹੋਇਆ ਤਾਂ ਇੱਕ ਵੀ ਜਿਹੜਾ ਇੱਥੋਂ ਅਸੀਂ ਜਿਉਂਦਾ ਨਹੀਂ ਜਾਣ ਦਿਆਂਗੇ। ਤੇ ਜਿਹੜੀ ਅਮਰੀਕਾ ਦੀ ਨੈਗੋਸ਼ੀਏਸ਼ਨ ਜਾਂ ਦੂਜੇ ਦੀ ਗੱਲ ਹੈ, ਉਸ ਦੇ ਉੱਤੇ ਜਿਹੜੇ ਉਹਨਾਂ ਦੇ ਲੀਡਰ ਆਇਤੁੱਲਾ ਖਮੀਨਾਈ ਤੋਂ ਬਾਅਦ ਉਹਦਾ ਬੇਟਾ ਮੁਜਤਬਾ ਖਮੀਨਾਈ ਹੈ, ਉਹਨਾਂ ਨੇ ਕਿਹਾ ਨੋ ਵਨ ਕੈਨ ਟਰਸਟ US ਡਿਪਲੋਮੇਸੀ। ਉਹਨਾਂ ਨੇ ਕਿਹਾ ਜੀ ਅਸੀਂ ਇਹਨਾਂ ਦੇ ਉੱਤੇ ਇਤਬਾਰ ਕਰ ਹੀ ਨਹੀਂ ਸਕਦੇ, ਆਲਰੇਡੀ ਇਹਨਾਂ ਨੇ ਗੱਲਬਾਤ ਕਰਦੇ ਆ ਧੋਖੇ ਨਾਲ ਹਮਲਾ ਵੀ ਕੀਤਾ। ਔਰ ਇਸ ਸਾਰੇ ਦੇ ਉੱਤੇ ਜਿਹੜਾ ਖਾਸ ਤੌਰ ਤੇ ਭਾਰਤ ਨੇ ਈਰਾਨ ਪ੍ਰਤੀ ਜਿਸ ਕਿਸਮ ਦਾ ਰਵੱਈਆ ਦਿਖਾਇਆ, ਜਾ ਕੇ ਇਜ਼ਰਾਈਲ 48 ਘੰਟੇ ਪਹਿਲਾਂ ਮੋਦੀ ਪਹੁੰਚ ਜਾਂਦਾ ਹੈ, ਸਾਨੂੰ ਉਹਨਾਂ ਨੇ ਆਪਣੀ ਨਜ਼ਮ ਭੇਜੀ ਸੀ ਖਤ ਲਿਖ ਕੇ, ਤੇ ਉਹਨਾਂ ਨੇ ਕਿਹਾ ਕਿ ਭਾਈ ਪਤਾ ਨਹੀਂ ਕਈਆਂ ਨੂੰ ਕਮਿਊਨਿਟੀ ਇਸ ਮਾਮਲੇ ਤੇ ਡਿਵਾਈਡਡ ਹੈ। ਮੈਂ ਕਿਹਾ ਨਹੀਂ, ਇਹ ਵੀ ਇੱਕ ਬਿਊਟੀ ਹੈ ਸਾਡੀ ਕੌਮ ਦੀ, ਕੋਈ ਗੱਲ ਨਹੀਂ ਹੈ। ਜਿਹੜੇ ਜਿੱਤਰ ਵੀ ਸੋਚਦੇ ਨੇ ਘੱਟੋ ਘੱਟ ਉਹ ਉਸ ਨੂੰ ਆਪਣੇ ਕੇਸ ਨਾਲ ਰਲਾ ਕੇ ਵੀ ਦੇਖਦੇ ਨੇ। ਸੋ ਉਹਦੇ 'ਚ ਉਹਨਾਂ ਦੀ ਬਰੀਫ ਨਜ਼ਮ ਹੈ ਸੰਤੋਖ ਸਿੰਘ ਭਾਊ ਜੀ ਦੀ, ਗੱਲਾਂ ਸੱਚੀਆਂ ਸੁਣਾਵਾਂ ਇਰਾਨੀਆਂ ਨੂੰ, ਹਿੰਦੂ ਵਰਗੀ ਕੋਈ ਕੌਮ ਮਕਾਰ ਨਹੀਂ, ਬਗਲ ਵਿੱਚ ਛੁਰੀ ਲੁਕਾਈ ਫਿਰਦੀ, ਕਦੀ ਕਰਨਾ ਇਸ ਤੇ ਇਤਬਾਰ ਨਹੀਂ। ਕਿਉਂਕਿ ਈਰਾਨ ਨੂੰ ਵੀ ਬੜਾ ਹੇਜ ਜਾਗਦਾ ਸੀ ਨਾ ਇੰਡੀਆ ਦਾ। ਕਈ ਵਾਰ ਈਵਨ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ 'ਚ ਵੀ ਈਰਾਨ ਔਰ ਇੰਡੀਆ ਟੁਗੈਦਰ ਹੋ ਜਾਂਦੇ ਸੀ। ਗੱਲਾਂ ਸੱਚੀਆਂ ਸੁਣਾਵਾਂ ਇਰਾਨੀਆਂ ਨੂੰ, ਹਿੰਦੂ ਵਰਗੀ ਕੋਈ ਕੌਮ ਮਕਾਰ ਨਹੀਂ, ਬਗਲ ਵਿੱਚ ਛੁਰੀ ਲੁਕਾਈ ਫਿਰਦੀ, ਕਦੀ ਕਰਨਾ ਇਸ ਤੇ ਇਤਬਾਰ ਨਹੀਂ। ਇਹ ਝੂਠ ਦਾ ਸਦਾ ਵਪਾਰ ਕਰਦੀ, ਪੱਕੀ ਇਸ ਦੀ ਕੋਈ ਜ਼ਬਾਨ ਨਹੀਂ, ਯਾਰੀ ਲਾ ਕੇ ਪਿੱਠ ਵਿੱਚ ਛੁਰਾ ਮਾਰੇ, ਇਹਦੇ ਵਰਗਾ ਕੋਈ ਜਲਾਦ ਨਹੀਂ। ਜੇ ਬਚਣਾ ਤੁਸੀਂ ਗਲੋਬ ਉੱਤੇ, ਪਾਉਣੀ ਹਿੰਦੂ ਦੇ ਨਾਲ ਕਦੇ ਸਾਂਝ ਨਹੀਂ, ਇਹਦੇ ਖੂਨ ਦੇ ਵਿੱਚ ਗਦਾਰੀਆਂ ਨੇ, ਨਾਲ ਇਹਨਾਂ ਦੇ ਕਰਨਾ ਵਪਾਰ ਨਹੀਂ। ਬਿਲਕੁਲ ਮੁੱਕਰ ਜਾਂਦੇ ਝੂਠੀਆਂ ਖਾ ਕਸਮਾਂ, ਕਦੇ ਕਰਦੇ ਪੂਰਾ ਇਕਰਾਰ ਨਹੀਂ, ਤੁਹਾਡਾ ਖਾ ਕੇ ਨਮਕ ਹਰਾਮ ਕੀਤਾ, ਇਹਨਾਂ ਵਰਗਾ ਕੋਈ ਨਮਕ ਹਰਾਮ ਨਹੀਂ। ਦੇਸ਼ ਸਿੱਖਾਂ ਦਾ ਧੋਖੇ ਨਾਲ ਖੋਇਆ, ਕਰਦੇ ਸੱਚ ਤੇ ਇਹ ਵਿਸ਼ਵਾਸ ਨਹੀਂ, ਈਰਾਨੀ ਦੇਸ਼ ਦਾ ਇਤਿਹਾਸ ਤਹਿਜ਼ੀਬ ਦੱਸੇ, ਬੰਦੇ ਅਣਖੀ ਤੇ ਬੜੇ ਦਲੇਰ ਮੀਆਂ, ਰੱਖੋ ਸਾਂਝ ਤੁਸੀਂ ਰਾਜ ਖਾਲਸੇ ਨਾਲ, ਤੁਹਾਡੇ ਵੱਲ ਨਾ ਆਊ ਕੋਈ ਫੇਰ ਮੀਆਂ। ਇਹ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨਮਕ ਹਰਾਮ ਨੇ, ਦੇਸ਼ ਸਿੱਖਾਂ ਦਾ ਧੋਖੇ ਨਾਲ ਖੋਇਆ, ਕਰਦੇ ਸੱਚ ਤੇ ਵਿਸ਼ਵਾਸ ਨਹੀਂ। ਫਿਰ ਉਹਨਾਂ ਨੇ ਈਰਾਨ ਦੇ ਤਹਿਜ਼ੀਬ ਦੀ ਔਰ ਲੋਕਾਂ ਦੀ ਅਣਖ ਦੀ ਤਾਰੀਫ ਕੀਤੀ ਹੈ। ਈਰਾਨੀ ਦੇਸ਼ ਦਾ ਇਤਿਹਾਸ ਤਹਿਜ਼ੀਬ ਦੱਸੇ, ਬੰਦੇ ਅਣਖੀ ਤੇ ਬੜੇ ਦਲੇਰ ਮੀਆਂ, ਰੱਖੋ ਸਾਂਝ ਤੁਸੀਂ ਰਾਜ ਖਾਲਸੇ ਨਾਲ, ਤੁਹਾਡੇ ਵੱਲ ਨਾ ਆਊ ਕੋਈ ਫੇਰ ਮੀਆਂ। ਸਾਡੇ ਇੱਕ ਵੀਰ ਵੀ ਕਹਿ ਰਹੇ ਸੀ ਸਾਨੂੰ ਬੜਾ ਧਿਆਨ ਰੱਖਣਾ ਪੈਣਾ ਹੈ, ਅਮਰੀਕਾ ਦੇ ਵੀ ਅਸੀਂ ਨਾਲ ਹੈ, ਤੇ ਉਹਦੇ ਕਹਿੰਦੇ ਜੀ ਕੱਲ ਨੂੰ ਅਸੀਂ ਤੇਲ ਕਿੱਥੋਂ ਲੈਣਾ, ਮੁਲਕ ਚਲਾਉਣਾ, ਤੇਲ ਵੀ ਚਾਹੀਦਾ ਹੈ। ਤੇ ਮੈਂ ਸਗੋਂ ਉਹਨਾਂ ਨੂੰ ਜੋਕਿੰਗਲੀ ਕਿਹਾ, ਮੈਂ ਕਿਹਾ ਨਹੀਂ ਅਸੀਂ ਉੱਥੇ ਮਲੇਰਕੋਟਲੇ ਜਿੱਥੇ ਜਿੱਥੇ ਮੁਸਲਮਾਨ ਨੇ ਤੇਲ ਜ਼ਰੂਰ ਹੈ, ਮੈਂ ਕਿਹਾ ਮਲੇਰਕੋਟਲੇ ਦੇ ਨੇੜੇ ਖੁਦਾਈ ਕਰਾਣੀ, ਉੱਥੋਂ ਨਿਕਲ ਆਣੇ ਨੇ ਤੇਲ ਦੇ। ਲੇਕਿਨ ਮੈਂ ਸਮਝਦਾ ਵੀ ਸਾਡੇ ਲਈ, ਕਿਉਂਕਿ ਅਸੀਂ ਸਟਰਗਲਿੰਗ ਕੌਮ ਹੈ, ਲੋਕਲ ਨੇਬਰਹੁੱਡ ਨੂੰ ਵੀ ਦੇਖਣਾ ਬਣਦਾ ਹੈ, ਔਰ ਜਿਹੜੀ ਠੀਕ ਨੂੰ ਠੀਕ ਕਹਿਣਾ ਵੀ ਬਣਦਾ ਹੈ। ਹਾਲਾਂ ਅਸੀਂ ਅਮਨ ਦੇ ਰਾਖੇ ਹੈ ਔਰ ਅਮਨ ਦੇ ਨਾਲ ਮਸਲੇ ਹੱਲ ਕਰਨ ਦੇ ਵਿੱਚ ਯਕੀਨ ਰੱਖਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ।
ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਨਸਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਰਾਨ ਕ੍ਰਾਈਸਿਸ ਵਿੱਚ ਪੂਰੀ ਤਰ੍ਹਾਂ ਅਲੱਗ-ਥਲੱਗ ਹੋਏ ਭਾਰਤ ਨੇ ਆਪਣਾ ਜਿਹੜਾ ਮੂੰਹ ਹੈ ਉਹ ਪਾਕਿਸਤਾਨ ਵੱਲ ਫੇਰ ਲਿਆ ਹੈ ਔਰ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਹੈ ਕਿ ਜੇ ਪਾਕਿਸਤਾਨ ਵੱਲੋਂ ਕੋਈ ਵੀ ਸ਼ਰਾਰਤ ਕੀਤੀ ਗਈ ਤਾਂ ਭਾਰਤ ਇਸ ਦਾ ਠੋਕਵਾਂ ਜਵਾਬ ਦੇਵੇਗਾ। ਉਸ ਅਨੁਸਾਰ ਆਪਰੇਸ਼ਨ ਜਿਹੜਾ ਸੰਦੂਰ ਹੈ ਉਹ ਅਜੇ ਤੱਕ ਵੀ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਪੰਜਾਬੀ ਦਾ ਅਖਾਣ ਹੈ ਕਿ ਮੁਰਦਾ ਬੋਲੇ ਖਫਨ ਫਾੜੇ, ਕਿਉਂਕਿ ਉਹਦੇ ਕੋਲ ਹੁਣ ਬੱਚਾ ਹੀ ਖਫਨ ਹੁੰਦਾ, ਉਹਦੇ 'ਚ ਉਹਨੂੰ ਲਟਾਇਆ ਹੁੰਦਾ, ਉਹਨੇ ਹੋਰ ਕੀ ਕਰਨਾ ਹੁੰਦਾ। ਅੱਛਾ, ਹੁਣ ਇੱਕ ਪਾਸੇ ਉਹਨਾਂ ਦੇ ਆਪਣੇ ਐਨਾਲਿਸਟ ਜਾਂ ਜਿਹੜੇ ਵੱਡੇ ਇੰਡੀਅਨ ਨੈਸ਼ਨਲਿਸਟ ਬਣੇ ਹੋਏ ਸੀ, ਉਹ ਵੀ ਜਿਹੜੇ ਨੇ ਰਿਗਰੈਟ ਕਰ ਰਹੇ ਨੇ ਜਾਂ ਕੋਸ ਰਹੇ ਨੇ ਮੋਦੀ ਨੂੰ ਕਿ ਵੀ ਤੇਰੀਆਂ ਨੀਤੀਆਂ ਨੇ ਸਾਨੂੰ ਬਿਲਕੁਲ ਅਲੱਗ-ਥਲੱਗ ਕਰ ਦਿੱਤਾ ਹੈ। ਅਸੀਂ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੁਲਕ ਜਿਹੜੇ ਹੈ ਈਰਾਨ ਦੇ ਇਸ ਕ੍ਰਾਈਸਿਸ ਦੇ ਵਿੱਚ ਜਿਹੜੇ ਸਾਡੇ ਗੁਆਂਢ 'ਚ ਹੋ ਰਿਹਾ ਔਰ ਜਿਹਦਾ ਅਸੀਂ ਸਿੱਧੇ ਤੌਰ 'ਤੇ ਪ੍ਰਭਾਵ ਕਬੂਲ ਰਹੇ ਹਾਂ, ਜਿਹੜਾ ਡਾਲਰ ਦੇ ਮੁਕਾਬਲੇ ਰੁਪਈਆ ਉਹ 95-96 ਨੂੰ ਪਹੁੰਚ ਗਿਆ। ਔਰ ਉਹਨਾਂ ਦੇ ਅੱਜ ਇੱਕ ਇਕੋਨਮਿਸਟ ਦਾ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦਾ ਸੀ ਵੀ ਇਹ 2-3 ਹਫ਼ਤੇ ਦੀ ਜੰਗ ਜੇ ਕੰਟੀਨਿਊ ਹੁੰਦੀ ਹੈ, ਜਿਹੜੀ ਕਿ ਹੋਏਗੀ ਓਬਵੀਅਸਲੀ, ਇਹ 100 ਨੂੰ ਕ੍ਰਾਸ ਕਰੇਗਾ। ਔਰ ਦੂਸਰੇ ਪਾਸੇ ਉਹ ਸਿਲੰਡਰ ਕੁਕਿੰਗ ਦੇ ਹੋਣ ਕਿ ਕਮਰਸ਼ੀਅਲ ਦੇ ਹੋਣ, ਪੂਰਾ ਜਿਹੜਾ ਉਹ ਅਫਰਾ ਤਫਰੀ ਮਚੀ ਹੋਈ ਹੈ ਪੰਜਾਬ 'ਚੋਂ। ਔਰ ਦੂਸਰੇ ਵੀ ਟ੍ਰੇਨਾਂ ਭਰ ਕੇ ਜਿਹੜੇ ਯੂਪੀ, ਬਿਹਾਰ, ਦੂਸਰੇ ਲੇਬਰ ਖਾਸ ਤੌਰ 'ਤੇ ਖੇਤੀਬਾੜੀ ਸੀਜ਼ਨ ਦੇ ਵਿੱਚ ਆਉਂਦੇ ਨੇ, ਵਢਾਈ ਜਾਂ ਬਿਜਾਈ ਦੇ ਵੇਲੇ, ਉਹ ਟ੍ਰੇਨਾਂ ਭਰ ਕੇ ਜਾ ਰਹੇ ਨੇ ਵਾਪਸ, ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਲੋਕਡਾਊਨ ਫਿਰ ਲੱਗਣ ਵਾਲਾ ਹੈ। ਜਿਵੇਂ ਕੋਵਿਡ ਦੇ ਵੇਲੇ ਉਹ ਫਸ ਗਏ ਸੀ, ਉਹ ਜੀ ਹਾਲਾਤ 'ਚੋਂ ਨਿਕਲਣਾ ਚਾਹੁੰਦੇ ਨੇ। ਔਰ ਕੁੱਲ ਮਿਲਾ ਕੇ ਇਸ ਦੇ ਬਰਕਸ ਜਿਹੜਾ ਰੋਲ ਪਾਕਿਸਤਾਨ ਨੇ ਅਦਾ ਕੀਤਾ ਔਰ ਅਜੇ ਵੀ ਕਰ ਰਿਹਾ, ਕਿਉਂਕਿ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਵੀ ਈਵਨ ਚਾਈਨਾ ਦਾ ਫੋਰਨ ਮਿਨਿਸਟਰ ਜਿਹੜਾ ਹੈ ਉਹ ਵੀ ਇਨਵੋਲਵ ਹੋਇਆ ਜਿਹੜੀ ਪੀਸ ਨੈਗੋਸ਼ੀਏਸ਼ਨ। ਹਾਲਾਂ ਅਸੀਂ ਜ਼ਿਕਰ ਕੀਤਾ ਕਿ ਵੀ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਦਾ ਮੈਸੇਜ ਉਹ ਸਖਤ ਐਸਕੇਲੇਸ਼ਨ ਅਗਲੇ 2-3 ਹਫ਼ਤੇ ਸਟੋਨ ਏਜ ਤੱਕ ਦੀ ਗੱਲ, ਈਰਾਨ ਦੇ ਮਿਲਟਰੀ ਸਪੋਕਸਪਰਸਨ ਦਾ ਕਹਿਣਾ ਕਿ ਜੀ ਅਸੀਂ ਉਦੋਂ ਤੱਕ ਜੰਗ ਜਾਰੀ ਰੱਖਾਂਗੇ ਜਦੋਂ ਤੱਕ ਅਮਰੀਕਾ ਨੂੰ ਅਸੀਂ ਹਿਊਮੀਲੀਏਸ਼ਨ ਨਾ ਦੇ ਦਈਏ, ਔਰ ਸਟੇਟ ਆਫ ਹਾਰਮਿਊਜ਼ 'ਤੇ ਹੁਣ ਸਾਡਾ ਕੰਟਰੋਲ ਰਹੇਗਾ। ਔਰ ਇਹ ਜਿਹੜਾ ਉਹਨਾਂ ਦੀ ਵਾਰਨਿੰਗ ਵੀ ਦੂਸਰੇ ਜਿਹੜੇ ਗਲਫ
ਨੇਸ਼ਨ ਨੇ ਕਿ ਭਾਈ ਹੁਣ ਅਸੀਂ ਜਿਹੜਾ ਉਹ ਅਮਰੀਕਾ ਦੇ ਅੱਡਿਆਂ ਦੀ ਪ੍ਰੈਜ਼ੈਂਸ ਨਹੀਂ ਚਾਹਾਂਗੇ। ਇਸ ਸਭ ਦੇ ਬਾਵਜੂਦ ਬਿਹਾਈਂਡ ਤਾਂ ਗੱਲਬਾਤ ਚੱਲ ਹੀ ਰਹੀ ਹੈ ਵੀ ਇਸ ਸਾਰਿਆਂ ਨੂੰ ਕਿਵੇਂ, ਔਰ ਉਹਦੇ 'ਚ ਚਾਈਨਾ ਇਨਵੋਲਵ ਹੋਇਆ, ਕਿਤੇ ਨਾ ਕਿਤੇ ਜਿਹੜਾ ਈਵਨ ਰਸ਼ੀਅਨ ਕੰਸੈਂਟ ਵੀ ਹੈ। ਸੋ ਇਹ ਪਾਕਿਸਤਾਨ ਦਾ ਵਧਿਆ ਹੋਇਆ ਰੁਤਬਾ ਕਿ ਭਾਈ ਉਹਨਾਂ ਨੇ ਈਵਨ ਇਸ ਲੈਵਲ ਦੇ ਉੱਤੇ ਐਂਟਰੀ ਮਾਰੀ ਐਜ਼ ਏ ਜਿਹੜਾ ਉਹ ਉਸ ਦੀ ਜੇ ਵਿਚੋਲਗੀ ਲਫ਼ਜ਼ ਨਾ ਵੀ ਕਿਹਾ ਜਾਏ, ਅਸੀਂ ਫੈਸਿਲੀਟੇਟ ਕਰਨਾ ਗੱਲਬਾਤ ਨੂੰ, ਨਾ ਕਿ ਮੀਡੀਏਟ ਕਰਨਾ। ਲੇਕਿਨ ਜਦੋਂ ਚਾਈਨਾ ਇਨਵੋਲਵ ਹੋਇਆ ਫਿਰ 5 ਨੁਕਾਤੀ ਪ੍ਰੋਗਰਾਮ ਵੀ ਕਿ ਇਮੀਡੀਏਟ ਸੀਜ਼ ਫਾਇਰ ਔਰ ਸਟੇਟ ਆਫ ਹਾਰਮਿਊਸ ਨਾਰਮਲ ਹੋਏ ਔਰ ਇੱਕਦਮ ਜਿਹੜਾ ਉਸ ਦੀਆਂ ਸੈਸੇਸ਼ਨ ਆਫ ਹੌਸਟਿਲਿਟੀਜ਼ ਹੋਈ ਇਹ ਉਹ। ਸੋ ਇਸ ਦੇ ਉੱਤੇ ਕੰਮ ਹੋ ਰਿਹਾ ਹੁਣ, ਕਿਉਂਕਿ ਇੰਡੀਆ ਬਿਲਕੁਲ ਇੱਕ ਪਾਸੇ ਲੋਕਾਂ ਦੇ ਦਬਾਅ। ਹੁਣ ਇਹ ਠੀਕ ਹੈ ਕਿ ਵੀ ਅਜੇ ਉੱਥੇ ਜਿਹੜੀਆਂ ਗੈਸ ਪ੍ਰਾਈਸਿਸ ਸ਼ੂਟ ਅਪ ਨਹੀਂ ਹੋਈਆਂ, ਉਹਨਾਂ ਨੇ ਹੋਣ ਨਹੀਂ ਦਿੱਤੀਆਂ ਅਜੇ ਤੱਕ, ਕਿਉਂਕਿ ਬਹੁਤ ਸਾਰਾ ਵਾਧੂ ਪੈਸਾ ਝੋਂਕਿਆ, ਕਿਉਂਕਿ 4 ਸਟੇਟਾਂ ਦੇ ਵਿੱਚ ਇਲੈਕਸ਼ਨਸ ਚੱਲ ਰਹੀਆਂ ਨੇ, ਵੈਸਟ ਬੰਗਾਲ ਦੇ ਵਿੱਚ ਵੀ, ਤਮਿਲਨਾਡੂ 'ਚ ਵੀ, ਅਸਾਮ 'ਚ ਵੀ, ਇੱਕ ਹੋਰ ਸਟੇਟ ਹੈ ਸ਼ਾਇਦ ਗੋਆ ਕਿ ਪਾਂਡੀਚੇਰੀ ਹੈ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਵੀ ਕਿਉਂਕਿ ਆਮ ਲੋਕਾਂ ਦੇ ਲਈ ਤਾਂ ਡੇ ਟੂ ਡੇ ਚੀਜ਼ਾਂ ਦਾ ਹੀ ਪ੍ਰਭਾਵ ਹੁੰਦਾ ਹੈ, ਉਹ ਲੌਂਗ ਟਰਮ ਦੇਖਣ ਵਾਲੇ ਨਹੀਂ ਹੁੰਦੇ ਵੀ ਨੀਤੀਆਂ ਕੀ ਨੇ। ਸੋ ਇਹ ਇੱਕਦਮ ਬਾਅਦ ਜਿਉਂ ਹੀ ਚੋਣਾਂ ਵੋਟਾਂ ਜਿੱਦਣ ਪੈ ਗਈਆਂ ਉਸ ਤੋਂ ਅਗਲੀ ਸ਼ਾਮ ਜਿਹੜਾ ਉਹ ਸਕਾਈ ਹਾਈ ਉਹਨਾਂ ਦੇ ਪ੍ਰਾਈਸ ਹੋਣਗੇ। ਔਰ ਇਹ ਪੁੱਛਿਆ ਜਾ ਰਿਹਾ ਵੀ ਭਾਰਤ ਕਿੱਥੇ ਹੈ, ਕਿ ਨਾ ਉਹ ਫੋਰਨ ਪਾਲਿਸੀ 'ਚ ਨਜ਼ਰ ਆਉਂਦਾ ਹੈ, ਨਾ ਕਿਸੇ ਹੋਰ 'ਚ ਆਉਂਦਾ ਹੈ। ਈਵਨ ਅਮਰੀਕਾ ਦੇ ਨਾਲ ਵੀ ਭਾਵੇਂ ਸਰਜੀਓ ਗੌਰ ਜਿਹੜਾ ਅੰਬੈਸਡਰ ਹੈ ਅਮਰੀਕਾ ਦਾ ਇੰਡੀਆ ਦੇ ਵਿੱਚ, ਉਹ ਆਇਆ ਹੋਇਆ ਸੀ ਵਾਸ਼ਿੰਗਟਨ DC ਕੱਲ੍ਹ। ਉਹਨੇ ਆਪਣੀਆਂ ਫੋਟੋਆਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਔਰ ਮਾਰਕੋ ਰੂਬੀਓ ਦੇ ਨਾਲ ਪਾਈਆਂ, ਤਾਂ ਉਹਦੇ 'ਚ ਉਹਨੇ ਕਿਹਾ ਵੀ ਕਿ ਪ੍ਰੈਜ਼ੀਡੈਂਟ ਟਰੰਪ ਇੰਡੀਆ ਨਾਲ ਦੋਸਤੀ ਨੂੰ ਬਹੁਤ ਤਰਜੀਹ ਦਿੰਦੇ ਨੇ ਜਾਂ ਦੂਜੇ। ਲੇਕਿਨ ਹਕੀਕਤ ਦੇ ਵਿੱਚ ਜੇ ਤੁਸੀਂ ਇਹਨਾਂ ਦੀ ਦੇਖੋ, ਇੰਡੀਆ ਸਟੈਂਡਸ ਔਨ US ਟ੍ਰੇਡ ਡੀਲ ਇਜ਼ ਦੈਟ ਵੀ ਸ਼ੁੱਡ ਗੈਟ ਪ੍ਰੈਫਰੈਂਸ਼ੀਅਲ ਐਕਸੈਸ ਐਜ਼ ਵਾਜ਼ ਐਗਰੀਡ। ਪਿਊਸ਼ ਗੋਇਲ ਅਪ੍ਰੈਲ ਅੱਜ 2 ਹੋ ਗਈ, ਕੋਈ ਜਿਹੜੀ ਟ੍ਰੇਡ ਡੀਲ ਨਹੀਂ ਹੈ, ਜਿਹੜੀ ਆਲਮੋਸਟ ਇਹ ਸੀ ਕਿ ਜੀ ਮਾਰਚ ਦੇ ਵਿੱਚ ਫਾਈਨਲ ਜਾਂ ਇਹ ਵੋ। ਸੋ ਇਹਦਾ ਮਤਲਬ ਇਹ ਹੈ ਕਿ ਅਮਰੀਕਾ ਨੇ ਵੀ ਪੂਰੀ ਉਹਨਾਂ ਦੀ ਧੌਣ ਫੜੀ ਹੋਈ ਹੈ, ਇੰਟਰਨੈਸ਼ਨਲੀ ਬਿਲਕੁਲ ਆਈਸੋਲੇਟ ਨੇ। ਚਾਈਨਾ ਔਰ ਰਸ਼ੀਆ ਆਪਣਾ ਰੋਲ ਪਲੇ ਕਰ ਰਹੇ ਨੇ ਸਾਇਲੈਂਟਲੀ ਟੂਵਰਡ ਈਰਾਨ ਨਾਲ। ਭਾਰਤ ਦਾ ਜੋ ਵੀ ਸੀ ਪੁਰਾਣਾ ਉਹ ਸਾਰਾ ਐਕਸਪੋਜ਼ ਹੋ ਗਿਆ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਤੁਸੀਂ ਆਪਣੇ ਲੋਕਾਂ ਨੂੰ, ਜਿਨ੍ਹਾਂ ਨੂੰ ਤੁਸੀਂ ਜ਼ਹਿਰ ਦੇ ਉੱਤੇ ਲਾਇਆ ਹੈ, ਜ਼ਹਿਰ ਕਿਹਦੇ ਖਿਲਾਫ, ਹਿੰਦੂ ਮੁਸਲਮਾਨ ਕਰਨ ਦਾ, ਮੋਸਟ ਫੇਵਰਡ ਵਿਪਿੰਗ ਬॉय ਉਹਨਾਂ ਲਈ ਕੌਣ ਹੁੰਦਾ ਇੰਡੀਅਨ ਪੋਲੀਟੀਸ਼ੀਅਨਸ ਲਈ, ਹਿੰਦੂ ਤਵੀਆਂ ਲਈ ਗਵਾਂਢ 'ਚ ਪਾਕਿਸਤਾਨ। ਹੁਣ ਜਿਹੜਾ ਆਪਣੀ ਜਦੋਂ ਹੋਂਦ ਨਹੀਂ ਹੈ ਔਰ ਪਾਕਿਸਤਾਨ ਦਾ ਰੁਤਬਾ ਕਿਸ ਲੈਵਲ ਤੇ ਪਹੁੰਚਿਆ, ਪਹਿਲਾਂ ਤਾਂ ਇੱਕ ਪਾਸੇ S ਜੈ ਸ਼ੰਕਰ ਨੇ ਜਿਹੜਾ ਆਪਣੇ ਅੰਦਰਲੀ ਨਫ਼ਰਤ ਦਾ ਇਜ਼ਹਾਰ ਕਰਦੇ ਆ ਪਾਕਿਸਤਾਨ ਦੇ ਲਈ, ਦਲਾਲੀ ਲਫ਼ਜ਼ ਕਿ ਜੀ ਇਹ ਦਲਾਲ ਮੁਲਕ ਹੈ, ਅਸੀਂ ਦਲਾਲ ਨਹੀਂ ਹੈ। ਹੁਣ ਅੱਜ ਜਿਹੜਾ ਇਹਨਾਂ ਦਾ ਡਿਫੈਂਸ ਮਿਨਿਸਟਰ ਹੈ ਰਾਜਨਾਥ ਸਿੰਘ, ਜਿਹੜਾ ਸਿਰੇ ਦਾ ਝੂਠਾ ਸਾਬਤ ਹੋ ਰਿਹਾ ਹਰ ਪਾਸਿਓਂ, ਉਹਨੇ ਜਿਹੜਾ ਇਹਨਾਂ ਦਾ ਸੈਨਿਕ सम्मान ਸੰਮੇਲਨ ਸੀ ਥਿਰੂਵਿੰਥਾਪੁਰਮ, ਇਹ ਸ਼ਾਇਦ ਮੋਸਟ ਲਾਈਕਲੀ ਕੇਰਲਾ 'ਚ ਹੋਏਗਾ ਜਾਂ ਤਮਿਲਨਾਡੂ 'ਚ ਹੋਏਗਾ, ਉਸ 'ਚ ਬੋਲਦਿਆਂ ਉਹਨੇ ਰਾਜਨਾਥ ਸਿੰਘ ਨੇ ਕਿਹਾ, ਔਰ ਇਸ ਨੂੰ ਇਹਨਾਂ ਦੇ ਸਾਰੇ ਮੀਡੀਆ ਨੇ ਹੈਡਲਾਈਨ ਬਣਾਇਆ, ਫੋਰਸਿਸ ਵਿਲ ਟੇਕ ਅਨਪ੍ਰੈਸੀਡੈਂਟਡ ਐਕਸ਼ਨ ਇਫ ਪਾਕਿਸਤਾਨ ਅਟੈਂਪਟਸ ਐਨੀ ਮਿਸ ਐਡਵੈਂਚਰ ਵਾਰਨਸ ਰਾਜਨਾਥ। ਔਰ ਤੁਸੀਂ ਇਹਨਾਂ ਦੇ ਝੂਠ ਦਾ ਲੈਵਲ ਦੇਖੋ। ਰਾਜਨਾਥ ਕਹਿੰਦਾ ਹੈ ਕਿ ਆਰਮਡ ਫੋਰਸਿਸ ਬ੍ਰੌਟ ਪਾਕਿਸਤਾਨ ਟੂ ਇਟਸ ਨੀਜ਼ in 22 minutes during Operation Sindoor, and he said military operation Sindoor is still on. ਉਹ ਕਹਿੰਦੇ ਜੀ ਅਸੀਂ 22 ਮਿੰਟ ਦੇ ਵਿੱਚ ਪਾਕਿਸਤਾਨ ਨੂੰ ਗੋਡਿਆਂ ਪਰਨੇ ਲੈ ਆਂਦਾ। ਤੁਸੀਂ ਦੇਖੋ ਵੀ ਇੰਨਾ ਝੂਠ ਬਾਰ-ਬਾਰ ਬੋਲਣ ਦੀ ਕਿਉਂ ਲੋੜ ਪੈ ਰਹੀ ਹੈ, ਕਿਉਂਕਿ ਐਕਸਪੋਜ਼ ਹੋਏ। ਤਾਂ ਜਿਹੜਾ ਅਮਰੀਕਨ ਕਾਂਗਰੈਸ਼ਨਲ ਰਿਪੋਰਟ ਦੇ ਵਿੱਚ ਸਾਹਮਣੇ ਆਇਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ 4 ਡੇ ਜਿਹੜਾ ਮਿਸਲ ਡਰੋਨ ਪਾਰਟ ਸੀ ਪਾਕਿਸਤਾਨ ਨੇ ਜਿਹੜਾ ਇਹਨਾਂ ਨੂੰ ਬੀਟ ਕੀਤਾ, ਉਹਨਾਂ ਦੀਆਂ ਰਿਪੋਰਟਾਂ ਨੇ। ਉਹਨਾਂ ਦਾ ਆਪਣਾ ਇੱਕ ਜਨਰਲ ਕੱਲ੍ਹ ਪਰਸੋਂ ਕਿਤੇ ਕਹਿ ਰਿਹਾ ਸੀ ਕਿ ਵੀ ਇਹ ਹੁਣ 20ਵੀਂ ਸਦੀ ਦੀ ਵਾਰਫੇਅਰ ਨਹੀਂ ਹੈ, 21ਵੀਂ ਸਦੀ 'ਚ ਪਾਕਿਸਤਾਨ ਦਾ ਹੈਂਡ ਇਸ ਲਈ ਉੱਪਰ ਰਿਹਾ ਕਿਉਂਕਿ ਜਿਹੜੀ ਉਹਨਾਂ ਨੇ ਲੇਟੈਸਟ ਟੈਕਨੋਲੋਜੀ ਔਰ ਦੂਸਰੀ ਵਰਤੀ ਹੈ ਰਾਫੇਲ, ਜਿਸ ਦਾ ਡਿੱਗਣ ਦੀ ਗੱਲ ਬਾਰ-ਬਾਰ ਹੋਈ ਔਰ 4 ਦਿਨਾਂ ਦੇ ਵਿੱਚ ਇਹਨਾਂ ਦਾ ਹਸ਼ਰ ਕੀ ਹੋਇਆ। ਲੇਕਿਨ ਇਹਨਾਂ ਦੀ ਨਫ਼ਰਤ ਔਰ ਆਪਣੇ ਲੋਕਾਂ ਨੂੰ ਜਿਹੜਾ ਉਸ ਚਾਰਟ ਤੇ ਲਾਉਣ ਦਾ ਮਤਲਬ ਇਹ ਹੈ,
ਉਹ ਇਹ ਕਹਿ ਰਿਹਾ ਕਿ ਵੀ ਉਹਨਾਂ ਨੇ ਇੰਡੀਅਨ ਆਰਮਡ ਫੋਰਸਿਸ ਨੇ ਰਿਕਾਲਿੰਗ ਆਪਰੇਸ਼ਨ ਸੰਦੂਰ launched last May after the Pahalgam terror attack in April 2025. Minister said Operation Sindoor is still on. ये अजय चल रहे. If Pakistan attempts any misadventure, the armed forces will give a befitting response that Pakistan will never forget. ਉਹ ਜਿਵੇਂ ਹੁੰਦਾ ਜੀ ਅਸੀਂ ਨਾਨੀ ਯਾਦ ਕਰਾ ਦੇਾਂਗੇ, ਅਸੀਂ ਜਿਹੜਾ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਔਰ ਇਹ ਸਾਡੀਆਂ ਜਿਹੜੀਆਂ ਫੋਰਸਿਸ ਨੇ ਉਹ ਤਿਆਰ ਬੈਠੀਆਂ ਨੇ ਅਸੀਂ ਸਜ਼ਾ ਦੇਣ ਲਈ। ਫਿਰ ਉਹਨੇ ਮਨਮੋਹਨ ਸਿੰਘ ਪੀਰੀਅਡ ਨੂੰ ਜਾਂ ਉਹਨੇ ਕਿਹਾ ਜੀ ਉਹ ਤਾਂ ਜਿਹੜੇ ਨੇ ਉਹ ਡੋਜ਼ੀਅਰ ਦੇਣ ਦੇ ਉੱਤੇ ਹੀ ਸੀ, ਫੈਸਟ ਡੋਜ਼ੀਅਰ ਪ੍ਰੋਟੈਸਟ। ਇਹ ਜਿਹੜਾ ਮੋਦੀ ਜਦੋਂ ਦਾ ਆਇਆ ਉਹਨੇ ਡਿਸਾਈਸਿਵ ਲਾਈਨ ਲਈ ਆ। ਡਿਸਾਈਸਿਵ ਤੁਸੀਂ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚੀਨ ਨੂੰ ਸਰੈਂਡਰ ਕੀਤੀ। ਇਹ ਮੰਨਣ ਨੂੰ ਤੁਸੀਂ ਤਿਆਰ ਨਹੀਂ, ਤੁਸੀਂ ਨਾ ਕੋਈ ਆਇਆ, ਨਾ ਕੋਈ ਘੁੱਸਾ, ਨਾ ਕੋਈ ਗਿਆ। ਇਹ ਤੁਹਾਡੇ ਆਪਣੇ ਸੁਬਰਾਮਨੀਅਮ ਸਵਾਮੀ ਵਰਗੇ ਆਈਡੀਆਲੋਗ ਤੋਂ ਲੈ ਕੇ ਤੁਹਾਡੇ ਫੌਜੀ ਚੀਫ ਕਹਿੰਦੇ ਨੇ। ਅੱਛਾ, ਪਾਕਿਸਤਾਨ ਦੇ ਨਾਲ ਤੁਹਾਡਾ 4 ਰੋਜ਼ਾ ਜਿਹੜਾ ਉਹਦੇ ਚ ਤੁਹਾਡੇ ਜਿਹੜੀਆਂ ਨੇ ਚੀਕਾਂ ਨਿਕਲੀਆਂ, ਤੁਸੀਂ ਟਰੰਪ ਨੂੰ ਕਾਲ ਕਰਕੇ ਜਿਹੜਾ ਉਹ ਤਰਲੇ ਕੀਤੇ ਕਿ ਬਈ ਸਾਡੀ ਜਾਨ ਛੁਡਾਓ। ਔਰ ਇਸ ਲਈ ਸੀਜ਼ਫਾਇਰ ਦਾ ਐਲਾਨ ਵੀ ਪਹਿਲਾਂ ਟਰੰਪ ਨੇ ਕੀਤਾ ਕਿ ਭਾਈ ਜੰਗ ਰੁਕਵਾਓ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਆਇਆ ਇਹ ਸਾਰਾ ਕਿ ਭਾਈ ਤੁਹਾਡਾ ਕੀ ਚੱਲ ਰਿਹਾ। ਹੁਣ ਈਰਾਨ ਕ੍ਰਾਈਸਿਸ ਦੇ ਵਿੱਚ ਤੁਸੀਂ ਕਿਤੇ ਨੇੜੇ ਤੇੜੇ ਨਜ਼ਰ ਨਹੀਂ ਆਏ। ਹੁਣ 60 ਨੇਸ਼ਨਸ ਦੇ ਫੋਰਨ ਮਿਨਿਸਟਰਸ ਦੀ ਵੀ ਮੀਟਿੰਗ ਜਿਹੜੀ ਹੈ ਉਹ ਚੱਲੀ ਹੈ। ਉਹਦੇ 'ਚ ਇੰਡੀਆ ਕਹਿ ਰਿਹਾ ਕਿ ਜੀ ਇਹ ਫ੍ਰੀ ਜਿਹੜੀ ਹੈ ਨੈਵੀਗੇਸ਼ਨ ਹੋਣੀ ਚਾਹੀਦੀ ਹੈ, ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਔਰ ਦੂਸਰਾ ਫਿਰ ਜਸਟੀਫਾਈ ਵੀ ਕਰਨਾ ਸ਼ੁਰੂ ਕਰਤਾ ਕਿ ਜੀ ਨਹੀਂ ਜਦੋਂ ਮੋਦੀ 48 ਘੰਟੇ ਪਹਿਲਾਂ ਇਜ਼ਰਾਈਲ ਦੇ ਵਿੱਚ ਗਿਆ ਔਰ ਉਹਨੇ ਇਜ਼ਰਾਈਲੀ ਪਾਰਲੀਮੈਂਟ ਨੂੰ ਐਡਰੈਸ ਕੀਤਾ, ਉਹਨੂੰ ਇਹ ਪਤਾ ਹੀ ਨਹੀਂ ਸੀ ਕਿ ਵੀ ਇਹ ਜਿਹੜਾ ਇਜ਼ਰਾਈਲ ਉਹਦੇ ਤੇ ਅਟੈਕ ਕਰਨ ਵਾਲਾ ਹੈ, ਡਿਫੈਂਸਿਵ ਬਿਲਕੁਲ। ਸੋ ਇਹ ਹੈ ਜਦੋਂ ਤੁਸੀਂ ਇਹ ਸਾਰੇ ਨੂੰ ਦੇਖਦੇ ਹੋ ਤਾਂ ਫਿਰ ਬਿਲਕੁਲ ਪੰਜਾਬੀ ਦਾ ਇਹ ਅਖਾਣ ਹੀ ਟੁਕਦਾ ਹੈ ਇਹਨਾਂ ਦੇ ਉੱਤੇ ਕਿ ਮੁਰਦਾ ਬੋਲੇ ਖੱਫਨ ਪਾੜੇ। ਔਰ ਉਹਨਾਂ ਦੀ ਇਹ ਬੇਹਿੱਸੀ ਹੈ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਆਪਣੇ ਲੋਕਾਂ ਨੂੰ ਕੀ ਸੌਦਾ ਵੇਚਣ, ਕਿਉਂਕਿ ਝੂਠ ਇੰਨਾ ਕੁ ਬੋਲ ਲਿਆ ਹੋਇਆ ਕਿ ਆਪਣੇ ਝੂਠ ਨੂੰ ਦੇ ਵਿੱਚ ਆਪ ਹੀ ਫਸੇ ਹੋਏ ਨੇ। ਔਰ ਲੋਕਾਂ ਦੇ ਸਾਹਮਣੇ ਹੁਣ ਉਹਨਾਂ ਨੇ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਕ੍ਰੈਕਡਾਊਨ ਸ਼ੁਰੂ ਕੀਤਾ, ਕਿੰਨੀਆਂ ਵੀਡੀਓਜ਼ ਰਿਮੂਵ, ਕਿੰਨੇ ਅਕਾਊਂਟ ਬੰਦ, ਕਿੰਨਾ ਦੂਜਾ, ਕਿਉਂਕਿ ਇੰਡੀਪੈਂਡੈਂਟ ਸੋਸ਼ਲ ਮੀਡੀਆ ਨੇ ਜਿਹੜਾ ਇਹਨਾਂ ਦਾ ਮੁੱਖ ਧਾਰਾ ਮੀਡੀਆ ਸੋ ਕਾਲਡ ਜਿਹੜਾ ਬਿਲਕੁਲ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਕਿ ਗੋਦੀ 'ਚ ਬੈਠੇ ਨੇ ਮੋਦੀ ਦੇ, ਉਹਨੂੰ ਜਿਹੜਾ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਇਹਨਾਂ ਨੂੰ ਲੱਗਦਾ ਵੀ ਲੋਕਾਂ ਸਾਹਮਣੇ ਇੱਕੋ ਹੀ ਜਿਹੜਾ ਵਰਜ਼ਨ ਜਾਣਾ ਚਾਹੀਦਾ ਉਹ ਗੋਦੀ ਮੀਡੀਆ ਵਰਸ਼ਨ ਹੈ। ਇਸ ਲਈ ਇਹਨਾਂ ਨੇ ਹੋਰ ਵੀ ਸਖਤੀ ਨਾਲ ਕ੍ਰੈਕਡਾਊਨ ਸ਼ੁਰੂ ਕੀਤਾ ਸੋਸ਼ਲ ਮੀਡੀਆ ਦੀ ਆਵਾਜ਼ ਨੂੰ ਬੰਦ ਕਰਨ ਲਈ। TV 84 ਤਾਂ ਇਹਨਾਂ ਦਾ ਪਹਿਲੇ ਦਿਨ ਤੋਂ ਹੀ ਵਿਕਟਮ ਰਿਹਾ। ਹੁਣ ਪਿਛਲੇ ਪੀਰੀਅਡ 'ਚ ਹੋਰ ਵੀ ਬਹੁਤ ਸਾਰੀਆਂ ਸੈਂਕਸ਼ਨਸ ਨੇ, ਲੇਕਿਨ ਅਸੀਂ ਆਪਣਾ ਕੰਮ ਕਰਦੇ ਰਵਾਂਗੇ ਔਰ ਅਸੀਂ ਆਪਣੇ ਵਿਊਅਰਸ ਦੇ ਸ਼ੁਕਰਗੁਜ਼ਾਰ ਹੈ ਕਿ ਜਦੋਂ ਵੀ ਕੋਈ ਇਹਨਾਂ ਨੂੰ ਐਕਸਪੋਜ਼ ਕਰਦੇ ਆ, ਜਿਹੜੀ ਵੀਡੀਓ ਅਸੀਂ ਕਰਦੇ ਉਸ ਦੇ ਉੱਤੇ ਬਹੁਤ ਸਾਰੇ ਕਮੈਂਟ ਹੁੰਦੇ ਨੇ, ਉਹਨੂੰ ਤੁਸੀਂ ਬਹੁਤ ਸਾਰਾ ਜਿਹੜਾ ਉਹ ਪਿਆਰ ਦਿੰਦੇ ਹੋ। ਸੋ ਇਵੇਂ ਹੀ ਜਿਹੜਾ ਸ਼ੇਅਰ ਕਰੋ, ਲਾਈਕ ਕਰੋ ਔਰ ਸਾਡੇ ਤੱਕ ਤੁਸੀਂ ਜਿਹੜੇ ਤੁਹਾਡੇ ਕੰਸਰਨ ਵੀ ਨੇ ਜਾਂ ਤੁਹਾਡੇ ਵੱਲੋਂ ਵੀ ਜਿਹੜੇ ਸੁਝਾਅ ਨੇ ਉਹਨਾਂ ਨੂੰ ਤੁਸੀਂ ਲਿਖਤੀ ਤੌਰ ਤੇ ਵੀ ਸਾਡੇ ਤੱਕ ਪਹੁੰਚਾ ਸਕਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਨਸਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ।
ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਨੇਪਾਲ ਵਿੱਚ ਬਲੰਦਰ ਸ਼ਾਹ ਦੀ ਅਗਵਾਈ ਵਿੱਚ ਬਣੀ ਨੇਪਾਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 15 ਦਿਨਾਂ ਦੇ ਵਿੱਚ ਨੇਪਾਲ ਦੇ ਦਲਿਤ ਵਰਗ ਤੋਂ ਇਤਿਹਾਸਿਕ ਮਾਫੀ ਮੰਗਣਗੇ। ਉਹਨਾਂ ਅਨੁਸਾਰ ਸਦੀਆਂ ਤੋਂ ਹਿੰਦੂ ਧਰਮ ਦੇ ਜਾਤ-ਪਾਤੀ ਸਿਸਟਮ ਬਦੌਲਤ ਦਲਿਤਾਂ ਨਾਲ ਬਹੁਤ ਧੱਕਾ ਹੁੰਦਾ ਆ ਰਿਹਾ ਹੈ ਕਿ ਭਾਰਤ ਦੇ ਬ੍ਰਾਹਮਣ ਵੀ ਦਲਿਤਾਂ ਤੋਂ ਉਹਨਾਂ ਨਾਲ ਕੀਤੇ ਜ਼ੁਲਮਾਂ ਲਈ ਮਾਫੀ ਮੰਗਣਗੇ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਦੱਸਦੇ ਹੀ ਹੈ ਭਾਵੇਂ ਪਿਛਲੇ ਕਈ ਹਫ਼ਤੇ ਤੋਂ ਟੀਵੀ 84 ਦੇ ਪ੍ਰੋਗਰਾਮਾਂ ਦੇ ਵਿੱਚ ਖਾਸ ਤੌਰ ਤੇ ਸੱਚੋ ਸੱਚ ਵੀ ਐਡ ਚੱਲਦੀ ਹੈ ਕਿ ਵਾਸ਼ਿੰਗਟਨ ਡੀਸੀ ਕੈਪੀਟਲ ਹਿੱਲ ਦੇ ਉੱਤੇ ਫਰੀडम ਮਾਰਚ ਜਿਹੜਾ ਪਿਛਲੇ ਲਗਭਗ 7 ਸਾਲ ਤੋਂ ਲਗਾਤਾਰਤਾ ਦੇ ਨਾਲ ਮੈਸੇਜ ਦਿੰਦਾ ਹੈ ਜੀ, ਜਿੱਥੇ ਇਹ ਆਪਣੇ ਆਪ 'ਚ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਹੈ, ਪਰ ਇਸ ਦਾ ਮੈਸੇਜ ਆਪਣੇ ਆਪ 'ਚ ਲਫ਼ਜ਼ ਫਰੀडम ਹੀ ਇਹ ਦੱਸਦਾ ਹੈ ਕਿ ਇਹ ਮਹਿਜ਼ ਅਸੀਂ ਇੱਕ 1699 ਦੀ ਵਿਸਾਖੀ ਨੂੰ ਯਾਦ ਨਹੀਂ ਕਰ ਰਹੇ। ਜਿਹੜਾ ਖਾਲਸਾ, ਜਿਹੜਾ ਜਿਸ ਨੂੰ ਗੁਰੂ ਸਾਹਿਬ ਨੇ ਰਾਜ ਕਰੇਗਾ ਖਾਲਸਾ ਦੇ ਨਾਲ ਸੋਵਰਨਿਟੀ ਦੀ ਬਖਸ਼ਿਸ਼ ਕੀਤੀ, ਔਰ ਅੱਜ ਜਦੋਂ ਕਿ ਅਸੀਂ ਪਿਛਲੇ ਲਗਭਗ 42 ਸਾਲਾਂ ਤੋਂ ਜੂਨ 84 ਤੋਂ ਬਾਅਦ ਖਾਲਿਸਤਾਨ ਦੇ ਸੰਘਰਸ਼ ਨੂੰ, ਜਿੱਥੇ ਸਾਡੇ ਸਿੰਘਾਂ ਸਿੰਘਣੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ, ਦਿੱਲੀ ਦਰਬਾਰ ਦਾ ਜਿਹੜਾ ਉਹ ਤਖਤ ਉਸ ਨੂੰ ਹਿਲਾਇਆ, ਉੱਥੇ ਇੰਡੀਅਨ ਸਟੇਟ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਥਿਆਰ ਰਾਹੀਂ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਕੁਚਲਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਸ ਨੇ ਰਾਦਰ ਉਸ ਨੂੰ ਸਟਰੈਂਥਨ ਕੀਤਾ। ਔਰ ਅਸੀਂ ਇਹ ਦੇਖਦੇ ਹਾਂ ਕਿ ਆਉਣ ਵਾਲੇ ਅਪ੍ਰੈਲ ਦੇ ਮਹੀਨੇ ਦੇ ਵਿੱਚ, ਅਪ੍ਰੈਲ ਤਾਂ ਆਲਰੇਡੀ ਸ਼ੁਰੂਆਤ ਹੋਈ ਹੈ, ਲੇਕਿਨ ਅੱਡ-ਅੱਡ ਥਾਵਾਂ 'ਤੇ ਕਿਤੇ 11-12 ਅਪ੍ਰੈਲ ਵਾਲੇ ਵੀਕਐਂਡ ਔਰ ਕਿਤੇ 19 ਵਾਲੇ 'ਚ, ਕਿਤੇ 26 ਵਾਲੇ ਲਾਸਟ ਵੀਕਐਂਡ ਅਪ੍ਰੈਲ ਦਾ ਨਿਊਯਾਰਕ ਸਿੱਖ ਡੇ ਪੈਰੇਡ ਹੋਣੀ ਹੈ। ਲੇਕਿਨ ਇਹ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਮਾਰਚ ਹੈ, ਇਹ ਬੜਾ ਅਹਿਮੀਅਤ ਵਾਲਾ ਹੈ। ਇਹਦੇ 'ਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਇਸ ਦੇ ਉੱਤੇ ਐਫਰਟ ਕਰਦੀ ਹੈ। ਲਗਭਗ 25 ਤੋਂ ਜ਼ਿਆਦਾ ਗੁਰਦੁਆਰਿਆਂ ਤੋਂ ਬੱਸਾਂ ਦਾ ਪ੍ਰਬੰਧ ਹੈ। ਸੋ ਟੀਵੀ 84 ਦੀ ਸਾਡੀ ਟੀਮ ਵੀ ਉਸ ਨੂੰ ਕਵਰ ਕਰੇਗੀ ਪੂਰਾ, ਕਿਉਂਕਿ ਕੱਲ੍ਹ ਅਸੀਂ ਜਿਹੜਾ ਕੱਲ੍ਹ ਦਾ ਸੱਚੋ ਸੱਚ ਦਾ ਫਾਰਮੈਟ ਹੈ ਉਹ ਡਿਸਕਸ਼ਨ ਹੋਏਗੀ ਵੀਰ ਸੁਖਵਿੰਦਰ ਸਿੰਘ ਨਾਲ। ਇਸ ਲਈ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਸ਼ਾਇਰ ਸਾਡੇ ਨੇ ਉਹਨਾਂ ਨੂੰ ਅਸੀਂ ਜਿਹੜਾ ਅੱਜ ਡਿਸਕਸ ਕਰਾਂਗੇ। ਆਲਰੇਡੀ ਭਾਈ ਸੰਤੋਖ ਸਿੰਘ ਪਾਊ ਜੀ ਹੋਰਾਂ ਦੀ ਨਜ਼ਮ ਈਰਾਨ ਦੇ ਉੱਤੇ ਅਸੀਂ ਡਿਸਕਸ ਕੀਤੀ ਹੈ। ਔਰ ਇਹ ਵੀ ਅਸੀਂ ਦੱਸ ਦਈਏ ਕਿ ਜਦੋਂ ਅਸੀਂ ਓਵਰਆਲ ਇਹਨਾਂ 5 ਸੈਗਮੈਂਟਸ ਨੂੰ ਤਰਤੀਬ ਦਿੰਦੇ ਹਾਂ ਤਾਂ ਸਾਡਾ ਮਕਸਦ ਸਭ ਤੋਂ ਪਹਿਲਾਂ ਤਾਂ ਜਿਹੜੀ ਟਾਕ ਆਫ ਦਾ ਡੇ ਹੈ, ਔਰ ਜ਼ਾਹਰ ਹੈ ਕਿ 28 ਫਰਵਰੀ ਤੋਂ ਬਾਅਦ ਸਾਡੇ ਪਹਿਲੇ ਜਿਹੜੇ 2-3 ਸੈਗਮੈਂਟ ਹੁੰਦੇ ਨੇ, 2 ਸੈਗਮੈਂਟ ਘੱਟੋ ਘੱਟ ਉਹ ਇਸ ਕ੍ਰਾਈਸਿਸ ਨੂੰ ਸਮਰਪਿਤ ਹੁੰਦੇ ਨੇ। ਪਰ ਉਸ ਦੇ ਨਾਲ ਨਾਲ ਸਾਡੇ ਲਈ ਸਾਊਥ ਏਸ਼ੀਆ ਬੜੀ ਅਹਿਮੀਅਤ ਵਾਲਾ ਖਿੱਤਾ ਹੈ, ਜਿੱਥੇ ਉਹਨਾਂ ਸਾਊਥ ਏਸ਼ੀਆ ਦੇ 8-9 ਮੁਲਕਾਂ ਦੇ ਵਿੱਚ ਖਾਲਿਸਤਾਨ ਵੀ ਇੱਕ ਮੁਲਕ ਦੇ ਤੌਰ 'ਤੇ ਬਹੁਤ ਜਲਦੀ ਜਿਹੜਾ ਉਹ ਆਪਣੀ ਥਾਂ ਬਣਾਉਣ ਵਾਲਾ ਹੈ। ਔਰ ਪਿਛਲੇ ਪੀਰੀਅਡ ਦੇ ਵਿੱਚ ਅਸੀਂ ਦੇਖਿਆ ਕਿ ਵੀ ਖਾਸ ਤੌਰ 'ਤੇ ਨੇਪਾਲ ਦੇ ਵਿੱਚ ਔਰ ਬੰਗਲਾਦੇਸ਼ ਦੇ ਵਿੱਚ, ਪਹਿਲਾਂ ਬੰਗਲਾਦੇਸ਼ ਫਿਰ ਨੇਪਾਲ ਦੇ ਵਿੱਚ ਜਿਹੜੀ ਜੈਨ ਜ਼ੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਜਨਰੇਸ਼ਨ
ਉਹਨਾਂ ਨੇ ਜਿਵੇਂ ਰਾਜ ਪਲਟੇ ਕੀਤੇ ਸ੍ਰੀਲੰਕਾ ਦੇ ਵਿੱਚ ਵੀ ਬਿਲਕੁਲ ਪਹਿਲਾਂ ਉਸ ਦੀ ਸ਼ੁਰੂਆਤ ਪਾਰਟੀ ਵਾਈਜ਼ ਹੋਈ, ਫਿਰ ਅਸੀਂ ਬੰਗਲਾਦੇਸ਼ ਦੇ ਵਿੱਚ ਦੇਖੀ ਜੀ। ਔਰ ਬੰਗਲਾਦੇਸ਼ ਦੇ ਵਿੱਚ ਤਾਂ ਬਿਲਕੁਲ ਢਾਕਾ ਯੂਨੀਵਰਸਿਟੀ ਤੋਂ ਲੈ ਕੇ ਸਾਰੇ ਯੂਨੀਵਰਸਿਟੀਆਂ ਦੇ, ਔਰ ਉਹਨਾਂ ਨੇ ਟ੍ਰੈਡੀਸ਼ਨਲ ਪਾਰਟੀਆਂ ਸ਼ੇਖ ਹਸੀਨਾ ਨੂੰ ਦੂਜੇ ਤੀਜੇ ਨੂੰ ਦੌੜਾਤਾ ਇੱਕ ਸਟੇਜ 'ਤੇ। ਹਾਲਾਂ ਵੱਖਰੀ ਕਹਾਣੀ ਹੈ ਕਿ ਚੋਣਾਂ ਤੋਂ ਬਾਅਦ ਜਿਹੜੀ ਪਾਰਟੀ ਦੇ ਕੋਲ ਹੁਣ ਹਕੂਮਤ ਆਈ ਹੈ, ਉਹ ਜਿਹੜੀਆਂ ਦੋ ਮਾਈਆਂ ਦੀ ਲੜਾਈ ਸੀ ਖਾਲਿਦਾ ਜ਼ਿਆ ਔਰ ਸ਼ੇਖ ਹਸੀਨਾ, ਉਹਨਾਂ 'ਚੋਂ ਖਾਲਿਦਾ ਜ਼ਿਆ ਦੀ ਪਾਰਟੀ, ਖਾਲਿਦਾ ਜ਼ਿਆ ਦਾ ਲੜਕਾ ਹੈ ਜਿਹੜਾ ਕਿ ਪ੍ਰਾਈਮ ਮਿਨਿਸਟਰ ਬਣਿਆ, ਲੇਕਿਨ ਤਬਦੀਲੀ ਦੇ ਨਾਲ ਔਰ ਦੂਸਰੇ ਭਾਰਤ ਪ੍ਰਤੀ ਤਾਂ ਇਹ ਸਾਰੇ ਹੀ ਹੋਸਟਾਈਲ ਰਵੱਈਆ ਹੀ ਹੈ, ਕਿਉਂਕਿ ਭਾਰਤ ਨੇ ਬਹੁਤ ਬੁਰੀ ਤਰ੍ਹਾਂ ਬੰਗਲਾਦੇਸ਼ ਨੂੰ ਆਪਣੀ ਕਾਲੋਨੀ ਬਣਾਇਆ ਹੋਇਆ ਸੀ। ਨੇਪਾਲ ਦੇ ਵਿੱਚ ਵੀ ਜਿਹੜੀ ਹਾਲਾਂ ਐਗਜ਼ਿਸਟਿੰਗ ਗਵਰਨਮੈਂਟ ਸੀ ਉਹ ਕੋਈ ਪ੍ਰੋ ਇੰਡੀਆ ਨਹੀਂ ਸੀ, ਕਮਿਊਨਿਸਟਾਂ ਦੀ ਸੀ, ਮਿਸਟਰ ਆਇਲੀ, ਲੇਕਿਨ ਉੱਥੇ ਵੀ ਜਨਰੇਸ਼ਨ ਜੈਨ ਜ਼ੀ ਜਿਹਨਾਂ ਨੂੰ ਕਹਿੰਦੇ ਨੇ, ਉਹ ਇੰਨੀ ਤੇਜ਼ੀ ਦੇ ਨਾਲ ਅੱਗੇ ਵਧੇ ਔਰ ਬੇਸ਼ੱਕ ਗੋਲੀਆਂ ਚੱਲੀਆਂ, ਉਹਨਾਂ ਦੇ ਮਾਰੇ ਗਏ ਬੰਦੇ, ਲੇਕਿਨ ਉਹਨਾਂ ਨੇ ਜਿਹੜਾ ਇਹ ਮਜਬੂਰ ਕੀਤਾ ਪ੍ਰੈਜ਼ੀਡੈਂਟ ਨੂੰ ਕਿ ਭਾਈ ਇਹ ਸਾਰਾ ਇਹਨਾਂ ਨੂੰ ਡਿਸਮਿਸ ਕਰੋ। ਦੁਬਾਰਾ ਇਲੈਕਸ਼ਨਾਂ ਹੋਈਆਂ ਔਰ ਹੁਣ ਜਿਹੜੀ ਹਕੂਮਤ ਉੱਥੇ ਬਣੀ ਹੈ ਉਹ 35 ਸਾਲਾ ਰੈਪਰ ਹੈ ਕਾਠਮੰਡੂ ਦਾ, ਜਿਸ ਨੇ ਮਿਸਟਰ ਬਲੇਂਦਰ ਸ਼ਾਹ, ਉਹਦੀ ਕਮਾਂਡ ਦੇ ਵਿੱਚ ਇਹ ਪਹਿਲਾਂ ਹੀ ਨੇਪਾਲ ਦੀ ਹਿਸਟਰੀ ਦਾ ਯੰਗੈਸਟ ਪ੍ਰਾਈਮ ਮਿਨਿਸਟਰ ਹੈ ਔਰ ਇਹ ਜੈਨ ਜ਼ੀ ਨੂੰ ਰਿਪਰੈਜ਼ੈਂਟ ਕਰਦਾ। ਸੋ ਅਸੀਂ ਇਹ ਦੇਖਦੇ ਹਾਂ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਜਨਰੇਸ਼ਨ ਟੂ ਜਨਰੇਸ਼ਨ ਚੱਲ ਰਹੀਆਂ ਹੁੰਦੀਆਂ, ਜੇ ਅਸੀਂ ਸਾਊਥ ਏਸ਼ੀਅਨ ਸੁਸਾਇਟੀ ਵੱਲ ਨਜ਼ਰ ਮਾਰੀਏ, ਜਿਹੜੀਆਂ ਵੈਲਿਊਜ਼ ਜਿਵੇਂ ਕਾਸਟ ਸਿਸਟਮ ਹੈ, ਕਾਸਟ ਸਿਸਟਮ 3500 ਸਾਲ ਪਹਿਲਾਂ ਜਦੋਂ ਕਿ ਰਿਗਵੇਦ ਹੋਂਦ 'ਚ ਆਉਂਦਾ ਉਦੋਂ ਤੋਂ ਦੀਆਂ ਜੜ੍ਹਾਂ ਨੇ, ਔਰ ਉਸ ਨੂੰ ਕੋਡੀਫਾਈ ਕਰਕੇ ਇੱਕ ਸੰਗਲ ਬਣਾ ਕੇ ਜਿਹੜੀ ਹਿਊਮਿਲੇਸ਼ਨ ਦੀ ਸਿਖਰਾਂ ਤੱਕ ਪਹੁੰਚਾਇਆ ਉਹ ਮੰਨੂ ਹੈ, ਜਿਹਨੇ ਕਿ ਲਾਅ ਬਣਾਇਆ ਮੰਨੂ ਸਿਮਰਤੀ। ਜਿਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਇਹਦੇ ਬਾਵਜੂਦ ਸਾਊਥ ਏਸ਼ੀਆ ਦੇ ਇਹਨਾਂ ਮੁਲਕਾਂ ਦੇ ਵਿੱਚ ਭਾਵੇਂ ਕੋਈ ਕ੍ਰਿਸਚਨ ਹੈ, ਭਾਵੇਂ ਕੋਈ ਮੁਸਲਮਾਨ ਹੋਇਆ ਜਾਂ ਈਵਨ ਸਿੱਖ ਧਰਮ ਦੇ ਵਿੱਚ ਵੀ ਆਏ, ਕਾਸਟ ਸਿਸਟਮ ਦਾ ਕੋਡ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ, ਸਾਡੇ ਸੋਚਣ ਢੰਗ ਦੇ ਵਿੱਚ, ਸਾਡੇ ਸਮਾਜਿਕ ਵਿਹਾਰ ਦੇ ਵਿੱਚ, ਸਾਡੇ ਵਿਆਹ ਸ਼ਾਦੀਆਂ ਵੇਲੇ ਰਿਸ਼ਤਿਆਂ ਦੇ ਵਿੱਚ ਜਿਹੜਾ ਉਹ ਹਾਵੀ ਹੁੰਦਾ ਹੈ। ਹੁਣ ਨੇਪਾਲ ਦੇ ਵਿੱਚ ਬਹੁਤਿਆਂ ਨੂੰ, ਕਿਉਂਕਿ ਨੇਪਾਲ ਪਹਿਲਾ ਹਿੰਦੂ ਰਾਸ਼ਟਰ ਸੀ ਜਿਹੜਾ ਕਿ ਬਾਅਦ ਜਦੋਂ ਹੁਣ ਉਹਨਾਂ ਨੇ ਕਨਸਟੀਟਿਊਸ਼ਨ ਬਣਾਇਆ ਤਾਂ ਉਹਨੂੰ ਕੱਢਤਾ, ਉਹਨਾਂ ਨੇ ਉਹਨੂੰ ਸੈਕੂਲਰ ਮਿਲਕ ਬਣਾਇਆ, ਔਰ ਵਰਸਟ ਫਾਰਮ ਦੇ ਵਿੱਚ ਕਾਸਟ ਸਿਸਟਮ ਜਿਹੜਾ ਹੈ ਉੱਥੇ ਲਗਭਗ 13.5-14% ਆਬਾਦੀ ਦਲਿਤਾਂ ਦੀ ਹੈ ਉਹਨਾਂ ਦੀ ਸੁਸਾਇਟੀ 'ਚ, ਪਰ ਉਹਨਾਂ ਨਾਲ ਬਹੁਤ ਮਾੜਾ ਸਲੂਕ ਹੁੰਦਾ ਰਿਹਾ। ਜਿਵੇਂ ਸਾਊਥ ਦੇ ਵਿੱਚ ਹੁਣ ਇੰਡੀਆ 'ਚ ਕਹਿਣ ਨੂੰ ਤਾਂ ਜਿਹੜੇ ਸਾਊਥ ਦੇ ਵੈਸੇ ਹੀ ਕਾਲੇ ਨੇ ਸ਼ਕਲੋਂ, ਦਰਾਵੜ ਰੇਸ ਹੈ, ਔਰ ਆਇਆ ਇਹ ਆਰੀਅਨ ਰੇਸ ਨਾਰਥ ਵਿੱਚੋਂ ਕਾਸਟ ਸਿਸਟਮ ਜਿਹੜਾ ਇਹਨਾਂ ਨੇ ਬ੍ਰਾਹਮਣਵਾਦੀਆਂ ਨੇ ਦਿੱਤਾ। ਲੇਕਿਨ ਤੁਸੀਂ ਦੇਖੋਗੇ ਜਿਵੇਂ ਜਿਹੜਾ ਗੁਲਾਮ ਹੁੰਦਾ ਉਹ ਹੋਰ ਵੀ ਜ਼ਿਆਦਾ ਮੋਰ ਲਾਇਲ ਦੈਨ ਦਾ ਕਿੰਗ ਹੁੰਦਾ ਹੈ। ਸਾਊਥ ਦੇ ਵਿੱਚ ਅੱਜ ਵੀ ਉਹ ਤਮਿਲਨਾਡੂ ਹੋਏ, ਉਹ ਕੇਰਲਾ ਹੋਏ, ਕਾਸਟ ਸਿਸਟਮ ਵਸਟ ਫਾਰਮ ਦੇ ਵਿੱਚ ਹੈ। ਨੇਪਾਲ ਦੇ ਵਿੱਚ ਵੀ, ਹਾਲਾਂ ਨੇਪਾਲ ਗੁਰਬਤ ਦਾ ਮਾਰਿਆ ਹੋਇਆ ਰਾਜਾਸ਼ਾਹੀ ਸੀ ਹੁਣ ਤੱਕ, ਜਦੋਂ ਕਿ ਇਹਨਾਂ ਨੇ ਲੈਫਟ ਸਿਵਲ ਵਾਰ ਹੋਈ, ਉੱਥੇ 40,000 ਤੋਂ ਜ਼ਿਆਦਾ ਲੋਕ ਮਰੇ, ਉੱਥੋਂ ਉਹ ਜਿਹੜੇ ਰਾਜਾਸ਼ਾਹੀ ਦਾ ਐਂਡ ਹੋਇਆ 240 ਸਾਲਾਂ ਬਾਅਦ। ਲੇਕਿਨ ਮੈਂ ਸਮਝਦਾ ਵੀ ਜਿਹੜੀ ਯੰਗ ਜਨਰੇਸ਼ਨ ਹੈ ਉਹ ਬਹੁਤ ਸਾਰੇ ਉਸ ਕੋਡ ਤੋਂ ਛੁਟਕਾਰਾ ਵੀ ਹਾਸਿਲ ਕਰਨਾ ਚਾਹੁੰਦੀ ਹੈ ਜਿਹੜਾ ਲਗਾਤਾਰਤਾ ਦੇ ਨਾਲ ਚੰਬੜਿਆ ਹੋਇਆ। ਔਰ ਇਹ ਸਟੋਰੀ ਦਾ ਇੰਡੀਪੈਂਡੈਂਟ ਜਿਹੜੀ ਪਬਲੀਕੇਸ਼ਨ ਯੂਕੇ ਦੀ ਹੈ, ਉਹਨਾਂ ਦੀ ਹੈਡਲਾਈਨ ਹੈ ਨੇਪਾਲ ਟੂ ਇਸ਼ੂ ਹਿਸਟੋਰਿਕ ਅਪੋਲੋਜੀ to its formerly untouchable community, will other South Asian nations follow? कि भी हुकूमत अजे बनी है बलिंदर शाह दी और उन्हें ऐलान किया कि असी 15 दिनों के विच जिहड़ा 100 नुकाती रिफॉर्म एजेंडा सामने लिया रहे हैं, उहदे च एक हिस्सा ये होएगा कि असी जिहड़ा है ਉਹ ਦਲਿਤ ਕਮਿਊਨਿਟੀ ਤੋਂ ਜਿਨ੍ਹਾਂ ਦੇ ਨਾਲ ਅਸੀਂ ਸਦੀਆਂ ਤੋਂ ਵਧੀਕੀਆਂ ਕੀਤੀਆਂ, ਵਿਤਕਰਾ ਕੀਤਾ, ਉਹਨਾਂ ਨੂੰ ਜਾਨਵਰਾਂ ਤੋਂ ਬਦਤਰ ਉਹਨਾਂ ਨਾਲ ਸਲੂਕ ਕੀਤਾ, ਅਸੀਂ ਉਹਨਾਂ ਤੋਂ ਫਾਰਮਲੀ ਮਾਫੀ ਮੰਗਦੇ ਹਾਂ। ਇਹ ਇੱਕ ਚੰਗਾ ਰੁਝਾਨ ਹੁੰਦਾ। ਜਿਵੇਂ ਅਸੀਂ ਜਸਟਿਨ ਟਰੂਡੋ ਜਦੋਂ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਨੇਟਿਵ ਕੈਨੇਡੀਅਨਸ ਤੋਂ ਮਾਫੀ ਮੰਗੀ ਕਿ ਭਾਈ ਅਸੀਂ ਜੋ ਤੁਹਾਡੇ ਨਾਲ ਕੀਤਾ। ਉਹਨਾਂ ਨੇ ਕਾਮਾਗਾਟਾ ਮਾਰੂ ਜਿਹੜਾ ਗੁਰੂ ਨਾਨਕ ਜਹਾਜ਼ ਜਦੋਂ ਉਹਨਾਂ ਦੇ ਨਾਲ ਜੋ ਹੋਇਆ ਉਹਦੇ ਲਈ ਜਸਟਿਨ ਟਰੂਡੋ ਨੇ ਮਾਫੀ ਮੰਗੀ। ਘੱਟੋ ਘੱਟ ਇਹ ਹੁੰਦਾ ਵੀ ਬੈਕ ਹਿਸਟਰੀ ਜਿਹੜੀ ਆ ਉਹਨੂੰ ਤਾਂ ਅਸੀਂ ਬਦਲ ਨਹੀਂ ਸਕਦੇ, ਪਰ ਅਸੀਂ ਆਪਣੀ ਇੰਟੈਂਟ
ਜ਼ਰੂਰ ਦਿੰਦੇ ਆ ਕਿ ਬਈ ਅਸੀਂ ਜਿਹੜਾ ਉਹ ਉਸ ਦੇ ਲਈ ਮਾਫੀਗੋ ਹੈ ਔਰ ਅੱਗੋਂ ਲਈ ਅਸੀਂ ਸੁਧਰਾਂਗੇ ਜਾਂ ਸੁਧਰਨ ਦੀ ਕੋਸ਼ਿਸ਼ ਕਰਾਂਗੇ। ਔਰ ਇਸ ਖਬਰ 'ਚ ਉਹਨਾਂ ਨੇ ਇਹੀ ਕਿਹਾ ਵੀ ਸ਼ਾਹ ਗਵਰਨਮੈਂਟ ਦਾ ਜਿਹੜਾ ਏਜੰਡਾ ਹੈ, ਉਹਨਾਂ ਨੇ ਕਿਹਾ ਕਿ ਵੀ the government will formally acknowledge the injustice, discrimination and deprivation of opportunities inflicted on Dalits and historically marginalized communities by the state, society and policy structure। ਕਿ ਜੋ ਅਸੀਂ ਸਦੀਆਂ ਤੋਂ ਸਾਡੀ ਸਟੇਟ ਨੇ, ਸਮਾਜ ਨੇ ਜੋ ਸਲੂਕ ਕੀਤਾ ਤੁਹਾਡੇ ਨਾਲ ਔਰ ਤੁਹਾਨੂੰ ਡਿਪਰਾਈਵ ਕੀਤਾ ਮੁੱਢਲੇ ਇਨਸਾਨੀ ਹੱਕਾਂ ਤੋਂ ਵੀ, ਉਸ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਔਰ ਇਹ ਅਸੀਂ ਫਾਰਮਲੀ ਹਿਸਟੋਰੀਕਲ ਮਾਫੀ ਮੰਗਾਂਗੇ। ਕਿਉਂਕਿ ਇਹ ਜਿਹੜਾ ਰਿਜਿਡ ਸੋਸ਼ਲ ਸਟ੍ਰੈਟੀਫਿਕੇਸ਼ਨ ਸਿਸਟਮ ਜਿਸ ਦੇ ਥੱਲੇ ਸਭ ਤੋਂ ਜਿਹੜੇ ਥੱਲੜੇ ਪੈੜ ਦੇ ਉੱਤੇ ਖੜੇ ਸ਼ੂਦਰ ਨੇ, ਉਹ ਜਿਹੜੇ ਨੇ ਉਹਦਾ ਨਤੀਜਾ ਹੈ ਕਿ ਵੀ ਅੱਜ ਵੀ 42% ਤੋਂ ਜ਼ਿਆਦਾ ਜਿਹੜੇ ਦਲਿਤ ਨੇ ਉਹ ਪਾਵਰਟੀ 'ਚ ਨੇ, ਲੋਅਰ ਲਿਟਰੇਸੀ ਹੈ ਉਹਨਾਂ ਦੀ, ਔਰ ਪਰਸਿਸਟੈਂਟ ਨੇ ਉਹਨਾਂ ਦੇ ਹੋਰ ਵੀ ਜਿਹੜੇ ਜੋ ਉਹਨਾਂ ਦੇ ਨਾਲ ਹੋ ਰਿਹਾ। ਔਰ ਇਸ ਦੇ ਉੱਤੇ ਫਿਰ ਈਵਨ ਦਲਿਤ ਐਕਟਿਵਿਸਟ ਦੇ ਕਮੈਂਟ ਵੀ ਨੇ ਵੀ ਇਕੱਲੀ ਗੱਲ ਮਾਫੀ ਤੱਕ ਮਹਿਦੂਦ ਨਹੀਂ ਰਹਿਣੀ ਚਾਹੀਦੀ। ਫਰਦਰ ਜਿਹੜਾ ਹਿਸਟੋਰੀਕਲ ਟ੍ਰੈਜਿਕ ਇਵੈਂਟ ਜੋ ਹੋਇਆ ਕਾਸਟ ਸਿਸਟਮ ਦੇ ਨਾਂ ਥੱਲੇ ਉਹ ਤਾਂ ਹੈ ਹੀ ਹੈ, ਪਰ ਇਸ ਦੇ ਨਾਲ ਨਾਲ ਜਿਹੜੀਆਂ ਨੇ ਰਿਫਾਰਮ ਐਫਰਟਸ ਮਸਟ ਬੀ ਆਨੈਸਟ ਕਿ ਜੋ ਅਸੀਂ ਉਹਨਾਂ ਨੂੰ ਇਸ ਸਮਾਜ ਦੇ ਇਸ ਬਿਲਕੁਲ ਨਕਾਰੇ ਹੋਏ ਵਰਗ ਨੂੰ ਇਹਨਾਂ ਨੂੰ ਅਪਲਿਫਟ ਕਿਵੇਂ ਕਰਨਾ ਹੈ, ਇਹ ਵੀ ਸਾਡੇ ਲਈ ਜਿਹੜਾ ਬੜਾ ਜ਼ਰੂਰੀ ਹੈ। ਹਾਲਾਂਕਿ 2006 'ਚ ਜਿਹੜਾ ਅਨਟਚੇਬਿਲਿਟੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਸੰਵਿਧਾਨ ਦੇ ਵਿੱਚ, 2011 ਦੇ ਵਿੱਚ, ਇਹ ਨੇਪਾਲ ਦੀ ਅਸੀਂ ਗੱਲ ਕਰ ਰਹੇ ਹਾਂ, 2011 ਦੇ ਵਿੱਚ ਜਿਹੜੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਹੈ ਉਹਨੂੰ ਐਜ਼ ਏ ਕ੍ਰਿਮੀਨਲ ਐਕਟ ਐਲਾਨਿਆ ਗਿਆ ਸੀ। ਫਿਰ 2022 ਦੇ ਵਿੱਚ ਨੈਸ਼ਨਲ ਅਸੈਂਬਲੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਸੀ ਰਿਗਾਰਡਿੰਗ ਦਾ ਰਾਈਟਸ ਆਫ ਦਾ ਦਲਿਤ ਕਮਿਊਨਿਟੀ। ਲੇਕਿਨ ਉਸ ਸਾਰੇ ਪੀਰੀਅਡ ਜਦੋਂ ਇਹ ਰਿਫਾਰਮ ਵੀ ਹੋਇਆ ਕੋਈ ਪਬਲਿਕ ਅਪੋਲੋਜੀ ਨਹੀਂ ਸੀ। ਔਰ ਫਿਰ ਇਸੇ ਹੀ ਜਿਹੜਾ ਦਾ ਇੰਡੀਪੈਂਡੈਂਟ ਦਾ ਆਰਟੀਕਲ ਹੈ ਉਹਦੇ 'ਚ ਹੁਣ ਇਹ ਜਿਹੜਾ ਇੱਧਰ ਭਾਰਤ ਵਾਲੇ ਸੁੱਟਿਆ ਗਿਆ ਕਿ ਵੀ ਬੇਸ਼ੱਕ ਭਾਰਤ ਇਹ ਦਾਅਵਾ ਕਰਦਾ ਵੀ ਉਹਨੇ 1950 ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਲਾਗੂ ਕੀਤਾ ਉਹਦੇ ਥੱਲੇ ਸਭ ਨੂੰ ਬਰਾਬਰੀ ਦੇ ਹੱਕ ਨੇ ਔਰ ਇਹ ਕਾਸਟ ਸਿਸਟਮ ਦੀ ਉਹਦੇ 'ਚ ਕੋਈ ਥਾਂ ਨਹੀਂ ਹੈ। ਪਰ ਜਿਹੜਾ ਹਜ਼ਾਰਾਂ ਸਾਲਾਂ ਤੋਂ ਜੋ ਸਲੂਕ ਉਹਨਾਂ ਦੇ ਨਾਲ ਹੋਇਆ, ਜਿਹੜਾ ਅੱਜ ਵੀ ਹੋ ਰਿਹਾ, ਜਿਹੜੇ ਦਲਿਤ ਕਮਿਸ਼ਨ ਬਣੇ ਹੋਏ ਨੇ ਸਟੇਟਾਂ ਦੇ, ਹਜ਼ਾਰਾਂ ਕੰਪਲੇਂਟਸ ਹੁੰਦੀਆਂ। ਰਾਦਰ 2014 ਤੋਂ ਜਦੋਂ ਤੋਂ ਮੋਦੀ ਸਰਕਾਰ ਆਈ ਹੈ 1.5 ਗੁਣਾ ਜ਼ਿਆਦਾ ਕ੍ਰਾਈਮ ਦਲਿਤਾਂ ਦੇ ਖਿਲਾਫ ਵਧਿਆ, ਕਿਉਂਕਿ ਇਹ ਤਾਂ ਮਨੂ ਸਮ੍ਰਿਤੀ ਲਿਆਉਣਾ ਚਾਹੁੰਦੇ ਨੇ ਵਾਪਸ, ਜਿਹਦੇ 'ਚ ਬ੍ਰਾਹਮਣ ਦੀ ਡੋਮੀਨੈਂਸ ਹੈ ਔਰ ਉਹਨਾਂ ਨੂੰ ਇਹ ਜਿਹੜਾ ਕਨਸਟੀਟਿਊਸ਼ਨ ਹੈ ਉਹ ਕਬੂਲ ਨਹੀਂ ਹੈ ਕਿਉਂਕਿ ਇਹ ਘੱਟੋ ਘੱਟ ਹਰ ਇੱਕ ਨੂੰ ਬਰਾਬਰੀ ਦਾ ਵੋਟ ਦਾ ਹੱਕ ਦਿੰਦਾ ਹੈ। ਔਰ ਇਹ ਜਿਹੜਾ ਉਹਦੇ 'ਚ ਇਹ ਪੁੱਛਿਆ ਗਿਆ ਕਿ ਵੀ ਕੀ ਭਾਰਤ ਵੀ ਨੇਪਾਲ's decision to offer an official apology has promoted similar calls from India where Dalits face similar if not worse discrimination। rather ਇਹ ਵੀ ਕਿਉਂਕਿ ਇਹਨੇ ਇੰਡੀਪੈਂਡੈਂਟ ਦਾ ਹੀ ਕਹਿਣਾ ਹੈ ਕਿ ਵੀ ਈਵਨ ਜਿਹੜੇ ਭਾਰਤ ਦੇ ਵਿੱਚ ਚੰਦਰ ਸ਼ੇਖਰ ਆਜ਼ਾਦ ਇੱਕ ਦਲਿਤ ਲੀਡਰ ਹੈ, ਉਸ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ ਕਿ ਜੇ ਨੇਪਾਲ ਇਸ ਦੇ ਲਈ ਮਾਫੀ ਮੰਗ ਸਕਦਾ ਹੈ ਤੇ ਹੁਣ ਇਹਦੀ ਮੋਰਲ ਰਿਸਪੌਂਸਿਬਿਲਿਟੀ ਜਿਹੜੀ ਹਿਸਟੋਰੀਕਲ ਅਨਜਸਟਿਸ ਕੀਤਾ ਇਹ ਭਾਰਤ ਦਾ when will this parliament apologize to those discriminated for thousands of years and even today are forced to fight for basic necessities such as food, clothing and shelter। He said in the Hindi language। ਇਹਨੇ ਚੰਦਰ ਸ਼ੇਖਰ ਹੁਣ MP ਹੈ, ਉਹਨੇ ਪਾਰਲੀਮੈਂਟ 'ਚ ਕਿਹਾ ਕਿ ਵੀ ਨੇਪਾਲ ਵਰਗਾ ਮੁਲਕ ਮਾਫੀ ਮੰਗ ਰਿਹਾ ਹੈ ਔਰ ਰਿਗਰੈਟ ਕਰ ਰਿਹਾ ਔਰ ਉਹਨਾਂ ਦੀ ਅਪਲਿਫਟ ਲਈ ਤੁਸੀਂ ਕਦੋਂ ਜਿਹੜਾ ਤੁਸੀਂ ਹਜ਼ਾਰਾਂ ਸਾਲਾਂ ਤੋਂ ਇਨਜਸਟਿਸ ਕੀਤਾ ਉਸ ਦੇ ਲਈ ਕਦੋਂ ਜਿਹੜਾ ਉਹ ਮਾਫੀ ਮੰਗੋਗੇ ਔਰ ਉਹਨਾਂ ਦੀ ਜੀਵਨ ਪੱਧਰ ਨੂੰ ਸੁਧਾਰਨ ਲਈ ਕੰਮ ਕਰੋਗੇ। ਔਰ ਫਿਰ ਇਸੇ ਸਟੋਰੀ 'ਚ ਇਹ ਹੈ ਕਿ ਵੀ ਨੀਅਰਲੀ 200 million Dalits are on the lowest rung of hierarchy and often targeted for discrimination। 200 million ਦਾ ਮਤਲਬ 20 ਕਰੋੜ। ਇਹ 20 ਕਰੋੜ ਜਿਹੜੇ ਨੇ ਉਸ ਡੰਡੇ ਦੇ ਸਭ ਤੋਂ ਛੋਟੇ ਜਿਹੜਾ ਕਾਸਟ ਸਿਸਟਮ ਦਾ ਉਹ ਪਾਇਦਾਨ ਹੈ ਉਸ ਦੇ ਉੱਤੇ ਖੜੇ ਨੇ ਔਰ ਇਹਨਾਂ ਦੇ ਨਾਲ ਜਿਹੜਾ ਇਹ ਧੱਕਾ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਹੜੀ ਵੀ ਗੱਲ ਪੋਜ਼ਿਟਿਵ ਹੈ ਇਹ ਜੈਨ ਜ਼ੀ ਹੀ ਕਰ ਸਕਦੀ ਸੀ ਜੋ ਨੇਪਾਲ ਦੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਤੇ ਹੋਪਫੁਲੀ
ਜਿਹੜਾ ਇਹ ਬਹੁਤ ਉਹ ਕੋਡ ਹੈ ਜੋ ਈਵਨ ਸਿੱਖੀ ਦੇ ਹਵਾਲੇ ਨਾਲ ਵੀ, ਹਾਲਾਂ ਸਾਡੇ ਧਰਮ ਦੇ ਵਿੱਚ ਕੋਈ ਥਾਂ ਨਹੀਂ ਹੈ। ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਪਰ ਇਹਦੇ ਬਾਵਜੂਦ ਅੱਜ ਵੀ ਸਮਾਜ ਦੇ ਵਿੱਚ ਬੇਸ਼ੱਕ ਇੰਡੀਅਨ ਸਟੇਟ ਨੇ ਪੰਜਾਬ ਦੇ ਵਿੱਚ ਇਸ ਪੋਲਰਾਈਜੇਸ਼ਨ ਨੂੰ ਬਹੁਤ ਹਵਾ ਦਿੱਤੀ ਹੈ। ਲੇਟਲੀ ਰਾਪੁਰ ਬੱਲਾਂ ਦੇ ਨਾਂ ਥੱਲੇ ਜਾਂ ਹੋਰ ਅਡਰੀ ਪਛਾਣ ਦੇ ਨਾਂ ਥੱਲੇ ਜਿਹੜਾ ਹੈ ਉਹ ਕਈ ਕੁਛ ਐਸਾ ਚੱਲ ਰਿਹਾ। ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਸਾਡੇ ਲਈ ਗੁਰੂ ਸਾਹਿਬ ਦਾ ਇਹ ਫਰਮਾਨ ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ, ਜਿੱਥੇ ਉਹਨਾਂ ਨੇ ਨਿਮਾਣਿਆਂ ਨਤਾਣਿਆਂ ਨੂੰ ਆਪਣੇ ਗੜ ਲਾਇਆ, ਉੱਥੇ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਇੱਕੋ ਬਾਟੇ ਦੇ ਵਿੱਚ ਖੰਡੇ ਬਾਟੇ ਦੀ ਪਹੁਲ ਜਿਹੜੀ ਹੈ ਉਹ ਬਖਸ਼ੀ ਖਾਲਸੇ ਨੂੰ, ਔਰ ਇਹ ਫਰਮਾਇਆ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ ਇਹ ਹੈ। ਔਰ ਇਹੀ ਜਦੋਂ ਇਹ ਦ੍ਰਿੜ ਕਰਵਾਇਆ ਜਾਂਦਾ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਔਰ ਸਿੰਘ ਔਰ ਕੌਰ ਇਹ ਆਪਣੇ ਆਪ ਦੇ ਵਿੱਚ, ਇਸ ਤੋਂ ਬਾਅਦ ਆਪਣਾ ਛੱਜ ਬੰਨਣ ਦਾ ਰਿਵਾਜ ਅਜੇ ਛੱਡਿਆ ਨਹੀਂ ਬਹੁਤਿਆਂ ਨੇ, ਸੋ ਕਾਲਡ ਲਾਸਟ ਨੇਮ ਦੇ ਥੱਲੇ, ਪਰ ਇੱਥੇ ਸਿੰਘ ਤੇ ਕੌਰ ਦੇ ਉੱਤੇ ਗੱਲ ਮੁੱਕ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਦੇ ਅਸੀਂ ਬੱਚੇ ਹਾਂ, ਬੱਚੀਆਂ, ਔਰ ਇਹੀ ਸਿੰਘ ਕੌਰ ਸਾਨੂੰ ਉਸ ਪਰਿਵਾਰ ਦਾ ਹਿੱਸਾ ਬਣਾਉਂਦਾ ਹੈ ਜਿੱਥੇ ਜ਼ਾਤ ਪਾਤ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਸ ਏਕ ਪਿਤਾ ਏਕਸ ਕੇ ਹਮ ਬਾਰਕ, ਇਹ ਤਾਂ ਹੈ ਹੀ ਸੀ ਰੂਹਾਨੀ ਫਰਮਾਨ, ਪਰ ਸਿੱਖ ਕੌਮ ਦੇ ਤੌਰ ਤੇ, ਖਾਲਸਾ ਕੌਮ ਦੇ ਤੌਰ ਤੇ ਕਲੈਕਟਿਵ ਸਾਡੀ ਹੋਣੀ ਜਿਹੜੀ ਹੈ ਉਹ ਇਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਇੱਕ ਉਸ ਸਿਧਾਂਤ ਨਾਲ ਜੁੜੀ ਹੋਈ ਹੈ ਜਿਹੜਾ ਸਿਧਾਂਤ ਸਾਨੂੰ ਜ਼ਾਤ ਪਾਤ ਚੋਂ ਕੱਢਦਾ ਹੈ। ਔਰ ਇਹ ਵੀ ਫਰਮਾਨ ਅਸੀਂ ਕਿਤੇ ਰਹਿਤਨਾਮੇ 'ਚ ਦੇਖਦੇ ਹਾਂ ਕਿ ਅੰਮ੍ਰਿਤ ਕੋ ਪਾਣੀ ਕਹੇ, ਸਿੱਖ ਕੀ ਪੁੱਛੇ ਜ਼ਾਤ, ਦਿਆ ਸਿੰਘ ਮਮ ਸਿੱਖ ਨਹੀਂ, ਜਨਮ ਗਵਾਵੇ ਬਾਤ। ਕਿ ਈਵਨ ਕਿਸੇ ਸਿੱਖ ਨੂੰ ਇਹ ਪੁੱਛਣਾ ਕਿ ਤੁਹਾਡਾ ਪਿਛੋਕੜ ਕੀ ਹੈ ਜਾਂ ਜ਼ਾਤ ਕੀ ਹੈ, ਇਹ ਵੀ ਜਿਹੜਾ ਹੈ ਇਹ ਉਹਦਾ ਜਨਮ ਵੀ ਵਿਅਰਥ ਜਾਂਦਾ ਹੈ। ਸੋ ਇਹ ਹੁਣ ਸਾਨੂੰ ਦੇਖਣਾ ਹੋਏਗਾ ਵੀ ਅਸੀਂ ਕਿੱਥੇ ਖੜੇ। ਬਿਲਕੁਲ ਰਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ।
ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ। ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਅਖੀਰਲੇ ਸਮੇਂ 'ਚ ਆਪਾਂ ਆਪਣੇ ਸ਼ਾਇਰਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। UK ਤੋਂ ਸਰਦਾਰ ਹਰਜਿੰਦਰ ਸਿੰਘ ਸੰਧੂ ਜੀ ਹੋਰਾਂ ਦੀ ਇੱਕ ਨਜ਼ਮ ਹੈ ਔਰ ਦੂਸਰੀ ਨਜ਼ਮ ਜਿਹੜੀ ਹੈਗੀ ਹੈ ਇੰਗਲਿਸ਼ ਵਿੱਚ ਸ਼ਿਵਰਾਜ ਸਿੰਘ ਢਿੱਲੋਂ ਜੀ ਹੋਰਾਂ ਦੀ। ਸੋ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਨਜ਼ਮਾਂ ਬਾਰੇ? ਦੇਖੋ, ਅਸੀਂ ਯੂਜੂਲੀ ਇਹ ਸੈਗਮੈਂਟ ਫਰਾਈਡੇ ਕਰਦੇ ਹਾਂ, ਪਰ ਕੱਲ੍ਹ ਫਰਾਈਡੇ ਸਾਡੀ ਵੀਰ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਜਿਹੜੀ 1 ਘੰਟੇ ਦੀ ਡਿਸਕਸ਼ਨ ਹੋਣੀ ਹੈ ਅਤੇ ਅਸੀਂ ਵਾਸ਼ਿੰਗਟਨ DC ਵੀ ਜਾਣਾ ਹੈ ਔਰ ਇਸ ਕਰਕੇ ਅਸੀਂ ਇੱਕ ਦਿਨ ਪਹਿਲਾਂ ਜਿਹੜਾ ਹੈ ਉਹ ਐਂਟਰਟੇਨ ਕਰ ਰਹੇ ਹਾਂ। ਆਲਰੇਡੀ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਜਿਹੜਾ ਹੈ ਉਹ ਭਾਈ ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਜਿਹੜੀ ਉਹਨਾਂ ਨੇ ਈਰਾਨ ਨੂੰ ਸੰਬੋਧਨ ਕਰਕੇ ਖਤ ਲਿਖਿਆ ਉਸ ਦਾ ਜ਼ਿਕਰ ਕੀਤਾ ਹੈ। ਔਰ ਅੱਜ ਸਾਨੂੰ ਖੁਸ਼ੀ ਹੈ ਕਿ UK ਤੋਂ ਸਾਡੇ ਵੀਰ ਹਰਜਿੰਦਰ ਸਿੰਘ ਸੰਧੂ ਜਿਹੜੇ ਸਾਡੇ ਵਿਊਅਰ ਵੀ ਨੇ ਔਰ ਕੰਟਰੀਬਿਊਟਰ ਵੀ ਨੇ ਔਰ ਪਹਿਲਾਂ ਵੀ ਉਹਨਾਂ ਦੀਆਂ ਨਜ਼ਮਾਂ ਅਸੀਂ ਸਾਂਝੀਆਂ ਕੀਤੀਆਂ ਸੀ, ਉਹਨਾਂ ਦੀਆਂ 2 ਨਜ਼ਮਾਂ ਸਾਨੂੰ ਜਿਹੜੀਆਂ ਨੇ ਉਹ ਵਸੂਲ ਹੋਈਆਂ ਨੇ ਜੀ। ਅਸੀਂ ਉਸ ਨੂੰ ਸ਼ੇਅਰ ਕਰਾਂਗੇ ਉਹਨਾਂ ਦੋਨਾਂ ਨੂੰ। ਔਰ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ ਰੈਗੂਲਰਲੀ ਜਿਨ੍ਹਾਂ ਦੀ ਨਜ਼ਮ ਅੰਗਰੇਜ਼ੀ ਦੀ ਜਿਹਨੂੰ ਬਹੁਤ ਐਪਰੀਸ਼ੀਏਟ ਕੀਤਾ ਜਾਂਦਾ ਹੈ ਔਰ ਬਹੁਤ ਡੂੰਘਾਈ ਥਾਟ ਦੀ ਵੀ, ਰਵਾਨਗੀ ਵੀ ਔਰ ਫੋਕਸਡ ਜਿਹੜਾ ਉਹਨਾਂ ਦਾ ਸੁਨੇਹਾ ਹੁੰਦਾ ਅਸੀਂ ਉਹ ਵੀ ਸਾਂਝਾ ਕਰਾਂਗੇ। ਔਰ ਪਹਿਲਾਂ ਅਸੀਂ ਹਰਜਿੰਦਰ ਸਿੰਘ ਸੰਧੂ ਜੀ ਦੀ UK ਤੋਂ ਜਿਹੜੇ ਸਾਡੇ ਵੀਰ ਨੇ ਉਹਨਾਂ ਦੀ ਨਜ਼ਮ ਦਾ ਉਨਵਾਨ ਹੈ ਹਾਕਾਂ ਦਰਿਆਵਾਂ ਨੂੰ। ਹਾਕ ਅਸੀਂ ਆਵਾਜ਼ ਨੂੰ ਕਹਿੰਦੇ ਹਾਕ ਮਾਰਨਾ, ਹਾਕਾਂ ਦਰਿਆਵਾਂ ਨੂੰ। ਸੋਚਾਂ ਨੂੰ ਸੋਝ ਪਈ ਦੰਦਲ ਪਈ ਚਾਵਾਂ ਨੂੰ, ਸੁਫਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਰਣ ਤੱਤੇ ਵਿੱਚ ਕਿਧਰੇ ਜਦ ਤੀਗਾਂ ਲਿਸ਼ਕਦੀਆਂ, ਸਭ ਫੌਜਾਂ ਮੰਗਵੀਆਂ ਵਿਚਕਾਰੋਂ ਖਿਸਕਦੀਆਂ। ਫਿਰ ਚੇਤੇ ਪਿਓ ਆਵੇ ਕਰਾਂ ਯਾਦ ਭਰਾਵਾਂ ਨੂੰ, ਸੁਫਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਇੱਕ ਚੀਰ ਹਰਨ ਮਗਰੋਂ ਭੀਸ਼ਮ ਕੁਝ ਨਾ ਕਹਿੰਦੇ, ਉੱਤੇ ਰਾਜ ਸਿੰਘਾਸਨ ਦੇ ਫਿਰ ਕਾਲੇ ਮੂੰਹ ਬਹਿੰਦੇ। ਕੋਈ ਸ਼ੀਸ਼ਾ ਦਿਖਲਾਵੇ ਨਾ ਇਹਨਾਂ ਹਿਜੜ ਸੁਭਾਵਾਂ ਨੂੰ, ਸੁਫਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਉਹਨਾਂ ਨੇ ਜਿਹੜਾ ਚੀਰ ਹਰਨ ਜਦੋਂ ਕਿ ਦ੍ਰੋਪਦੀ ਨੂੰ ਦੁਸ਼ੋਧਨ ਔਰ ਦੁਰਯੋਧਨ ਦੀ ਕਚਹਿਰੀ ਹੈ, ਦੁਸ਼ੋਧਨ ਪਬਲਿਕਲੀ ਉਹਨਾਂ ਨੂੰ ਡਿਸਆਨਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਦੀ ਸਾੜੀ ਖਿੱਚਦਾ ਹੈ। ਉਦੋਂ ਪਾਂਡਵ ਵੀ ਉੱਥੇ ਬੈਠੇ ਹੋਏ ਨੇ ਔਰ ਸਿਰ ਨਵਾਏ ਹੋਏ ਨੇ। ਔਰ ਭੀਮ ਜਿਹੜਾ ਜਿਹਦੇ ਬਾਰੇ ਇਹ ਹੈ ਕਿ ਭਾਈ ਉਹ ਇੰਨਾ ਤਾਕਤਵਰ ਸੀ ਉਹ ਵੀ। ਔਰ ਈਵਨ ਜਿਹੜਾ ਇਹਨਾਂ ਦਾ ਗੁਰੂ ਸੀ ਭੀਸ਼ਮ ਪਿਤਾਮਾ, ਉਹਨਾਂ ਨੇ ਭੀਸ਼ਮ ਦਾ ਜ਼ਿਕਰ ਕੀਤਾ, ਉਹ ਵੀ ਇੱਕ ਚੀਰ ਹਰਨ ਮਗਰੋਂ ਭੀਸ਼ਮ ਕੁਝ ਨਾ ਕਹਿੰਦੇ, ਉੱਤੇ ਰਾਜ ਸਿੰਘਾਸਨ ਦੇ ਫਿਰ ਕਾਲੇ ਮੂੰਹ ਬਹਿੰਦੇ। ਕਿਉਂਕਿ ਭੀਸ਼ਮ ਪਿਤਾਮਾ ਕੌਰਵਾਂ ਦਾ ਸਾਥ ਦੇ ਰਿਹਾ ਸੀ। ਕੋਈ ਸ਼ੀਸ਼ਾ ਦਿਖਲਾਵੇ ਨਾ ਇਹਨਾਂ ਹਿਜੜ ਸੁਭਾਵੇਂ, ਹਿਜੜੇ ਨੇ ਕਿਉਂਕਿ ਬਿਲਕੁਲ ਜੋ ਕੁਝ ਹੋ ਰਿਹਾ ਉਹਦੇ ਸਾਹਮਣੇ ਇਹਨਾਂ ਨੇ ਮੌਨ ਧਾਰਿਆ ਹੋਇਆ। ਸੁਪਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਰਾਣੀ ਦੀ ਪੱਤ ਲਹਿੰਦੀ ਤਾਂ ਕ੍ਰਿਸ਼ਨ ਵੀ ਆ ਜਾਂਦੇ, ਅਬਲਾਵਾਂ ਵਾਰੀ ਕਿਉਂ ਉਹ ਮੁਖ ਛੁਪਾ ਜਾਂਦੇ। ਹੁਣ ਧੀਰ ਧਰਾਵਾਂ ਮੈਂ ਕੀ ਕਹਿ ਅਬਲਾਵਾਂ ਨੂੰ, ਸੁਪਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਹੁਣ ਇਹ ਵੀ ਕਹਾਣੀ ਹੈ ਕਿ ਵੀ ਜਦੋਂ ਉਹ ਸਾਰੇ ਭੀਸ਼ਮ ਪਿਤਾਮਾ ਔਰ ਦੂਜੇ ਤੀਜੇ ਸਾਰੇ ਜਿਹੜੇ ਨੇ ਹਿਜੜਿਆਂ ਵਾਂਗ ਨੇ, ਫਿਰ ਦ੍ਰੋਪਦੀ ਕ੍ਰਿਸ਼ਨ ਜੀ ਨੂੰ ਯਾਦ ਕਰਦੀ ਹੈ ਔਰ ਉਹ ਫਿਰ ਸਾੜੀ ਜਿਹੜੀ ਹੈ ਉਹ ਕਈ 100 ਮੀਟਰ ਬਣ ਜਾਂਦੀ ਹੈ। ਸੋ ਉਸ ਨੂੰ ਉਹਨਾਂ ਨੇ ਕਿਹਾ ਕਿ ਭਾਈ ਉੱਥੇ ਤਾਂ ਕ੍ਰਿਸ਼ਨ ਆ ਗਏ, ਪਰ ਜਦੋਂ ਆਮ ਅਬਲਾਵਾਂ ਦੇ ਨਾਲ ਕੀ ਹੁੰਦਾ ਹੈ, ਕੀ ਹੋ ਰਿਹਾ, ਉਦੋਂ ਕਿੱਥੇ ਮੂੰਹ ਛੁਪਾਇਆ ਹੋਇਆ ਉਹਨਾਂ ਨੇ। ਫੂਲਾ ਸਿੰਘ ਅਕਾਲੀ ਨੇ ਨੇਜ਼ੇ ਦੀ ਨੋਕ ਉੱਤੇ ਸਨ ਲੀਕਾਂ ਵਾਹ ਦਿੱਤੀਆਂ ਅਤੇ ਰਸਤੇ ਰੋਕ ਦਿੱਤੇ, ਉਸ ਨੱਥਾਂ ਪਾ ਦਿੱਤੀਆਂ ਅਟਕ ਅਟਕਾਵਾਂ ਨੂੰ, ਸੁਫਨੇ 'ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਵੀ ਅਕਾਲੀ ਫੂਲਾ ਸਿੰਘ ਕਿਵੇਂ ਉਹਨਾਂ ਨੇ ਜਿਹੜਾ ਉਹ ਰਸਤੇ ਰੋਕ ਕੇ, ਅੱਜ ਵੀ ਜਿੱਥੇ ਲੰਡੇ ਦਰਿਆ ਦੇ ਕੰਢੇ ਉਹਨਾਂ ਦੀ ਜਿਹੜਾ ਨੌਸ਼ਹਿਰੇ
ਜਿੱਥੇ ਸਮਾਧ ਹੈ ਅਕਾਲੀ ਫੂਲਾ ਸਿੰਘ ਦੀ। ਉਹ ਇਤਿਹਾਸ ਜਦੋਂ ਤੁਸੀਂ ਪਿਛਲਾ ਵਿਜ਼ਿਟ ਕਰਦੇ ਹੋ ਫਖਰ ਵੀ ਹੁੰਦਾ ਹੈ, ਫਿਰ ਆਪਣੀ ਜਿਹੜੀ ਸਾਡੀ ਅੱਜ ਦੀ ਸਾਡੀ ਕਾਰਗੁਜ਼ਾਰੀ ਹੈ ਜਾਂ ਸਾਡਾ ਕਿਰਦਾਰ ਹੈ ਉਹ ਦੇਖ ਕੇ ਅਫਸੋਸ ਵੀ ਹੁੰਦਾ ਹੈ। ਸੋ ਫੂਲਾ ਸਿੰਘ ਅਕਾਲੀ ਨੇ ਨੇਜ਼ੇ ਦੀ ਨੋਕ ਉੱਤੇ ਸਨ ਲੀਕਾਂ ਵਾਹ ਦਿੱਤੀਆਂ ਤੇ ਰਸਤੇ ਰੋਕ ਦਿੱਤੇ, ਉਸ ਨੱਥਾਂ ਪਾ ਦਿੱਤੀਆਂ, ਅਟਕ ਅਟਕਾਵਾਂ ਨੂੰ ਸੁਫਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਅੱਛਾ। ਸ਼ਾਮ ਸਿੰਘ ਹਰੀ ਸਿੰਘ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲੂਆ। ਜੀ। ਸ਼ਾਮ ਸਿੰਘ ਹਰੀ ਸਿੰਘ ਕਿਤੇ ਸੂਰੇ ਹੋ ਗੁਜ਼ਰੇ, ਕਈ ਬੱਬਰ ਅਕਾਲੀ ਵੀ ਬਲੀ ਪੂਰੇ ਹੋ ਗੁਜ਼ਰੇ, ਤੱਕ ਤੱਕ ਸ਼ਰਮਾਵਾਂ ਅੱਜ ਮੂਰੇ ਆਕਾਵਾਂ ਨੂੰ, ਵੀ ਅੱਜ ਸਾਡੇ ਕਿਹੜੇ ਆਕਾ ਬਣੇ ਹੋਏ ਨੇ, ਸੁਫਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਬੁੱਧੀ ਜੀਵੀ ਦੀ ਖੁਰਲੀ ਵਿੱਚ ਝੂਠੀ ਕੜਬ ਖਿਆਲਾਂ ਦੀ, ਨਗਰ ਦੀ ਖੈਰ ਨਹੀਂ ਮੈਲੀ ਅੱਖ ਦਲਾਲਾਂ ਦੀ, ਮੱਲੋ ਜ਼ੋਰੀ ਨਿਕਲ ਜਾਣ ਰੋਕਾਂ ਕਿੰਜ ਹਾਵਾਂ ਨੂੰ, ਸੁਫਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਪਾਣੀ ਵਿੱਚ ਲਾਉਂਦੇ ਹਾਂ ਅਸੀਂ ਸਮਝ ਕੇ ਬੇੜੇ ਜੋ, ਭਵਰਾਂ ਵਿੱਚ ਛੱਡ ਜਾਂਦੇ ਅਸੀਂ ਯਾਰ ਸਹੇੜੇ ਜੋ, ਛੇਕਾਂ ਨਾਲ ਭਰੀਆਂ ਜੋ ਕੀ ਕਰੀਏ ਨਾਵਾਂ ਨੂੰ ਬੋਟਸ। ਪਾਣੀ ਵਿੱਚ ਲਾਉਂਦੇ ਹਾਂ ਅਸੀਂ ਸਮਝ ਕੇ ਬੇੜੇ ਜੋ, ਭੰਵਰਾਂ ਵਿੱਚ ਛੱਡ ਜਾਂਦੇ ਅਸੀਂ ਯਾਰ ਸਹੇੜੇ ਜੋ, ਛੇਕਾਂ ਨਾਲ ਭਰੀਆਂ ਜੋ ਕੀ ਕਰੀਏ ਨਾਵਾਂ ਨੂੰ, ਸੁਫਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਬੰਜਰ ਹੋਈ ਧਰਤੀ ਤੇ ਬੂਟ ਹਰਿਆ ਉਗਦਾ ਨਹੀਂ, ਬੰਜਰ ਹੋਈ ਧਰਤੀ ਤੇ ਬੂਟ ਹਰਿਆ ਉਗਦਾ ਨਹੀਂ, ਉਗ ਪਏ ਭੁਲੇਵੇਂ ਜੇ ਸਮਿਆਂ ਨੂੰ ਪੁੱਗਦਾ ਨਹੀਂ। ਜ਼ੁਲਮਾਂ ਦੀ ਰੁੱਤ ਨਿਖਰੀ ਸਮਿਆਂ ਮੁਖ ਜਰਦੀ ਏ, ਸਤਲੁਜ ਚੋਂ ਸੱਤ ਮੁੱਕਿਆ ਬੇਆਬ ਚਨਾਵਾਂ ਨੂੰ, ਸੁਫਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਕਿਉਂਕਿ ਪੰਜਾਬ ਦੇ ਦਰਿਆ ਸਤਲੁਜ ਦਾ ਵੀ ਜ਼ਿਕਰ ਹੈ, ਚਨਾਹ ਦਾ ਵੀ ਜ਼ਿਕਰ ਹੈ ਕਿ ਇਹਨਾਂ ਨੂੰ ਹੀ ਅਸੀਂ ਸੁਪਨੇ 'ਚ ਤੁਸੀਂ ਦੇਖ ਰਹੇ ਹੋ ਕਿ ਭਾਈ ਕਿਵੇਂ ਪਹਿਲਾਂ ਤਾਂ ਇਸ ਬੰਜਰ ਧਰਤੀ ਜਿੱਥੇ ਅਣਖ ਗੈਰਤ ਦਾ ਬੀਜ ਹੀ ਨਹੀਂ ਹੈ, ਉਹ ਉਗਦਾ ਹੀ ਨਹੀਂ ਹੈ, ਬੂਟਾ ਹੀ ਨਹੀਂ ਬਣਦਾ, ਜੇ ਉਗ ਪਏ ਤਾਂ ਫਿਰ ਉਹ ਸਮਿਆਂ ਨੂੰ ਪੁੱਗਦਾ ਨਹੀਂ। ਜ਼ੁਲਮਾਂ ਦੀ ਰੋਤੀ ਨਿਖਰ ਰਹੀ ਹੈ ਔਰ ਜਿਹੜੇ ਟਾਈਮ ਨੇ ਉਹਨਾਂ ਦੇ ਮੁਖ ਤੇ ਜ਼ਰਦੀ ਹੈ, ਉਹ ਪਿਲੱਤਣ ਹੈ, ਉਹ ਜਾ ਰਹੇ ਨੇ। ਬੰਜਰ ਹੋਈ ਧਰਤੀ ਤੇ ਬੂਟ ਹਰਿਆ ਉਗਦਾ ਨਹੀਂ, ਉਗ ਪਏ ਭੁਲੇਵੇਂ ਜੇ ਸਮਿਆਂ ਨੂੰ ਪੁੱਗਦਾ ਨਹੀਂ। ਜ਼ੁਲਮਾਂ ਦੀ ਰੁੱਤ ਨਿਖਰੀ ਸਮਿਆਂ ਮੁਖ ਜ਼ਰਦੀ ਏ, ਸਤਲੁਜ ਚੋਂ ਸੱਤ ਮੁੱਕਿਆ ਬੇਆਬ ਚਨਾਵਾਂ ਨੂੰ, ਸੁਪਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਅਖੀਰਲਾ ਪੈਰ ਹੈ, ਲੱਭਦਾ ਕੋਈ ਤਿੜ ਸਜਰੀ, ਲੱਭਦਾ ਕੋਈ ਪੱਤ ਹਰਿਆ, ਲੱਭਦਾ ਕੋਈ ਅੱਖ ਦਰਦੀ, ਲੱਭਦਾ ਕੋਈ ਸਰ ਭਰਿਆ, ਤੱਕਾਂ ਜਮਰੌਦ ਕਦੇ ਦੇਖਾਂ ਸਭਰਾਵਾਂ ਨੂੰ, ਸੁਪਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਲੱਭਦਾ ਕੋਈ ਤਿੜ ਸਜਰੀ, ਲੱਭਦਾ ਕੋਈ ਪੱਤ ਹਰਿਆ, ਹੋਪ ਤਾਂ ਹੈ, ਲੱਭ ਰਿਹਾ। ਲੱਭਦਾ ਕੋਈ ਅੱਖ ਦਰਦੀ, ਲੱਭਦਾ ਕੋਈ ਸਰ ਭਰਿਆ ਸਰੋਵਰ, ਕੋਈ ਹਮਦਰਦ ਅੱਖ ਉਸ ਦੇ ਲਈ ਤੱਕਾਂ ਜਮਰੋਦ ਕਦੇ, ਕਿੱਥੋਂ ਤੱਕ ਸਾਡੀ ਪਹੁੰਚ ਔਰ ਸਾਡੀ ਸੋਵਰਨਟੀ। ਤੇ ਫਿਰ ਸਭਰਾਵਾਂ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਆ ਗਈਆਂ। ਜਮਰੌਦ ਤੋਂ ਸਭਰਾਵਾਂ ਤੱਕ ਦਾ ਸਫ਼ਰ ਹੀ ਸਾਡੇ ਜਲਾਲ ਔਰ ਸਾਡੇ ਜਵਾਲ ਦਾ ਸਫ਼ਰ ਹੈ। ਸੋ ਦੂਸਰੀ ਉਹਨਾਂ ਦੀ ਬਰੀਫ ਹੈ ਨਜ਼ਮ, ਨਾਨਕ ਦਾ ਪੁੱਤ ਹਾਂ, ਨਾਨਕ ਦਾ ਪੁੱਤ ਹਾਂ, ਲਾਲੋ ਨੂੰ ਜਾਣਦਾ ਹਾਂ, ਤਾਜ਼ਾਂ ਦੀ ਰੀਝ ਨਹੀਂ ਕਵਿਤਾ ਨੂੰ ਮਾਣਦਾ ਹਾਂ। ਇਹ ਹਰੀਅਲ ਨਹੀਂ ਕਿ ਉੱਡ ਜਾਏ, ਪਿੱਪਲ ਤੋਂ ਗੋਲਾਂ ਖਾ ਕੇ, ਖੰਭਾਂ ਵਿੱਚ ਜਾਨ ਹੈ ਮੇਰੇ, ਬਾਜ਼ਾਂ ਦੇ ਹਾਣਦਾ ਹਾਂ। ਪੈਰਾਂ ਵਿੱਚ ਪਦਮ ਨਹੀਂ ਮੇਰੇ, ਕਿ ਗਾਉਂਦਾ ਫਿਰਾਂ ਮੈਂ ਧਰਤੀ, ਨੂਰੀ ਲੋ ਹੈ ਮੱਥੇ ਵਿੱਚ, ਰਾਵਾਂ ਪਛਾਣਦਾ ਹਾਂ। ਇਹ ਜੋਤਿਸ਼ ਵਾਲਿਆਂ ਦਾ ਹੁੰਦਾ ਹੈ ਕਿ ਵੀ ਜਿਹਦੇ ਪੈਰ 'ਚ ਪਦਮ ਹੈ ਔਰ ਉਹ ਚੱਕਰਵਰਤੀ ਤੁਰਿਆ ਫਿਰਦਾ, ਉਹ ਹਾਲਾਂ ਉਹਨੂੰ ਪਹੁੰਚਿਆ ਹੋਇਆ ਵੀ ਕਹਿੰਦੇ ਨੇ। ਸੋ ਉਹਨਾਂ ਨੇ ਇਸ ਸਿੰਬਲ ਨੂੰ ਕਿਹਾ, ਨਾਨਕ ਦਾ ਪੁੱਤ ਹਾਂ,
ਲਾਲੋ ਨੂੰ ਜਾਣਦਾ ਹਾਂ, ਤਾਜਾਂ ਦੀ ਰੀਝ ਨਹੀਂ, ਕਵਿਤਾ ਨੂੰ ਮਾਣਦਾ ਹਾਂ। ਇਹ ਹਰੀਅਲ ਨਹੀਂ ਕਿ ਉੱਡ ਜਾਏ ਪਿੱਪਲ ਤੋਂ ਗੋਲਾਂ ਖਾ ਕੇ, ਖੰਭਾਂ ਵਿੱਚ ਜਾਨ ਹੈ ਮੇਰੇ, ਬਾਜ਼ਾਂ ਦੇ ਹਾਣਦਾ ਹਾਂ। ਪੈਰਾਂ ਵਿੱਚ ਪਦਮ ਨਹੀਂ ਮੇਰੇ, ਕਿ ਗਾਉਂਦਾ ਫਿਰਾਂ ਮੈਂ ਧਰਤੀ, ਨੂਰੀ ਲੋ ਹੈ ਮੱਥੇ ਵਿੱਚ, ਰਾਵਾਂ ਪਛਾਣਦਾ ਹਾਂ। ਪੱਤ ਝੜਾਂ ਹਨ ਆਈਆਂ, ਕਿਰ ਗਏ ਬੇਸ਼ੱਕ ਪੱਤੇ, ਜੜਾਂ ਤਾਂ ਕਾਇਮ ਨੇ ਹਾਲੇ, ਬਿਰਖਾਂ ਦੀ ਸ਼ਾਨ। ਇਹ ਹੈ ਹੋਪ। ਪੱਤ ਝੜਾਂ ਹਨ ਆਈਆਂ, ਕਿਰ ਗਏ ਬੇਸ਼ੱਕ ਪੱਤੇ, ਜੜਾਂ ਤਾਂ ਕਾਇਮ ਨੇ ਹਾਲੇ, ਬਿਰਖਾਂ ਦੀ ਸ਼ਾਨ ਦਾ ਹਾਂ। ਘੁੱਗੀਆਂ ਜੇ ਮਾਰੇ ਕੋਈ, ਆਲਣੇ ਉਜਾੜੇ ਕਿਤੇ, ਕਲਮਾਂ ਵੰਗਾਰਦਾ ਮੈਂ, ਤੇਗਾਂ ਨੂੰ ਜਾਣਦਾ ਹਾਂ। ਚੈਲੰਜ ਤਾਂ ਹੈ। ਘੁੱਗੀਆਂ ਜੇ ਮਾਰੇ ਕੋਈ, ਆਲਣੇ ਉਜਾੜੇ ਕਿਤੇ, ਕਲਮਾਂ ਵੰਗਾਰਦਾ ਮੈਂ, ਤੇਗਾਂ ਨੂੰ ਜਾਣਦਾ ਹਾਂ। ਤੇਗਾਂ ਨੂੰ ਸਾਣਦਾ ਹਾਂ, ਜਾਂ ਜਾਣਦਾ, ਤੇਗਾਂ ਨੂੰ ਸਾਣ ਤੇ ਚਾੜਨਾ, ਹਾਂ ਸਾਣਦਾ ਹੀ ਹੋਏਗਾ। ਘੁੱਗੀਆਂ ਜੇ ਮਾਰੇ ਕੋਈ, ਆਲਣੇ ਉਜਾੜੇ ਕਿਤੇ, ਕਲਮਾਂ ਵੰਗਾਰਦਾ ਮੈਂ, ਕਲਮ ਦੇ ਨਾਲ ਵੀ ਵੰਗਾਰ ਹੈ, ਤੇਗ ਨੂੰ ਵੀ ਮੈਂ ਸਾਣ ਤੇ ਚਾੜਦਾ, ਤੇਗਾਂ ਨੂੰ ਸਾਣਦਾ ਹਾਂ। ਅਸ਼ਵਮੇਧ ਰਚ ਕੇ ਛੱਡੇਗਾ ਜਿਹੜੇ ਘੋੜੇ, ਲੰਘਣ ਨਹੀਂ ਦੇਣੇ ਅੱਗੇ, ਪੁੱਤ ਧਰਤੀ ਰਕਾਨਦਾ ਹਾਂ। ਕਿਉਂਕਿ ਇਹ ਵੀ ਬੇਸ਼ੱਕ ਮਾਈਥੋਲੋਜੀਕਲ ਕਹਾਣੀ ਹੈ ਕਿ ਈਵਨ ਜਿਹੜਾ ਅਸ਼ਵਮੇਘ ਯੱਗ ਦਾ ਘੋੜਾ ਰਾਮਚੰਦਰ ਨੇ ਛੱਡਿਆ ਤੇ ਉਸ ਧਰਤੀ ਦੇ ਉੱਤੇ ਲਵ ਕੁਸ਼ ਨੇ ਰੋਕਿਆ ਔਰ ਚੈਲੰਜ ਕੀਤਾ। ਰੋਕਣ ਦਾ ਮਤਲਬ ਸੀ ਆਓ ਬਈ। ਸੋ ਪੰਜਾਬ ਦੀ ਧਰਤੀ ਨੇ ਵੀ ਹਿੰਦੂਤਵਾ ਦੇ ਅਸ਼ਵਮੇਘ ਯੱਗ ਦੇ ਘੋੜੇ ਨੂੰ ਰੋਕਿਆ ਹੋਇਆ ਹੈ। ਅਸ਼ਵਮੇਧ ਰਚ ਕੇ ਛੱਡੇਗਾ ਜਿਹੜੇ ਘੋੜੇ, ਲੰਘਣ ਨਹੀਂ ਦੇਣੇ ਅੱਗੇ, ਪੁੱਤ ਧਰਤੀ ਰਕਾਣਦਾ ਹਾਂ। ਕਣੀਆਂ ਦੇ ਨੈਣਾ ਵਿੱਚ ਸਾਗਰ ਦਾ ਰੂਪ ਲਿਸ਼ਕੇ, ਜੋਤੀ ਸਰੂਪ ਹਾਂ ਅਸਲ ਪਛਾਣਦਾ। ਕਣੀਆਂ ਦੇ ਨੈਣਾ ਵਿੱਚ, ਬਹੁਤ ਖੂਬਸੂਰਤ, ਸਾਗਰ ਦਾ ਰੂਪ ਲਿਸ਼ਕੇ, ਕਿ ਅਲਟੀਮੇਟਲੀ ਇਹ ਜਿਹੜੀ ਕਣੀ ਹੈ ਇਹ ਉਹ ਸਾਰੇ ਸਾਗਰ ਦੀ ਰਿਪਰੈਜ਼ੈਂਟੇਸ਼ਨ ਹੈ। ਗੈਰਤ, ਅਣਖ ਬਰਾਬਰ, ਜੋਤੀ ਸਰੂਪ ਹਾਂ ਅਸਲਾ ਪਛਾਣਦਾ ਹਾਂ। ਅਲਟੀਮੇਟਲੀ ਇਹ ਜਿਹੜੀ ਹੋਪ ਦੇ ਨਾਲ ਹੀ ਉਹਨਾਂ ਨੇ, ਔਰ ਅਸੀਂ ਸ਼ੁਕਰਗੁਜ਼ਾਰ ਹੈ ਸਾਡੇ ਵੀਰ ਸਰ ਹਰਜਿੰਦਰ ਸਿੰਘ ਸੰਧੂ ਜੀ ਦੇ ਜੀ, ਔਰ ਅਸੀਂ ਆਸ ਵੀ ਕਰਦੇ ਹਾਂ ਕਿ ਤੁਸੀਂ ਇਵੇਂ ਹੀ ਆਪਣੀਆਂ ਜਿਹੜੀਆਂ ਨਜ਼ਮਾਂ ਨੇ ਉਹ ਸਾਡੇ ਨਾਲ ਸਾਂਝੀਆਂ ਕਰੋਗੇ। ਔਰ ਹੁਣ ਅਸੀਂ ਇਹ ਬਰੀਫ ਨਜ਼ਮ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ, ਉਹਨਾਂ ਨੇ ਉਹਦਾ ਐਤਕੀ ਟਾਈਟਲ ਹੀ ਦਿੱਤਾ ਪ੍ਰੋਬਲਮਸ, ਸਮੱਸਿਆਵਾਂ। When shadows fall and paths seem torn apart, any questions rise like storms within the heart. We name it problem, dark and hard to see, a tangled knot that steals our clarity. When shadows fall and paths seem torn apart, and questions rise like storms within the heart, we name it problem, dark and hard to see, a tangled knot that steals our clarity. ਜਿਵੇਂ ਧਾਗਿਆਂ ਦਾ ਉਹ ਪਰਚਿਆ ਇੱਕ ਜਾਲ ਹੁੰਦਾ ਹੈ, ਜਦੋਂ ਹੀ ਜ਼ਿੰਦਗੀ ਦੇ ਅੰਦਰ ਕੁਝ ਵਾਪਰਦਾ ਹੈ, ਜਦੋਂ ਸਾਨੂੰ ਲੱਗਦਾ ਹੈ ਕਿ ਬਈ ਰਾਹ ਜੁਦਾ ਨੇ, ਟੁੱਟ ਗਏ ਨੇ, ਔਰ ਸਾਡੇ ਅੰਦਰ ਜਿਹੜੇ ਬਹੁਤ ਸਾਰੇ ਸਵਾਲ ਇੱਕ ਤੂਫਾਨ ਵਾਂਗ ਖੜੇ ਹੁੰਦੇ ਨੇ, ਅਸੀਂ ਉਸ ਨੂੰ ਸਮੱਸਿਆ ਕਹਿੰਦੇ ਹਾਂ ਔਰ ਅਸੀਂ ਉਹਨੂੰ ਹਨੇਰੀ, ਉਸ ਸਾਰੀ ਸਮੱਸਿਆ ਨੂੰ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਉਹ ਸਮੱਸਿਆ ਧਾਗਿਆਂ ਦੇ ਉਸ ਪਰਚੇ ਹੋਏ ਜਾਲ ਵਾਂਗ ਬਣ ਜਾਂਦੀ ਹੈ। Yet not all storms are meant for endless pain. Some pass like clouds, then bring the sun again. Some whisper soft, some roar both fierce and loud. Some fade away, some linger like a cloud. ਉਹਨਾਂ ਨੇ ਕਿਹਾ ਵੀ ਸਾਰੇ ਜਿਹੜੇ ਤੂਫਾਨ ਨੇ ਉਹ ਤਕਲੀਫ ਦੇਣ ਲਈ ਨਹੀਂ ਹੁੰਦੇ, ਉਹ ਤਕਲੀਫ ਜਿਹੜੀ ਮੁੱਕਣ ਵਾਲੀ ਨਾ ਹੋਏ, ਐਂਡਲੈਸ ਪੇਨ ਲਈ ਨਹੀਂ ਹੁੰਦੇ। ਕੁਛ ਜਿਹੜੇ ਨੇ ਉਹ ਆਉਂਦੀਆਂ ਨੇ ਜਿਹੜੇ ਬਦਲਾਂ ਵਾਂਗ, ਪਰ ਉਸ ਤੋਂ ਬਾਅਦ
ਬ੍ਰਾਈਟ ਸੂਰਜ ਚੜ੍ਹਦਾ ਹੈ ਉਹ ਸਾਡੇ ਲਈ ਹੋਪ ਬਣ ਜਾਂਦਾ ਹੈ। ਕੁਛ ਜਿਹੜੀਆਂ ਨੇ ਸਮੱਸਿਆਵਾਂ ਉਹ ਹੌਲੀ ਜਿਹੀ ਵਿਸਪਰ ਹੀ ਕਰਦੀਆਂ, ਛੋਹ ਕੇ ਨਿਕਲ ਜਾਂਦੀਆਂ ਸਾਨੂੰ। ਕੁਛ ਜਿਹੜੀਆਂ ਨੇ ਬੜੇ ਬੁਲੰਦ ਰੋਰ ਔਰ ਜਿਹੜੀਆਂ ਕਠਨ ਸਮੱਸਿਆਵਾਂ 'ਚੋਂ ਅਸੀਂ ਗੁਜ਼ਰ, ਕੁਛ ਫੇਡ ਅਵੇ ਹੁੰਦੀਆਂ ਨੇ ਤੇ ਕੁਛ ਜਿਹੜੀਆਂ ਨੇ ਲਿੰਗਰ ਲਾਈਕ ਇੱਕ ਕਲਾਊਡ ਹੁੰਦੀਆਂ। Yet not all storms are meant for endless pain. Some pass like clouds, then bring the sun again. Some whisper soft, some roar, both fierce and loud. Some fade away, some linger like a cloud. A few are light, like ripples on the stream. Some heavy ones may shelter hope and dream. Some stay a white, then slowly drift away. Some test our soul and choose with us to stay. ਕੁਛ ਜਿਹੜੀਆਂ ਨੇ ਇਹ few are light like ripples, ਜਿਵੇਂ ਰਿਪਲ ਅਸੀਂ ਦੇਖਦੇ ਹਾਂ ਕਿ ਬੁੱਧ-ਬੁੱਧੇ ਜੇ ਬਣਦੇ ਨੇ ਔਰ ਨਿਕਲ ਜਾਂਦੇ ਨੇ, ਬਿਲਕੁਲ ਉਹ ਸਾਰੇ 'ਚ ਕੁਛ ਜਿਹੜੇ ਨੇ ਉਹ ਭਾਰੀ ਹੁੰਦੀਆਂ ਨੇ, ਜਿਹੜੇ ਜਿਨ੍ਹਾਂ 'ਚ ਸਾਡੀ ਆਸ ਔਰ ਸਾਡੇ ਸੁਪਨੇ ਲੁਕੇ ਹੁੰਦੇ ਨੇ। ਕੁਛ ਜਿਹੜੀਆਂ ਨੇ stay a while, ਕੁਛ ਅਰਸੇ ਲਈ ਨੇ, ਫਿਰ ਉਹ ਦੂਰ ਹੋ ਜਾਂਦੀਆਂ ਨੇ। ਕੁਛ ਜਿਹੜੀ ਸਾਡੀ ਰੂਹ ਦੀ ਪਰਖ ਹੁੰਦੀ ਹੈ ਔਰ ਸਾਡੇ ਨਾਲ ਜਿਹੜਾ ਉਹ ਰਹਿੰਦੇ ਨੇ, ਜਿਹੜੇ ਸਾਨੂੰ ਮਜ਼ਬੂਤ ਵੀ ਬਣਾਉਂਦੇ ਨੇ। A few are light like ripples on the stream. Some heavy ones may shatter hope and dream. Shelter ਨਹੀਂ, may shatter. Some heavy ones may shatter hope and dream. ਕੁਛ ਜਿਹੜੀਆਂ ਨੇ ਉਹ ਸਾਡੀ ਆਸ ਔਰ ਸੁਪਨੇ ਨੂੰ ਜਿਹੜਾ ਉਹ ਤਾਰ-ਤਾਰ ਕਰ ਦਿੰਦੀਆਂ ਨੇ। ਜੀ Some stay awake, some stay a while, then slowly drift away. Some test our soul and choose with us to stay. But Gurmat light the path we fail to find. ਇਹ ਉਹਨਾਂ ਨੇ ਬੜੇ ਫਿਲਸਫੀਕਲ ਅੰਦਾਜ਼ 'ਚ ਨਜ਼ਮ ਲਿਖੀ ਹੈ। ਪਹਿਲਾਂ ਜੋ ਸਾਡੀ ਮਾਨਸਿਕਤਾ 'ਚੋਂ ਕੀ ਹੁੰਦਾ ਹੈ, ਕਿਵੇਂ ਸਮੱਸਿਆਵਾਂ ਨੇ, ਦੁੱਖ ਸੁੱਖ ਦੋਵੇਂ ਕੱਪੜੇ, ਕਿਤੇ ਅਸੀਂ ਡਿੱਗਦੇ ਹਾਂ ਕਿਤੇ, ਲੇਕਿਨ ਅਲਟੀਮੇਟ but Gurmat light the path we fail to find. It trains the heart and sharpens up the mind to sort the weak from those that truly weigh and guide our thoughts to face them come what may. ਇਹ ਹੈ ਗੁਰਮਤ ਦੀ ਰੋਸ਼ਨੀ 'ਚ ਜੀਵਨ ਜਿਉਣਾ ਜੀ ਕਿ ਗੁਰਮਤ ਜਿਹੜੀ ਹੈ ਸਾਡੇ ਜੀਵਨ ਨੂੰ ਰੁਸ਼ਨਾਉਂਦੀ ਹੈ, ਜੀਵਨ ਦੇ ਰਸਤੇ ਨੂੰ ਰੁਸ਼ਨਾਉਂਦੀ ਹੈ। ਜਦੋਂ ਅਸੀਂ ਗਵਾਚੇ ਹੁੰਦੇ ਹਾਂ, ਇਹ ਸਾਡੇ ਦਿਲ ਨੂੰ ਮਜ਼ਬੂਤੀ ਬਖਸ਼ਦੀ ਹੈ, ਸਾਡੀ ਸੋਚ ਦੇ ਵਿੱਚ ਤਿੱਖਾਪਨ, ਸ਼ਾਰਪਨੈਸ ਲਿਆਉਂਦੀ ਹੈ। ਸਾਨੂੰ ਜਿਹੜੇ ਸੱਚਮੁੱਚ ਭਾਰੇ ਗੂੜੇ ਨੇ ਔਰ ਕਿਹੜੇ ਹਲਕੇ ਕਿਰਦਾਰ ਦੇ ਨੇ, ਉਹਨਾਂ ਦੇ ਵਿੱਚ ਇਹ ਪਰਖ ਕਰਨਾ ਵੀ ਸਿਖਾਉਂਦੀ ਹੈ ਔਰ ਸਾਡੀ ਸੋਚ ਨੂੰ ਜਿਹੜੀ ਹੈ ਉਹ ਮਜ਼ਬੂਤ ਰੱਖਦੀ ਹੈ ਜੋ ਵੀ ਹਾਲਾਤ ਆਉਣ। ਬਟ ਗੁਰਮਤ ਲਾਈਟ ਦਾ ਪਾਥ we fail to find. It trains the heart and sharpens up the mind to sort the weak from those that truly weigh and guide our thoughts to face them come what may. For every lock a hidden key is there. No problem lives without a rightful care. Yet tears and pity, if we choose to call, will build the cage and make us weaker fall. ਹਰ ਜੰਦੇ ਦੀ ਚਾਬੀ ਬਣੀ ਹੈ। ਇਹ ਗੱਲ ਸਮਝਣ ਦੀ, ਹਰ ਮਸਲੇ ਦਾ ਹੱਲ ਹੈ ਇਹਦਾ, ਇਹ ਹੈ ਇਹਦਾ। ਬਿਲਕੁਲ ਫॉर ਐਵਰੀ ਲੌਕ ਏ ਹਿਡਨ ਕੀ ਇਜ਼ ਦੇਅਰ। ਹੋ ਸਕਦਾ ਚਾਬੀ ਲੁਕੀ ਹੋਈ ਹੈ, ਸਾਨੂੰ ਨਹੀਂ ਲੱਭਦੀ, ਪਰ ਉਹਦੀ ਚਾਬੀ ਐਗਜ਼ਿਸਟ ਕਰਦੀ ਹੈ। ਬਿਲਕੁਲ ਨੋ ਪ੍ਰੋਬਲਮ ਲਿਵਸ ਵਿਦਾਊਟ ਏ ਰਾਈਟਫੁਲ ਕੇਅਰ। ਜੇ ਠੀਕ ਢੰਗ ਨਾਲ ਤੁਸੀਂ ਨਿਬੇੜੋ, ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਨੌਕਰੀਆਂ ਗਈਆਂ ਵੀ ਵਾਪਸ ਮੁੜ ਆਉਂਦੀਆਂ ਹੈ, ਕ੍ਰਾਈਸਿਸ 'ਚੋਂ ਵੀ ਬੰਦਾ ਨਿਕਲ ਜਾਂਦਾ ਹੈ। ਹਰ ਜੰਦੇ ਦੀ ਚਾਬੀ ਹੈ। ਯੈਟ ਟੀਅਰਸ ਐਂਡ ਪਿਟੀ ਇਫ ਵੀ ਚੂਜ਼ ਟੂ ਕਾਲ। ਤੇ ਜੇ ਅਸੀਂ ਅਥਰੂਆਂ 'ਚ ਡੁੱਬੇ ਰਹਿਣਾ ਹੈ ਔਰ ਆਪਣੇ ਆਪ ਨੂੰ ਵਿਚਾਰਗੀ 'ਚ ਹੀ ਰੱਖਣਾ ਹੈ, ਫਿਰ ਤਾਂ ਜਿਹੜਾ ਕੁਛ ਨਹੀਂ ਕੀਤਾ ਜਾ ਸਕਦਾ। ਫਿਰ ਤਾਂ ਵਿਲ ਬਿਲਡ ਦਾ ਕੇਜ ਐਂਡ ਮੇਕ ਅਸ ਵੀਕਰ ਫਾਲ। ਫਿਰ ਇਹ ਹੈ ਕਿ ਅਸੀਂ ਆਪਣਾ ਪਿੰਜਰਾ ਆਪ ਹੀ ਬਣਾ ਰਹੇ ਹਾਂ ਤੇ ਆਪ ਹੀ ਉਹਦੇ 'ਚ ਅਸੀਂ ਪਿੰਜਰੇ ਦੇ ਵਿੱਚ ਵੜ ਗਏ। ਬਿਲਕੁਲ ਸਟੈਂਡ ਬੋਲਡ ਇਨਸਟੈਡ, ਲੈਟ ਕਰੇਜ ਬੀ ਯੋਰ ਗਾਈਡ, ਲੈਟ ਸਟਰੈਂਥ ਐਂਡ ਪੇਸ਼ੈਂਸ firmly walk beside, face every trial with wisdom
calm and light and turn your darkness into shining bright. Stand bold instead. ਆਪਣਾ ਪਿੰਜਰਾ ਬਣਾ ਕੇ ਉਹਦੇ 'ਚ ਆਪ ਹੀ ਕੈਦ ਨਾ ਹੋ ਜਾਓ, ਖਲੋਵੋ ਮਜ਼ਬੂਤੀ ਦੇ ਨਾਲ। ਲੈਟ ਕਰੇਜ ਬੀ ਯੋਰ ਗਾਈਡ, ਤੁਹਾਨੂੰ ਰਾਹ ਦਸੇਰਾ ਤੁਹਾਡਾ ਹੌਸਲਾ ਹੋਏ। ਲੈਟ ਸਟਰੈਂਥ ਐਂਡ ਪੇਸ਼ੈਂਸ ਫਰਮਲੀ ਵਾਕ ਬਿਸਾਈਡ, ਸਬਰ ਔਰ ਮਜ਼ਬੂਤੀ। ਜੀ ਫੇਸ ਐਵਰੀ ਟਰਾਇਲ ਵਿਦ ਵਿਜ਼ਡਮ ਕਾਮ ਐਂਡ ਲਾਈਟ। ਜਿਹੜਾ ਵੀ ਮੁਸੀਬਤ ਆਉਂਦੀ ਹੈ ਉਹਨੂੰ ਠੰਡੇ ਮਨ ਨਾਲ, ਫੇਥ ਨਾਲ, ਸਿਦਕ ਨਾਲ, ਭਰੋਸੇ ਨਾਲ ਫੇਸ ਕਰੋ। ਐਂਡ ਟਰਨ ਯੋਰ ਡਾਰਕਨੈਸ ਇਨਟੂ ਸ਼ਾਈਨਿੰਗ। ਅਲਟੀਮੇਟਲੀ ਇਹ ਹਨੇਰਾ ਜਿਹੜਾ ਹੈ ਇਹ ਚਾਨਣ ਦੇ ਵਿੱਚ ਬਦਲ ਜਾਏਗਾ। ਲਾਸਟ ਸੈਂਟੈਂਸ ਹੈ, ਫॉर ਲਾਈਫ ਰਿਵਾਰਡਸ ਦ ਵਨਸ ਹੂ ਡੇਅਰ ਟੂ ਸਟੈਂਡ, who shape their fate with heart and steady hand. No problem stays where courage learns to live. The sings are those who never give. ਇਹ ਗਿਵ ਅਪ ਦੀ ਸੈਂਸ 'ਚ ਹੈ ਕਿ ਭਾਈ ਅਸੀਂ, ਉਹਨਾਂ ਨੇ ਕਿਹਾ ਕਿ ਭਾਈ ਜ਼ਿੰਦਗੀ ਉਹਨਾਂ ਨੂੰ ਇਨਾਮਾਂ ਨਾਲ ਨਵਾਜਦੀ ਹੈ ਜਿਹੜੇ ਖੜੇ ਰਹਿਣ ਦੀ ਜੁਰਤ ਰੱਖਦੇ ਨੇ, ਹਿੰਮਤ ਰੱਖਦੇ ਨੇ। ਬਿਲਕੁਲ। ਜਿਹੜੇ ਆਪਣੀ ਫੇਟ ਨੂੰ, ਆਪਣੇ ਭਵਿੱਖ ਨੂੰ ਆਪਣੇ ਦਿਲ ਔਰ ਮਜ਼ਬੂਤ ਹੱਥਾਂ ਦੇ ਨਾਲ ਉਸ ਦਾ ਵਿਕਾਸ ਕਰਦੇ ਨੇ। ਨੋ ਪ੍ਰੋਬਲਮ ਸਟੇਜ਼ ਵੇਅਰ ਕਰੇਜ ਲਰਨਸ ਟੂ ਲਿਵ। ਜਦੋਂ ਹੌਸਲੇ ਨਾਲ ਜਿਉਣ ਦੀ ਜਾਚ ਆ ਜਾਏ ਫਿਰ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ। ਦ ਸਿੰਗਸ ਆਰ ਦੋਜ਼ ਹੂ ਨੈਵਰ ਗਿਵ ਅਪ। ਇਹੀ ਸਿੱਖ ਹੋਣ ਦਾ ਮਤਲਬ ਹੈ। ਵਾਹ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਰਿਵਿਊਜ਼ ਮੈਸੇਜ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਜੀ ਵੀ, ਮੁਹੰਮਦ ਯੂਨਸ ਜੀ ਵੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ। ਵਾਲੇਕਮ ਸਲਾਮ ਜੀ। ਐਂਡ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਖਾਲਿਸਤਾਨੀ ਫੌਜੀ ਜੀ ਵੀ, ਫਿਰ ਇਸੇ ਤਰ੍ਹਾਂ ਸ਼ਰਦਾ ਸਿੰਘ ਜੀ ਵੀ, ਅਮਰਜੀਤ ਸੈਣੀ ਜੀ ਵੀ, ਓंकार ਸਿੰਘ ਜੀ भी और मोहम्मद यूनुस जी कहते हैं कि डॉक्टर साहब हमारे कुरान पाक में ये बात मौजूद है कि जो इस दुनिया में आया है उसने मौत का जायका चखना है। हम मुसलमान मौत से नहीं डरते। शहादत की हमारी ख्वाहिश होती है। और ठीक फरमाया। हाँ जी। और फिर इस तरह खालिस्तानी फौजी कहते हैं कि डॉक्टर साहब ਅਸੀਂ ਪੰਜਾਬ ਤੋਂ ਮਲੇਰਕੋਟਲੇ ਦੇ ਲਾਗੇ ਜਿਹੜਾ ਇੱਕ ਪਿੰਡ ਹੈ ਉੱਥੋਂ ਆ। ਸੋ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਟੋਨੀ ਢੀਂਡਸਾ ਜੀ ਵੀ और मोहम्मद यूनुस जी कहते हैं कि डॉक्टर साहब इजराइल दुनिया के ऐसे मुल्क से नहीं कहते कि डॉक्टर साहब इजराइल दुनिया का किसी मुल्क से नहीं डरता। सिर्फ पाकिस्तान ऐसा मुल्क है जिससे इजराइल खौफ खाता है। हकीकत यह है कि पाकिस्तान इजराइल से जने कहते डरता है। और फिर इस तरह नासिर चौधरी जी भी ਜਿਹੜੇ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਆਪਾਂ TV 84 USA ਤੇ ਚੱਲਦੇ ਹਾਂ। ਉੱਥੇ ਵੀ ਸਾਡੇ ਵਿਊਅਰਸ ਨੇ, ਦੇਖਦੇ ਹਾਂ। ਹਾਂਜੀ, ਸਾਡੇ ਵਿਊਅਰ ਨੇ ਧਰਮ ਸਿੰਘ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਬਲਜੀਤ ਬਰਾੜ ਜੀ ਵੀ, ਔਰ ਬ੍ਰਹਮਲੀਨ ਪਿੰਦਰ ਜੀ ਵੀ, ਔਰ जसपाल जी भी। फिर इस तरह गुरजीत सिंह जी भी, जसकीर सिंह जी भी, पाल सिंह जी भी, और मिश्रा सिंह जी भी, और हरमन पन्नू जी भी, इंद्रजीत सिंह संधू जी भी, कुलदीप कौर जी भी, गुरप्रकाश जी भी, जतिंदर सिंह जी भी। और इस तरह गुरप्रकाश सिंह जी कहते हैं चाहे रूहानीयत दा मार्ग होवे जां दुनियावी मार्ग होवे, दुविधा विचों कदे भी किसी नूं कुछ हासिल नहीं होया। भारत दी विदेश नीति दा यही हाल होया है। और फिर कहना बिल्कुल गालड़ दी तरह भारत विश्व गुरु भी मारिया गया। और फिर नासिर चौधरी जी इधर आए ने, और ऑल अबाउट ट्रूथ सिखिज्म जी भी, और गुरविंदर कौर जी भी। इन्होंने सानू फतेह एंड खालसा जिंदाबाद किया। सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समा ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।